ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਟੈਕਨੋਲੋਜੀ ਦੀ ਗੱਲਬਾਤ ਕਰਨ ਦੇ ਲਈ ਪੰਜਾਬੀ ਟੈਕ ਟਾਕ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰ ਵਾਰ ਦੀ ਤਰ੍ਹਾਂ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣ ਰਹੇ ਤੇ ਪੰਜਾਬੀ ਟੀਵੀ USA ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਨੂੰ ਇੱਕ ਵਾਰ ਫਿਰ ਤੋਂ ਨਿੱਘੀ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਤਕਨੀਕ ਦੀ ਦੁਨੀਆ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਉਹਦਾ ਇੰਪੈਕਟ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਅਤੇ ਬਿਜ਼ਨਸ ਦੀ ਫਿਊਚਰ ਕਿੱਦਾਂ ਦਾ ਹੋਏਗਾ, AI ਦੇ ਨਾਲ ਰਿਲੇਟਡ ਜਿੱਦਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜਾਂ ਟੈਕਨੋਲੋਜੀ ਦੇ ਜਨਰਲ ਰਿਲੇਟਡ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਿੰਪਲ ਸੌਖੇ ਅੱਖਰਾਂ ਦੇ ਵਿੱਚ, ਤਾਂ ਕਿ ਆਪਣੇ ਕਮਿਊਨਿਟੀ ਨੂੰ ਇਸ ਚੀਜ਼ ਦੀ ਥੋੜ੍ਹੀ ਜਾਣਕਾਰੀ ਮਿਲ ਸਕੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਕੈਲੀਫੋਰਨੀਆ ਦੇ ਵਿੱਚ ਹੋਮ ਇੰਸ਼ੋਰੈਂਸ ਲੈਣ ਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਹੈ ਤਾਂ ਇਹਨਾਂ ਦੇ ਕੋਲ ਟੌਪ ਦੀਆਂ A-ਰੇਟਡ ਕੰਪਨੀਜ਼ ਮੌਜੂਦ ਨੇ, ਜਿਨ੍ਹਾਂ ਤੋਂ ਤੁਸੀਂ ਵਧੀਆ ਭਾਅ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਕਾਲ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ.ਟੇਟ ਕਿਆਣਾ, ਕਾਲ 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਹਰਵਿੰਦਰ, ਅੱਜ ਆਪਾਂ ਗੱਲ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਨਵਾਂ ਆ ਰਿਹਾ ਇੱਕ ਜਿਹੜਾ ਲਾਅ ਆ। ਅਜੇ ਇਹ ਕਾਨੂੰਨ ਬਣਿਆ ਨਹੀਂ, ਪਰ ਇਹ ਕਾਨੂੰਨ ਇੱਕ ਸਦਨ 'ਚੋਂ ਪਾਸ ਹੋ ਚੁੱਕਾ ਆ, ਜਿਸ ਨੂੰ AI ਸੇਫਟੀ ਬਿੱਲ ਵੀ ਆਖਿਆ ਜਾ ਰਿਹਾ ਆ। ਨਾਮ ਇਸ ਦਾ SB 1047 ਆ। AI ਨੂੰ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ, ਯਾਨੀ ਕਿ ਕਿੱਦਾਂ ਰੈਗੂਲੇਟ ਕੀਤਾ ਜਾਵੇ, ਜਿਸ ਦੀ ਗੁਹਾਰ AI ਵਾਲਿਆਂ ਨੇ ਓਪਨ AI ਤੋਂ ਲੈ ਕੇ ਈਲਨ ਮਸਕ ਤੱਕ ਤੇ ਉਸ ਦੇ ਵਿਚਾਲੇ ਬਹੁਤ ਸਾਰੀਆਂ ਜਿਹੜੀਆਂ ਅਜਿਹੀਆਂ ਕੰਪਨੀਆਂ ਨੇ ਆਪ ਕਿਹਾ ਵੀ ਸਾਨੂੰ ਭਾਈ ਰੈਗੂਲੇਟ ਕਰ ਦਿਓ, ਨਹੀਂ ਤਾਂ ਪਤਾ ਨਹੀਂ ਕੀ ਜਿਹੜਾ ਇਸ ਦੇ ਵਿੱਚ ਬਣ ਜਾਣਾ। ਕੁਛ ਦੀਆਂ ਵਿਰੋਧਤਾ ਹੋ ਰਹੀ ਆ, ਕਿਸੇ ਥਾਂ ਦੇ ਉੱਤੇ ਇਸ ਚੀਜ਼ ਦੀ ਸਵਾਗਤ ਹੋ ਰਹੀ ਆ। ਜਾਣਾਂਗੇ ਅੱਜ ਦਾ ਇਹ ਜਿਹੜਾ AI ਰੈਗੂਲੇਸ਼ਨ ਬਿੱਲ ਹੈ ਕੀ ਆ, ਉਸ ਦੇ ਵਿੱਚ ਕੀ ਆਖਿਆ ਜਾ ਰਿਹਾ ਆ, ਕੀ ਇਹਦੇ ਨਾਲ ਦੋਨੋਂ ਪਾਸੇ ਦੇ ਜਿਹੜੇ ਲੋਕ ਉਹ ਕੀ ਆਖ ਰਹੇ ਆ, ਉਹ ਤੁਹਾਨੂੰ ਉਹਦੇ ਬਾਰੇ ਵਿਊ ਪੁਆਇੰਟ ਦੱਸਾਂਗੇ ਤੇ ਅਸੀਂ ਕੀ ਸੋਚਦੇ ਹਾਂ ਉਹ ਵੀ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਸੋ ਹਰਵਿੰਦਰ, ਸ਼ੁਰੂਆਤ ਕਰਦੇ ਹਾਂ SB 1047 ਜਾਂ AI ਰੈਗੂਲੇਸ਼ਨ ਬਿੱਲ ਕੀ ਹੈ ਜੀ। ਇਹ ਜਿਹੜਾ ਆ ਰਿਹਾ ਆ, ਇੱਕ ਪਾਸੇ ਪਾਸ ਹੋ ਗਿਆ ਆ, ਕੀ ਹੈ ਇਸ ਚੀਜ਼ ਦੇ ਵਿੱਚ ਸਾਰਾ? ਜੀ ਸੋ ਰਾਜਕਰਨ, ਆਪਾਂ ਜਿੱਦਾਂ ਤੁਸੀਂ ਗੱਲ ਕਰ ਹੀ ਲਈ, ਆਪਾਂ ਵੀ ਆਪਣੇ ਟਾਕ ਸ਼ੋਜ਼ ਵਿੱਚ ਪਹਿਲਾਂ ਗੱਲਬਾਤ ਕਰਦੇ ਰਹੇ ਹਾਂ ਕਿ AI ਰੈਗੂਲੇਸ਼ਨ ਦੀ ਗੱਲਬਾਤ ਚੱਲਦੀ ਹੈ, ਕਿਉਂਕਿ AI ਐਡਾ ਕੁ ਵਧੀਆ ਟੂਲ ਆ, ਇੰਨਾ ਪਾਵਰਫੁਲ ਟੂਲ ਆ, ਜਿਹੜਾ ਹਰ ਇੱਕ ਹੀ ਲੈਂਡਸਕੇਪ, ਬਿਜ਼ਨਸ ਹੋ ਗਿਆ, ਪਰਸਨਲ ਹੋ ਗਿਆ, ਉਹਨੂੰ ਚੇਂਜ ਕਰ ਰਿਹਾ। ਸਾਡੇ ਸੈੱਲ ਫੋਨ ਦੇ ਵਿੱਚ ਸਾਡੇ ਡੇਟਾ ਦੀ ਜਨਰੇਸ਼ਨ, ਮੀਡੀਆ, ਸੋਸ਼ਲ ਮੀਡੀਆ, ਇਲੈਕਸ਼ਨ ਕੈਂਪੇਨਸ ਵਿੱਚ, ਯੂ ਨੇਮ ਇਟ, ਮੈਡੀਕਲ ਰਿਸਰਚ ਜਾਂ ਇਨ ਜਨਰਲ ਰਿਸਰਚ ਵੀ ਗੱਲ ਕਰ ਲਈ, ਐਕੈਡੈਮੀਆ ਹੋ ਗਿਆ, ਉਹਦੇ ਸਾਰੇ ਵਿੱਚ AI ਦਾ ਇੰਪੈਕਟ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਤੇ ਬੜੀ ਤੇਜ਼ੀ ਦੇ ਨਾਲ ਦੇਖਣ ਨੂੰ ਮਿਲ ਰਿਹਾ, ਹੈ ਨਾ। ਸੋ ਉਹਦੇ ਵਿੱਚ ਜਦੋਂ ਅਫਕੋਰਸ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਕਿ ਸਾਇੰਸ ਦਾ ਕੋਈ ਵੀ ਸੰਦ ਟੂਲ ਜਦੋਂ ਬਣਦਾ ਤੇ ਉਹ ਇੱਕ ਆਪਣੇ ਆਪ 'ਚ ਟੂਲ ਆ, ਉਹਦੀ ਵਰਤੋਂ ਕਿੱਦਾਂ ਹੁੰਦੀ ਆ ਇਹ ਵਰਤੋਂਕਾਰ ਦੇ ਉੱਤੇ ਡਿਪੈਂਡ ਕਰਦਾ। ਬਿਲਕੁਲ ਸਹੀ ਗੱਲ ਹੈ। ਸੋ ਉਹਦੇ ਕਰਕੇ ਨੈਚੁਰਲੀ ਆ ਵੀ AI ਜਿੱਦਾਂ ਹਰ ਇੱਕ ਚੀਜ਼ ਦੀ ਰੈਗੂਲੇਸ਼ਨ ਆਉਂਦੀ ਆ ਕਿ ਉਹ ਗਲਤ ਹੱਥਾਂ ਦੇ ਵਿੱਚ ਨਾ ਜਾਏ, ਐਟਲੀਸਟ ਇੰਟੈਂਸ਼ਨ ਇਹ ਹੁੰਦੀ ਆ, ਤੇ ਰੈਗੂਲੇਸ਼ਨ ਤਾਂ ਬਣਾਈਆਂ ਜਾਂਦੀਆਂ। ਤੇ ਉਹਦੇ ਵਿੱਚ ਵੀ ਹੋਇਆ ਵੀ ਅੱਜ ਨਹੀਂ ਤਾਂ ਕੱਲ ਰੈਗੂਲੇਸ਼ਨ ਤਾਂ ਹੋ ਹੀ ਖੜੀ ਹੈ ਇਹਦੇ ਉੱਪਰ, ਤੇ ਉਹਦੇ ਵਿੱਚ ਹੀ ਉਹਨਾਂ ਦੀ ਸਾਰੀਆਂ ਦੀ ਗੱਲਾਂ ਬਾਤਾਂ ਆਈਆਂ ਸੀ, ਜਿਹੜੇ ਟੈਕ ਦੇ ਲੋਕ ਆ ਵੀ ਇਹਨੂੰ ਰੈਗੂਲੇਟ ਕਰ ਦਿੱਤਾ ਜਾਏ, ਪਰ ਥੋੜਾ ਰੈਗੂਲੇਟ ਕੀਤਾ ਜਾਏ, ਹੈ ਨਾ, ਉੱਦਾਂ ਦੀ ਗੱਲਾਂ ਬਾਤਾਂ। ਇੱਥੇ ਇੱਕ ਡੈਡੀਕੇਟਿਡ ਸ਼ੋ ਹੈਗਾ ਰੈਗੂਲੇਸ਼ਨ ਦੇ ਉੱਪਰ, AI ਰੈਗੂਲੇਸ਼ਨ ਉੱਪਰ, ਸਾਡੇ ਸਰੋਤੇ ਜਾਂ ਵਿਊਅਰਸ ਨੂੰ ਦੇਖ ਸਕਦੇ ਆ। ਸੋ ਹੁਣ ਆਪਾਂ ਗੱਲ ਕਰਦੇ ਜਿਹੜੀ ਤੁਸੀਂ ਕੀਤੀ SB 1047 ਵੀ ਕਹਿੰਦੇ ਆ, ਜਿਹਦਾ ਐਕਚੁਅਲ AI ਰੈਗੂਲੇਸ਼ਨ ਬਿੱਲ ਵੀ ਉਹਨੂੰ ਕਹਿ ਸਕਦੇ, ਪਰ ਉਹਦਾ ਜਿਹੜਾ ਐਕਚੁਅਲ ਨਾਮ ਉਹ ਹੈਗਾ ਸੇਫ ਐਂਡ ਸਿਕਿਉਰ ਇਨੋਵੇਸ਼ਨ ਫॉर ਫਰੰਟੀਅਰ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਐਕਟ। ਠੀਕ ਆ, ਉਹ ਕੈਲੀਫੋਰਨੀਆ ਲੈਜਿਸਲੇਚਰ ਵਿੱਚ ਪਾਸ ਹੋਇਆ। ਹੁਣ ਉਹਦੇ ਕੋਲ ਹੈ, ਗਵਰਨਰ ਨਿਊਸਮ ਕੋਲ ਹੈ ਨਾ। ਸੋ ਉਹਦੇ ਆਪਾਂ ਥੋੜੀ ਜਿਹੀ ਬੈਕਗਰਾਊਂਡ ਦੇ ਵਿੱਚ ਚੱਲ ਜਾਂਦੇ ਵੀ ਜਿੱਦਾਂ ਆਪਾਂ ਤੁਹਾਨੂੰ ਇਹ ਕਿਹਾ ਕਿ AI ਦੀ ਲੈਂਡਸਕੇਪ ਵਿੱਚ ਕੀ ਕੁਛ ਚੱਲ ਰਿਹਾ, ਕਿ
ਜਿਹੜਾ ਇਹ 1047 ਬਿੱਲ ਹੈ, SP 1047, ਜੀ ਇਹ AI ਦੇ ਨਾਲ ਰਿਲੇਟਡ ਬਹੁਤ ਸਾਰੇ ਜਿਹੜੇ ਬਿੱਲ US ਦੇ ਵੱਖ-ਵੱਖ ਲੈਜਿਸਲੇਚਰਸ ਦੇ ਵਿੱਚ, ਵੱਖ-ਵੱਖ ਸਟੇਟਾਂ ਦੇ ਲੈਜਿਸਲੇਚਰ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ। ਇਹ ਇੱਕ ਅੰਦਾਜ਼ੇ ਦੇ ਮੁਤਾਬਕ ਇਹ ਹੈ ਵੀ 190 ਦੇ ਕਰੀਬ AI ਰੈਗੂਲੇਸ਼ਨ ਬਿੱਲ US ਫੈਡਰਲ ਲੈਵਲ ਦੇ ਉੱਤੇ ਤੇ ਸਟੇਟ ਲੈਵਲ ਦੇ ਉੱਪਰ ਚੱਲ ਰਹੇ ਆ 2023 ਦੇ ਵਿੱਚ। ਉਹਨਾਂ ਵਿੱਚੋਂ ਕੁਝ ਡੀਪ ਫੇਕਸ ਦੇ ਨਾਲ ਰਿਲੇਟਡ ਆ, ਕੁਝ ਜੈਨ AI, ਜਨਰੇਟਿਵ AI ਜਿਹਨੂੰ ਕਹਿੰਦੇ ਆ, ਤੇ ਜਿਹਦੇ ਵਿੱਚ AI ਨੂੰ ਇੰਪਲੋਇਮੈਂਟ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ, ਹੈ ਨਾ, ਉਹਦੇ ਸਿਸਟਮ ਦੇ ਵਿੱਚ ਬਾਇਸ ਹੋ ਸਕਦੀ ਜਾਂ ਨਹੀਂ, ਉਹ ਸਾਰੇ ਨਾਲ ਰਿਲੇਟਡ ਤਕਰੀਬਨ 190 ਦੇ ਕਰੀਬ ਜਿਹੜੇ ਬਿੱਲ ਆ ਉਹ ਚੱਲ ਰਹੇ ਆ। ਉਸ ਤੋਂ ਬਾਅਦ ਇਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੋਏਗਾ ਵੀ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਸਿਲੀਕਨ ਵੈਲੀ ਆ, ਟੈਕ ਦਾ ਹੱਬ ਆ ਕੈਲੀਫੋਰਨੀਆ, ਤੇ ਉਹਦੇ ਵਿੱਚ 2023 ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇੱਕ ਐਗਜ਼ੈਕਟਿਵ ਆਰਡਰ ਜਿਹੜੇ ਆ ਉਹ ਸਾਈਨ ਕੀਤੇ ਸੀ AI ਦੇ ਜੀ। ਸੋ ਇਹ ਜਿਹੜੇ ਕੁਝ ਜਿਹੜੇ ਇਹਨਾਂ ਦੋਹਾਂ ਨੇ ਜਿੱਦਾਂ ਸਾਈਨ ਕੀਤੇ ਸੀ, ਸੋ ਇਹ ਜਿਹੜੇ ਦੋ ਐਗਜ਼ੈਕਟਿਵ ਆਰਡਰ ਸਾਈਨ ਕੀਤੇ ਸੀ, ਉਹਦੇ ਕਰਕੇ ਜਿਹੜੇ ਲੀਗਲ ਡਾਇਰੈਕਟਿਵਸ ਉਹਦੇ ਆਲੇ ਦੁਆਲੇ ਆ ਉਹ ਬਣਨੇ ਜਿਹੜੇ ਸ਼ੁਰੂ ਹੋਏ ਆ ਵੀ ਆਪਾਂ ਇਹਨੂੰ ਯੂਜ਼ ਤੇ ਡਿਪਲੋਇਮੈਂਟ AI ਨੂੰ ਕਿੱਦਾਂ ਕੀਤਾ ਜਾਏ। ਉਹਦੇ ਵਿੱਚ ਸ਼ਾਇਦ ਤੁਹਾਨੂੰ ਚੇਤਾ ਹੋਏ ਕਿ ਆਪਾਂ ਪਿਛਲੇ ਵੀ ਕੁਝ ਟਾਕ ਸ਼ੋਜ਼ ਵਿੱਚ ਗੱਲ ਕੀਤੀ ਕਿ ਕੈਲੀਫੋਰਨੀਆ ਜਿਹੜੇ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਕੁਝ AI ਦੇ ਨਾਲ ਰਿਲੇਟਡ ਜਿਹੜੇ ਕੰਮਕਾਰ ਸਿਲੀਕਨ ਵੈਲੀ ਦੇ ਜਿਹੜੇ ਪਾਇਨੀਅਰਸ ਆ, ਜਿਹੜੇ ਉਹਨਾਂ ਦੇ ਨਾਲ ਕੁਝ ਸਟੇਟ ਦੇ ਲੈਵਲ ਤੇ ਮਿਲ ਕੇ ਕੋਲੈਬੋਰੇਟਿਵ ਐਫਰਟਸ ਵੀ ਕੀਤੇ। ਟ੍ਰੇਨਿੰਗ ਵਗੈਰਾ ਦੀ ਆਪਾਂ ਗੱਲ ਕੀਤੀ ਸੀ, ਟ੍ਰੇਨਿੰਗ ਵੀ ਹੋਰ ਵੀ ਕੋਲੈਬੋਰੇਟਿਵ ਐਫਰਟਸ ਉਹਨਾਂ ਕੀਤੀ ਜਿੱਥੋਂ ਉਹਨਾਂ ਫੀਡਬੈਕ ਲਈ। ਸੋ ਇਹ ਸਾਰੀ ਚੀਜ਼ਾਂ ਦੇ ਮੱਦੇਨਜ਼ਰ ਸਤੰਬਰ 6 2023 ਦੇ ਵਿੱਚ ਗਵਰਨਰ ਨਿਊਸਮ ਨੇ ਇੱਕ ਐਗਜ਼ੈਕਟਿਵ ਆਰਡਰ N1213 N1213 ਉਹ ਨਾ ਸਾਈਨ ਕੀਤਾ। ਸੋ ਬੇਸਿਕਲੀ ਉਹ ਜਿਹੜਾ ਐਗਜ਼ੈਕਟਿਵ ਆਰਡਰ ਸੀ ਉਹ ਐਮਫਸਾਈਜ਼ ਕਰਦਾ ਸੀ ਵੀ ਜਿਹੜਾ ਕੈਲੀਫੋਰਨੀਆ ਦਾ ਰੋਲ ਹੋਊਗਾ ਡਿਵੈਲਪਮੈਂਟ ਆਫ ਜਨਰੇਟਿਵ AI, ਤੇ ਕੁਝ ਉਹਨਾਂ ਕੀ ਡਾਇਰੈਕਟਿਵ ਉਹਦੇ ਵਿੱਚ ਦਿੱਤੇ ਸੀ, ਜਿਹਦੇ ਵਿੱਚ ਇਨਕਲੂਡਿੰਗ ਸੀ ਵੀ ਰਿਸਕ ਜਿਹੜੇ ਇਹਦੇ ਨਾਲ ਰਿਲੇਟਡ ਕਿਹੜੇ ਹੋਣਗੇ ਇਸ ਇਮਰਜਿੰਗ ਟੈਕਨੋਲੋਜੀਜ਼ ਦੇ ਨਾਲ, ਹੈ ਨਾ, ਤੇ ਉਹਦੇ ਨਾਲ ਵੀ ਆਪਾਂ ਸਟੇਟ ਗਵਰਨਮੈਂਟਸ ਜਿਹੜੀਆਂ ਉਹ ਕਿੱਦਾਂ ਪ੍ਰਿਪੇਅਰ ਹੋਣ ਜਿਹੜੇ ਇਹਦੇ ਰਿਸਕ ਉਹਨੂੰ ਡੀਲ ਕਰਨ ਦੇ ਵਿੱਚ, ਹੈ ਨਾ। ਕਿਉਂਕਿ ਇੱਕ ਚੀਜ਼ ਮੈਂ ਦੁਬਾਰਾ ਰਿਪੀਟ ਕਰਦਾ ਕਿ AI ਜਿਹੜੀ ਆ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਆ, ਅਨਲਾਈਕ ਐਨੀ ਅਦਰ ਟੈਕਨੋਲੋਜੀ। ਜੇ ਆਪਾਂ ਕਹਿੰਦੇ ਵੀ ਸੋਸ਼ਲ ਮੀਡੀਆ ਬਹੁਤ ਤੇਜ਼ੀ ਦੇ ਨਾਲ ਵਧਿਆ, ਇਹ ਉਹ ਤੋਂ ਵੀ ਤੇਜ਼ ਆ, ਇਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਦੇ ਤੋਂ ਵੀ ਜ਼ਿਆਦਾ ਤੇਜ਼ ਆ। ਸਹੀ ਗੱਲ ਹੈ ਨਾ। ਤੇ ਉਹਦੇ ਤੋਂ ਬਾਅਦ ਜਦੋਂ ਗੈਵਿਨ ਨਿਊਸਮ ਨੇ ਆਪਣਾ ਐਗਜ਼ੈਕਟਿਵ ਆਰਡਰ ਕੀਤਾ, ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਬਾਈਡਨ ਨੇ ਫੈਡਰਲ ਲੈਵਲ ਤੇ ਵੀ 1 ਅਕਤੂਬਰ 3 ਨੂੰ ਆਰਡਰ ਜਿਹੜਾ ਉਹ ਜਾਰੀ ਕਰ ਦਿੰਦਾ, ਜਿਹਨੂੰ ਵਾਈਟ ਉਹਦਾ ਵੀ ਨਾਂ ਸੇਫ, ਸਿਕਿਉਰ ਐਂਡ ਟਰਸਟਵਰਦੀ ਆਰਟੀਫੀਸ਼ੀਅਲ ਇੰਟੈਲੀਜੈਂਸ, ਹੈ ਨਾ, ਦੇ ਨਾਲ ਸੀ ਉਹ। ਸੋ ਉਹਦੇ ਵਿੱਚ ਰਾਜਕਰਨ ਇਹ ਮਤਲਬ ਇਹ ਸਾਰੇ ਜਿਹੜੇ ਇਸ ਤਰ੍ਹਾਂ ਕੰਮ ਜਿਹੜਾ ਉਹ ਚੱਲਦਾ ਰਿਹਾ। ਹੁਣ ਉਸ ਤੋਂ ਬਾਅਦ ਕੱਲਾ US ਦੇ ਵਿੱਚ ਹੀ ਨਹੀਂ, ਮੈਂ ਦੱਸਦਾ ਕਿ ਜਦੋਂ ਆਪਾਂ ਯੂਰਪ ਦੀ ਗੱਲ ਕਰਦੇ ਰੈਗੂਲੇਸ਼ਨ ਦੇ ਵਿੱਚ, ਸਾਨੂੰ ਪਤਾ ਵੀ ਯੂਰਪ ਜਿਹੜਾ ਵਾ US ਤੋਂ 4 ਕਦਮ ਅੱਗੇ ਰਹਿੰਦਾ ਹਮੇਸ਼ਾ, ਸਹੀ ਗੱਲ, ਹੈ ਨਾ। ਤੇ ਉਹਦੇ ਵਿੱਚ ਦਸੰਬਰ 9 2023 ਦੇ ਵਿੱਚ ਯੂਰਪੀਅਨ ਯੂਨੀਅਨ ਨੇ ਵੀ ਇੱਕ ਪ੍ਰੋਵੀਜ਼ਨਲ ਐਗਰੀਮੈਂਟ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਐਕਟ ਜਿਹੜਾ ਉਹ ਬਣਾਇਆ ਸੀ, ਹੈ ਨਾ, ਜਿਹਦੇ ਵਿੱਚ ਉਹਨਾਂ ਦਾ ਵੀ ਪ੍ਰਾਇਮਰੀਲੀ ਕੰਮ ਸੇਮ ਹੀ ਸੀ ਵੀ AI ਨੂੰ ਜਿੱਦਾਂ ਕਿੱਦਾਂ ਰੈਗੂਲੇਟ ਕੀਤਾ ਜਾਏ। ਤੇ ਉਸ ਤੋਂ ਬਾਅਦ ਚਾਈਨਾ ਨੇ ਵੀ ਆਪਣਾ ਤਰ੍ਹਾਂ ਦਾ ਕੀਤਾ, ਪਰ ਚਲੋ ਉਹਨਾਂ ਦਾ ਸਕੋਪ ਡਿਫਰੈਂਟ ਸੀ, ਉਹਨੂੰ ਵੀ ਵੱਧ ਤੋਂ ਵੱਧ ਹਾਰਨੈਸ ਕਿੱਦਾਂ ਕੀਤਾ ਜਾਏ ਉਸ ਵਿੱਚ ਆਪਾਂ ਨਹੀਂ ਜਾਂਦੇ। ਫਿਰ ਆਪਾਂ ਉਤੋਂ ਇਹ ਸਾਰੀਆਂ ਜਦੋਂ ਬੈਕਗਰਾਉਂਡ ਦੇ ਉੱਤੇ ਕੰਮ ਚੱਲਦਾ ਪਿਆ, ਤੇ ਉਹਦੇ ਨਾਲ SP 1047 ਜਿਹੜਾ ਇੰਟਰੋਡਿਊਸ ਹੋਇਆ। ਠੀਕ ਆ। ਹੁਣ ਆਪਾਂ ਉਹਦੀ ਰਿਕੁਆਇਰਮੈਂਟਸ ਦੀ ਗੱਲ ਕਰਦੇ ਹਾਂ ਵੀ SP 1047 ਵਿੱਚ ਹੈ ਕੀ ਆ, ਹਾਂ, ਕੀ ਚਾਹੁੰਦੇ ਕੀ ਹੈ, ਕਿੱਦਾਂ ਸੇਫਟੀ ਦੀ ਗੱਲ ਕਰਦੇ ਆ। ਹਾਂਜੀ। ਸੋ ਪਹਿਲੀ ਚੀਜ਼ ਤੇ ਰਾਜਕਰਨ ਇਹ ਹੈ ਕਿ ਜਿਹੜੇ SP 1047 ਉਹ ਰੈਗੂਲੇਸ਼ਨ ਦੀ ਗੱਲ ਕਰਦੇ ਆ, ਲਾਰਜ ਸਕੇਲ AI ਸਿਸਟਮ, ਬਹੁਤ ਵੱਡੇ ਜਿਹੜੇ AI ਸਿਸਟਮਸ ਆ, ਛੋਟਿਆਂ ਦੀ ਨਹੀਂ। ਹਾਂਜੀ। ਸੋ ਉਹਦੀ ਜਿਹੜੀ ਮੇਜਰ ਰਿਕੁਆਇਰਮੈਂਟ ਆ ਉਹ ਇਹ ਆ ਕਿ ਜਿਹੜੇ ਮਸ਼ੀਨ ਲਰਨਿੰਗ ਬੇਸਡ ਜਿਹੜੇ ਮਾਡਲਸ ਹੈਗੇ ਆ, ਮੈਂ ਫਿਰ ਨਾ ਥੋੜੀ ਜਿਹੀ ਰੈਪੀਟੇਟਿਵ ਗੱਲ ਹੋ ਜੂਗੀ ਪਰ ਕੰਟੈਕਸਟ ਬਣਾਉਣ ਦੇ ਲਈ ਜ਼ਰੂਰੀ ਆ। ਜਿਹੜੇ ਮਸ਼ੀਨ ਲਰਨਿੰਗ ਮਾਡਲ ਹੁੰਦੇ ਆ, ਬੇਸਿਕਲੀ ਉਹਨਾਂ ਦਾ ਕੰਮ ਹੁੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਪ੍ਰੈਡਿਕਸ਼ਨਸ ਬਣਾਉਣੀਆਂ, ਹੈ ਨਾ, ਰਿਕਮੈਂਡੇਸ਼ਨ ਕਰਨੀਆਂ ਤੇ ਡਿਸੀਜਨ ਜਿਹੜੇ ਬਣਾਉਂਦੇ ਆ, ਡਾਟਾ ਫੀਡ ਕਰਨਾ ਉਹਨਾਂ ਨੂੰ, ਉਹਦੇ ਬੇਸ ਤੇ ਡਿਸੀਜਨ ਬਣਾਉਂਦੇ ਆ। ਸਹੀ ਗੱਲ। ਸੋ ਉਹਦੇ ਨਾਲ ਇਹ ਆ ਕਿ ਇਹਨਾਂ ਨੂੰ ਜਿਨ੍ਹਾਂ ਦੀ ਪਾਵਰ, ਇੱਕ ਦੇ ਵਿੱਚ ਮੈਂ ਟਰਮ ਯੂਜ਼ ਕਰਨ ਲੱਗਾ 10⁻26, ਹੈ ਨਾ, ਤੇ ਉਹਨੂੰ ਫਲੋਟਿੰਗ ਪੁਆਇੰਟ ਆਪਰੇਸ਼ਨਸ, ਹੈ ਨਾ, ਕਈ ਸ਼ਾਇਦ ਇਹ ਗੱਲ ਨਾ ਫਲॉप ਵੀ ਕਹਿੰਦੇ ਉਹਨੂੰ, ਜਿਹੜੇ ਟੈਕ ਵਾਲੇ ਲੋਕਾਂ ਨੂੰ ਸਮਝ ਹੋਏਗੀ, ਪਰ ਕਹਿਣ ਦਾ ਮਤਲਬ ਮੋਟੇ ਤੌਰ ਦੇ ਉੱਤੇ ਇਹ ਕਹ ਲਓ ਵੀ ਜਿਹੜਾ ਹਾਈ ਪਰਫਾਰਮਿੰਗ ਜਿਹੜੇ ਮਾਡਲਸ ਆ, ਉਹ ਪਹਿਲੀ ਚੀਜ਼ ਆ, ਉਹ ਹੀ AI ਸਿਸਟਮ ਦੇ ਅੰਦਰ ਕਵਰ ਹੋਣਗੇ, ਠੀਕ ਆ, ਛੋਟੇ ਨਹੀਂ। ਦੂਸਰੀ ਚੀਜ਼ ਆ ਕਿ ਇਹਦੇ ਵਿੱਚ ਸੇਫਟੀ ਅਸੈਸਮੈਂਟ ਰਿਕੁਆਇਰਮੈਂਟ ਆ ਵੀ ਇਸ ਐਕਟ ਦੇ ਅੰਦਰ ਜਿਹੜੇ ਡਿਵੈਲਪਰ ਆ ਉਹਨਾਂ ਨੇ ਅਸੈਸ ਕਰਨਾ ਪਊਗਾ ਵੀ ਜਿਹੜੇ ਕੀ ਕੁਝ ਕਵਰਡ ਆ ਇਸ AI ਮਾਡਲ ਦੇ ਉੱਤੇ, ਤੇ ਉਹਦੇ ਨਾਲ ਉਹਨਾਂ ਨੂੰ ਇਨਸ਼ੋਰ ਕਰਨਾ ਪਊਗਾ ਵੀ ਉਹਦੇ ਨਾਲ ਕੋਈ ਰਿਸਕ ਜਾਂ ਆਫ ਪਬਲਿਕ ਸੇਫਟੀ ਜਾਂ ਵੈਲਫੇਅਰ ਨਾ ਹੋਏ ਕੋਈ, ਹੈ ਨਾ।
ਵੀ ਇਹਦੇ ਨਾਲ ਕੋਈ ਇਦਾਂ ਦੀ ਚੀਜ਼ ਨਾ ਹੋਏ ਵੀ ਜਿੱਦਾਂ ਮੰਨ ਲਓ ਵੀ ਸਾਨੂੰ ਫਿਊਚਰ ਵਿੱਚ ਪਤਾ ਵੀ ਨੈਟਵਰਕ ਬੇਸਡ ਗ੍ਰਿਡਸ ਆ, ਮੈਂ ਐਗਜ਼ਾਮਪਲ ਲੈਣਾ, ਤੇ ਕੋਈ ਇਦਾਂ ਦਾ ਇਨਫਰਾਸਟ੍ਰਕਚਰ AI ਦੇ ਨਾਲ ਨਾ ਡਿਵੈਲਪ ਹੋ ਸਕੇ ਜਿਹਦੇ ਨਾਲ ਤੁਸੀਂ ਗ੍ਰਿਡ ਨੂੰ ਸ਼ਟ ਡਾਊਨ ਕਰ ਸਕੋ, ਜਾਂ ਕੋਈ ਬਾਇਓਲੋਜੀਕਲ ਵੈਪਨਸ ਨੂੰ ਤੁਸੀਂ ਜਨਰੇਟ ਕਰ, ਜਾਂ ਜਿਹਨਾਂ ਕੋਈ ਮਾਸ ਕੈਜੂਅਲਿਟੀਜ਼, ਸਾਈਬਰ ਅਟੈਕ ਵਗੈਰਾ ਹੋ ਜਾਣ, ਜਾਂ ਕ੍ਰਿਟੀਕਲ ਇਨਫਰਾਸਟ੍ਰਕਚਰ ਜਿਹੜਾ ਉਹਨੂੰ ਜਿਹੜੇ ਆ ਬੈਡ ਐਕਟਰਸ ਆ ਉਹ ਯੂਜ਼ ਕਰ ਲੈਣ। ਯੂਜ਼ ਕਰ ਸਕਣ, ਜਿਹਦਾ ਕਿ ਡੈਮੇਜ ਹੂੰ। 500 ਮਿਲੀਅਨ ਤੋਂ ਜਾਂ ਉਹਦੇ ਤੋਂ ਜ਼ਿਆਦਾ ਦਾ ਡੈਮੇਜ ਜਿਹੜਾ ਹੋਏ, ਹਨਾ, ਹੂੰ, ਨਾ ਹੂੰ, ਹੋਏ। ਹੂੰ। ਸੋ ਇਹ ਜਿਹੜੀ ਰਿਕੁਆਇਰਮੈਂਟ ਆ, ਇਸ ਜਿਹੜੇ ਡਿਵੈਲਪਰਸ ਆ ਉਹਨਾਂ ਨੂੰ ਵਿੱਚ ਪਾਉਣੀ ਪਏਗੀ। ਤੀਸਰੀ ਚੀਜ਼ ਇਹ ਆ ਜਿਹਦੇ ਉੱਤੇ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਜਿਹੜੀ ਸਮੱਸਿਆ ਸਿਲੀਕਨ ਵੈਲੀ ਦੇ ਵਿੱਚ ਲੋਕਾਂ ਨੂੰ ਆ ਰਹੀ ਹੈ, ਉਹਦੇ ਬਾਰੇ ਵੀ ਆਪਾਂ ਅਗਲੇ ਟਾਕ ਸ਼ੋ ਵਿੱਚ ਗੱਲ ਕਰਾਂਗੇ ਕੀ ਸਮੱਸਿਆਵਾਂ, ਪਰ ਮੈਂ ਮਾੜੇ ਜਿਹੇ ਨੂੰ ਟੱਚ ਕਰ ਦਿੰਦਾ ਕਿ ਥਰਡ ਪਾਰਟੀ ਟੈਸਟਿੰਗ, ਜਿਹੜੇ AI ਦੇ ਡਿਵੈਲਪਰ ਹੋਣਗੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਪਊਗਾ ਰਿਟਨ ਸੇਫਟੀ ਐਂਡ ਸਿਕਿਉਰਿਟੀ ਪ੍ਰੋਟੋਕਾਲਸ, ਜਿਹਦੇ ਵਿੱਚ ਇਨਫ ਡਿਟੇਲਸ ਹੋਣ ਕਿ ਮੰਨ ਲਓ ਵੀ ਕੋਈ ਮਾਡਲ ਜਿਹੜਾ ਉਹ ਮੈਂ ਐਗਜ਼ਾਮਪਲ ਲੈ ਰਿਹਾ ਵੀ ਮਾਈਕਰੋਸਾਫਟ ਕੋਈ ਮਾਡਲ ਬਣਾਉਂਦੀ ਆ, ਉਹ ਪ੍ਰੋਵੀਜ਼ਨਸ ਜਿਹੜੀਆਂ ਉਹਦੀਆਂ ਇੰਨੀਆਂ ਰਿਟਨ ਤੇ ਇੰਨੀਆਂ ਕਲੀਅਰ ਹੋਣੀਆਂ ਚਾਹੀਦੀਆਂ ਕਿ ਮੰਨ ਲਓ ਵੀ ਰਾਜਕਰਨ ਤੇ ਹਰਵਿੰਦਰ ਨੇ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕੋਈ ਕੰਪਨੀ ਬਣਾਈ ਆ, ਉਹ ਵੀ ਮੈਂ ਐਗਜ਼ਾਮਪਲ ਹੀ ਲੈ ਰਿਹਾ, ਉਹਦੀ ਵੀ ਉਹ ਵੀ ਸ਼ਾਇਦ ਜਿਹੜੀ ਬਣੀ ਜਾਵੇ, ਕੀ ਪਤਾ। ਹਾਂਜੀ, ਉਹ ਵੀ ਉਹਨੂੰ ਟੈਸਟ ਕਰ ਸਕਣ। ਠੀਕ ਹੈ, ਹੂੰ। ਰਾਈਟ ਨਾਓ ਤੇ LLMs ਜਿਹੜੇ ਆ ਉਹ ਬਲੈਕ ਬਾਕਸ ਹੀ ਹੈ ਨਾ, ਬਾਕੀਆਂ ਵਾਸਤੇ ਪ੍ਰੋਪਰਾਈਟਰੀ ਹੈ ਕੰਪਨੀਆਂ ਵਾਸਤੇ। ਹਾਂਜੀ, ਹਾਂਜੀ, ਬਿਲਕੁਲ ਸਹੀ ਗੱਲ ਹੈ। ਹੂੰ। ਅਗਲੀ ਚੀਜ਼ ਆ ਸ਼ਟ ਡਾਊਨ ਕੈਪੇਬਿਲਿਟੀ। ਇਸ ਹੂੰ। ਐਕਟ ਦੇ ਅੰਡਰ, ਪ੍ਰਪੋਜ਼ਡ ਐਕਟ ਦੇ ਅੰਡਰ ਜਿਹੜੇ ਡਿਵੈਲਪਰ ਆ ਉਹਨਾਂ ਨੂੰ ਇੰਪਲੀਮੈਂਟ ਕਰਨਾ ਪਊਗਾ ਵੀ ਜਿਹੜੇ AI ਜਿਹੜੇ ਮਾਡਲ ਆ ਉਹਨਾਂ ਨੂੰ ਸ਼ਟ ਡਾਊਨ ਕਰਨ ਦਾ ਕੋਈ ਮਾਸਟਰ ਸਵਿਚ ਹੋਵੇ। ਹੂੰ, ਹੂੰ, ਹੂੰ। ਠੀਕ ਆ, ਤੇ ਸੇਫਟੀ ਦੇ ਵਾਸਤੇ। ਅਗਲੀ ਚੀਜ਼ ਆ ਐਨੂਅਲ ਕੰਪਲਾਇੰਸ, ਸਾਲਾਨਾ ਉਹਨਾਂ ਨੂੰ ਜਿਹੜਾ ਉਹ ਕੰਪਲਾਇੰਸ ਕਰਨਾ ਪਊਗਾ, ਪੋਜ਼ਿਟਿਵ ਡਿਟਰਮੀਨੇਸ਼ਨ ਕਰਕੇ ਸਾਲਾਨਾ ਜਿਹੜੀ ਉਹਨਾਂ ਨੂੰ ਕੰਪਲਾਇੰਸ ਜਿਹੜੀ ਉਹ ਕਰਨੀ ਪਊਗੀ। ਅਗਲੀ ਚੀਜ਼ ਆ ਸੇਫਟੀ ਇਨਸੀਡੈਂਟ ਰਿਪੋਰਟਿੰਗ, ਤੇ ਉਹ ਮੈਂਡੇਟਰੀ ਰਿਪੋਰਟਿੰਗ ਹੋਗੀ AI ਸੇਫਟੀ ਦੇ ਰਿਲੇਟਡ ਜਿਹੜੀ ਆ, ਹੈਨਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਟੈਕਨੋਲੋਜੀ ਐਂਡ ਜਿਹੜੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਟੈਕਨੋਲੋਜੀ ਦੇ ਨਾਲ ਜੇ ਮੰਨ ਲਓ ਕੋਈ ਇਦਾਂ ਦਾ ਇਨਸੀਡੈਂਟ ਹੋ ਜਾਂਦਾ, ਹੈਨਾ, ਤੇ ਇਹ ਕੋਈ ਇਨਸੀਡੈਂਟ ਜਿਹੜਾ ਉਹਨਾਂ ਨੂੰ 72 ਘੰਟੇ ਦੇ ਵਿੱਚ ਇਨਫੋਰਮ ਕਰਦੇ ਵਿਦਿਨ 3 ਡੇਜ਼, ਮੰਨ ਲਓ AI ਦੇ ਨਾਲ ਰਿਲੇਟਡ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੁੰਦਾ, ਉਹਨਾਂ ਦੀ ਰਿਕੁਆਇਰਮੈਂਟ ਬਣ ਜਾਂਦੀ ਹੈ। ਅਗਲੀ ਚੀਜ਼ ਹੈ ਵਿਸਲ ਬਲੋਅਰ ਪ੍ਰੋਟੈਕਸ਼ਨ, ਉਹ ਤਾਂ ਜੈਨਰਿਕ ਸਮਝੀ ਹੁੰਦੀ ਹੈ ਸਾਰਿਆਂ ਨੂੰ, ਹੈਨਾ, ਵੀ ਪ੍ਰੋਟੈਕਟ ਐਂਡ ਇਨਕਰੇਜ ਵਿਸਲ ਬਲੋਇੰਗ ਵਿਦਿਨ AI ਡਿਵੈਲਪਮੈਂਟ ਐਂਟੀਟੀਜ਼। ਇਹਦੇ ਵਿੱਚ ਮੈਂ ਵੀ ਦੱਸਦਾ ਇਹਦਾ ਵੀ ਕਾਰਨ ਇੱਕ ਵੀ ਪੰਡਾ ਬੋਇੰਗ ਦੇ ਨਾਲ ਜੋ ਹੋਇਆ, ਹਨਾ, ਉਹਦੇ ਵਿਸਲ ਬਲੋਅਰ ਨੂੰ ਜਿੱਦਾਂ ਹੈਂਡਲ ਕੀਤਾ ਗਿਆ, ਉਹਦੇ ਕਰਕੇ ਵਿਸਲ ਬਲੋਇੰਗ ਜਿਹੜੀ ਆ ਰੈਗੂਲੇਸ਼ਨਸ ਵਿੱਚ ਇਨ ਜਨਰਲੀ ਬਹੁਤ ਆ ਰਹੀ ਆ। ਤੇ ਆਪਾਂ ਗੱਲ ਕਰਦੇ ਪਾਲਿਸੀਜ਼ ਫॉर ਕੰਪਿਊਟਿੰਗ ਕਲਸਟਰ। ਇਸ ਐਕਟ ਦੇ ਅੰਡਰ ਆਰਗੇਨਾਈਜੇਸ਼ਨ ਜਿਹੜੀਆਂ ਕਿ ਕੰਪਿਊਟਿੰਗ ਕਲਸਟਰ ਮਤਲਬ ਬਹੁਤ ਜ਼ਿਆਦਾ ਜਿਹੜੇ ਕੰਪਿਊਟਰ ਆ ਉਹਨਾਂ ਨੂੰ, ਹਨਾ, ਨੈਟਵਰਕ ਦਾ ਇਨਫਰਾਸਟ੍ਰਕਚਰ ਇਕੱਠੇ ਉਹਨਾਂ ਨੂੰ ਬਣਾ ਕੇ ਉਹਨਾਂ ਜਿਹੜੀ ਪਾਲਿਸੀਜ਼ ਆ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪਊਗਾ ਕਿ ਜਿਹੜੇ ਕਿਹੜੇ ਜਿਹੜੇ ਉਹਨਾਂ ਦੇ ਰਿਸੋਰਸਿਸ ਆ ਉਹਨਾਂ ਨੂੰ ਯੂਜ਼ ਕਰਨਗੇ ਟੂ ਟ੍ਰੇਨ देयर ਮਾਡਲ, ਹੈਨਾ। ਓਕੇ। ਠੀਕ ਆ, ਤੇ ਉਹਨਾਂ ਦੇ ਨਾਲ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਕੰਪਿਊਟਿੰਗ ਕਲਸਟਰ ਨੂੰ ਆਪਰੇਟ ਕਰ ਰਹੀ ਆ, ਉਹਨਾਂ ਨੂੰ ਨਾਲ ਦੀ ਨਾਲ ਇਹ ਵੀ ਦੱਸਣਾ ਪਊਗਾ ਐਕੂਰੇਸੀ ਦੇ ਨਾਲ ਕਿ ਜਿਹੜੀ ਇਨਫੋਰਮੇਸ਼ਨ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਆ ਉਹਦੇ ਵਿੱਚ ਕਿੰਨੀ ਐਕੂਰੇਸੀ ਆ ਸਾਲਾਨਾ ਬੇਸ, ਹੈ ਨਾ, ਮਤਲਬ ਕਿ ਰੈਗੂਲਰਲੀ ਉਹਨਾਂ ਨੂੰ ਦੱਸਣਾ ਪਊਗਾ ਵੀ ਆਪਾਂ ਤੁਹਾਡੇ ਕੀ ਰਿਸੋਰਸਿਸ ਵਰਤ ਰਹੇ ਆ, ਤੇ ਉਹ ਉਹਨਾਂ ਦੀ ਜਿਹੜੀ ਜੇ ਆਪਾਂ ਤੁਹਾਨੂੰ ਜਾਣਕਾਰੀ ਜਿਹੜੀ ਦੇ ਰਹੇ ਆ ਉਹ ਸਹੀ ਹੈ ਕਿ ਨਹੀਂ, ਉਹਨੂੰ ਸਾਲਾਨਾ ਤੌਰ ਤੇ। ਜਿਹੜੇ ਅਖੀਰਲੀ ਚੀਜ਼ ਆ ਉਹ ਕਾਫੀ ਇਹਨਾਂ ਘਟਾ ਦਿੱਤੀ ਹੈ ਆਲਰੇਡੀ, ਪਰ ਅਜੇ ਵੀ ਹੈਗੀ ਆ ਪੈਨਲਟੀਜ਼ ਫॉर ਨਾਨ ਕੰਪਲਾਈਂਸ। ਠੀਕ ਆ, ਸੋ ਉਹਦੇ ਵਿੱਚ ਇਹ ਆ ਵੀ ਜੇ ਕੋਈ ਇਹਨਾਂ ਦੇ ਨਾਲ ਨਹੀਂ ਕੰਪਲਾਈਂਸ ਹੁੰਦਾ, ਨਹੀਂ ਮੰਨਦਾ ਇਹਨਾਂ ਦੀ ਗੱਲ ਹਾਂਜੀ, ਨੂੰ, ਤੇ ਉਹਨਾਂ ਨੂੰ ਇੰਜੈਕਸ਼ਨਸ ਮਿਲਣਗੀਆਂ, ਫਾਈਨ ਵੀ ਹੋ ਸਕਦੇ। ਅਦਰ ਪੈਨਲਟੀ ਇੱਕ ਮੈਂ ਦੇਖਦਾ ਸੀ ਵੀ ਇਨਕਲੂਡਿੰਗ ਪ੍ਰੈਜ਼ੈਂਟ ਟਾਈਮ ਸ਼ਾਇਦ ਉਹ ਹਟਾ ਦਿੱਤਾ ਹੁਣ ਡਿਵੈਲਪਰਸ ਵਾਸਤੇ, ਪਰ ਅਜੇ ਵੀ ਜਿਹੜੀਆਂ ਪੈਨਲਟੀਜ਼ ਉਹ ਹੈਗੀਆਂ, ਹੈਨਾ। ਸੋ ਇਹ ਆ ਮੋٹے ਤੌਰ ਦੇ ਉੱਤੇ। ਸੋ ਬੇਸਿਕਲੀ ਸੋ ਇਹ ਹਰਵਿੰਦਰ ਇਹ ਜਿਹੜੀ ਇਹਨਾਂ ਨੇ ਵਿੱਚ $100 ਮਿਲੀਅਨ ਵਾਲੀ ਮੱਦ ਵਿੱਚ ਨਾਲ ਰੱਖੀ ਆ ਵੀ ਜਿਹੜੇ ਲਾਰਜ ਸਕੇਲ LLC ਜਿੱਦਾਂ ਤੁਸੀਂ ਕਿਹਾ ਵੀ ਲਰਨਿੰਗ ਜਿਹੜੇ ਆ, ਸੋ ਇਹ ਚੋਰ ਮੋਰੀ ਹੋਈ ਹੋਗੀ ਵੀ ਜੇ ਕਵੇ ਕੋਈ ਵੀ ਨਹੀਂ ਜੀ ਸਾਡਾ ਖਰਚਾ ਤਾਂ 100 ਮਿਲੀਅਨ ਤੋਂ ਘੱਟ ਹੋਣਾ ਇਸ ਦੇ ਉੱਤੇ, ਸੋ ਉਹਦੇ ਤੇ ਰੈਗੂਲੇਸ਼ਨ ਨਹੀਂ ਲਾਗੂ ਹੋਣੀ। ਇਹ ਕਿਤੇ ਨਾ ਕਿਤੇ ਇਹਨਾਂ ਨੇ ਸਾਹ ਵੀ ਦਿੱਤਾ ਹੈ, ਕਿਤੇ ਨਾ ਕਿਤੇ ਫੜਿਆ ਵੀ ਹੈ, ਪਰ ਉਹਨਾਂ ਨੂੰ ਨਾਲ ਇਹ ਵੀ ਪਤਾ ਵੀ ਵੱਡੀਆਂ ਕੰਪਨੀਆਂ ਦਾ ਆਬਵੀਅਸਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ, ਉਹਨਾਂ ਨੂੰ ਲਰਨਿੰਗ ਦੇ ਉੱਤੇ ਖਰਚਾ ਜਿਹੜਾ ਉਹ ਜ਼ਿਆਦਾ ਆਊਗਾ। ਮੇਬੀ ਇਹ ਛੋਟੀ ਕੰਪਨੀਆਂ ਨੂੰ ਸਾਹ ਆ ਜਾਊਗਾ ਇਹਦੇ ਨਾਲ ਥੋੜਾ ਜਿਹਾ। ਸੋ ਜਦੋਂ ਵੀ ਰਾਜਕਰਨ ਰੈਗੂਲੇਸ਼ਨ ਬਣਾਉਂਦੇ ਆ ਨਾ, ਤੇ ਇਦਾਂ ਦੇ ਤੁਸੀਂ ਚੋਰ ਮੋਰੀਆਂ ਕਹਿ ਲਓ ਜਾਂ ਮੈਂਡੇਟਰੀ ਚੀਜ਼ਾਂ ਕਹਿ ਲਓ, ਹੈਨਾ, ਇਹ ਰੱਖਣੀਆਂ ਪੈਂਦੀਆਂ, ਕਿਉਂਕਿ ਜੇ ਤੁਸੀਂ ਐਂਡ ਟੂ ਐਂਡ ਹੀ ਤੁਸੀਂ ਇਹਨੂੰ ਰੈਗੂਲੇਟ ਕਰ ਦੋਗੇ ਤੇ ਫਿਰ ਤਾਂ ਡਿਵੈਲਪਮੈਂਟ ਹੀ ਰੁਕ ਜੂਗੀ। ਮੰਨ ਲਓ ਤੁਸੀਂ ਮੈਂ, ਹੈਨਾ, ਵੀ ਆਪਾਂ ਮਾਈਕਰੋਸਾਫਟ ਜਾਂ ਗੂਗਲ ਜਾਂ ਐਪਲ ਵਰਗਿਆਂ ਨਾਲ ਸਿੱਧਾ ਉੱਠ ਕੇ ਕੰਪੀਟ ਥੋੜੀ ਕਰ ਸਕਦੇ ਆ, ਨਹੀਂ ਕਰ ਸਕਦੇ, ਸਹੀ ਗੱਲ। ਆਪਾਂ ਜੇ ਸਾਨੂੰ ਇੰਨਾ ਕੰਪਲੀਟ
ਤੇ ਸਾਡੇ ਸਿਰ ਇੰਨਾ ਬੋਝ ਹੋ ਜਾਊਗਾ ਸਾਡਾ, ਜਿਹੜਾ ਜੇ ਮੰਨ ਲਓ ਅਸੀਂ ਕੁਝ ਇਨਵੈਸਟਮੈਂਟ ਲੈਣੇ ਵੀ ਆ ਮਿਲੀਅਨ 2 ਮਿਲੀਅਨ 4 ਮਿਲੀਅਨ ਡਾਲਰ ਦੀ, ਤੇ ਉਹਦੇ ਨਾਲ ਅਸੀਂ ਆਪਣੀ ਕੋਈ ਕੰਪਨੀ ਸ਼ੁਰੂ ਕਰਦੇ ਆ, ਰੈਗੂਲੇਸ਼ਨ ਹੀ ਸਾਡੇ ਉੱਪਰ ਇੰਨੀਆਂ ਹਾਵੀ ਹੋ ਜਾਣਗੀਆਂ ਕਿ ਆਪਾਂ ਆਪੇ ਕਰ ਹੀ ਨਹੀਂ ਸੋਚ ਸਕਦੇ ਸਕਦੇ, ਕੁਛ। ਹੈ ਨਾ। ਸੋ ਹੂੰ। ਇਦਾਂ ਦਾ ਸਾਥ ਉਹਨਾਂ ਨੂੰ ਦੇਣਾ ਹੀ ਪੈਂਦਾ ਛੋਟੀਆਂ ਕੰਪਨੀਆਂ ਦੇ ਵਾਸਤੇ। ਪਰ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਰਿਲੇਟਡ ਗੱਲ ਕਰਦੇ ਹਾਂ, ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਇੰਪਲੀਮੈਂਟੇਸ਼ਨ ਆ, ਉਹਦੀ ਮੈਂ ਇੱਕ ਰੀਸੈਂਟ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਜਿਹੜੀ ਓਪਨ ਏਆਈ ਆ, ਹੈ ਨਾ, ਉਹਦੀ ਕੋਲੈਬੋਰੇਸ਼ਨ ਆ ਹੁਣ ਐਪਲ ਦੇ ਨਾਲ ਕਰ ਵੀ ਰਹੇ ਆ, ਹਾਂ। ਹੈ ਨਾ। ਤੇ ਉਹ ਸਹੀ। ਤਾਂ 100 ਮਿਲੀਅਨ ਉਹ ਤਾਂ ਬਿਲੀਅਨਸ ਡਾਲਰ ਦੀ ਗੱਲ ਆ, ਟ੍ਰਿਲੀਅਨ ਡਾਲਰ ਦੀ ਹੈ ਨਾ। ਕੰਪਨੀ ਉਹਦਾ। ਸੋ ਦੇ ਰਨ ਇਨਟੂ ਬਿਲੀਅਨਸ ਆਫ ਡਾਲਰਸ। ਸੋ Yeah. ਜਿਹੜੀ ਉਹਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜੇ 100 ਮਿਲੀਅਨ ਡਾਲਰ ਦੀ ਡਿਪਲੋਇਮੈਂਟ ਦੀ ਜਾਂ ਉਹਦੇ ਇਨਫਰਾਸਟ੍ਰਕਚਰ ਦੀ ਗੱਲ ਕਰਦੇ, ਜੇ ਵੀ ਉਹਦੇ ਲੈਂਗੁਏਜ ਉਨੀ ਕਲੀਅਰ ਨਹੀਂ ਆ, ਪਰ ਜਿੰਨੀ ਕਿ ਸਾਨੂੰ ਸਮਝ ਆਈ ਆ, ਸੋ ਉਹ ਕੰਪੈਰੀਟਿਵਲੀ ਇੱਕ ਛੋਟੀ ਅਮਾਉਂਟ ਆ 100 ਮਿਲੀਅਨ, ਹੈ ਨਾ। ਪਰ ਇਹਦੇ ਨਾਲ ਇਹ ਇੰਨੀ ਕੁ ਮੈਨੂੰ ਲੱਗਦਾ ਕਿ ਇੰਨੀ ਕੁ ਮੇਰੇ ਆਪਣੇ ਐਕਸਪੀਰੀਅੰਸ ਤੋਂ ਵੀ ਇੰਨੀ ਕੁ ਅਮਾਉਂਟ ਹੈਗੀ ਹੈ ਵੀ ਕੋਈ ਸਟਾਰਟਅਪ ਵੱਡੀ ਹੋ ਸਕੇ, ਤੇ ਜਦੋਂ ਕੋਈ 100 ਮਿਲੀਅਨ ਡਾਲਰ ਦੇ ਆਸ-ਪਾਸ ਜਿਹੜੀ ਉਹਦੀ ਪਹੁੰਚ ਰਿਕੁਆਇਰਮੈਂਟ ਦੇ ਗਿਆ। ਆਸ-ਪਾਸ ਪਹੁੰਚ ਗਈ, ਤੇ ਉਹਦੇ ਕੋਈ ਇੰਨਾ ਫੰਡ ਜਾਂ ਰਿਸੋਰਸਿਸ ਹੋਣ ਪਿਓ ਕੰਪਲਾਇੰਸ ਨੂੰ ਕੰਪਲਾਈ ਕਰ ਸਕੇ। ਸੋ ਜੇ ਦੱਸਦੇ ਜੇ ਇਨਫੈਕਟ ਮੈਂ ਕਰੈਕਟ ਕਰਦਾ ਜਾਵਾਂ, ਜਿਹੜਾ ਇਹ ਨਾ ਦੋਨਾਂ ਸਦਨਾਂ 'ਚ ਪਾਸ ਹੋ ਗਿਆ, ਇਹ ਹੁਣ ਜੀ, ਗਵਰਨਰ ਦੇ ਕੋਲ ਜਿਹੜਾ ਗਵਰਨਰ ਉਹ ਦੇ ਕੋਲ ਜਾਣਾ, ਸਾਈਨ ਦੇ ਲਈ ਸਾਈਨ ਜਾਣਾ। ਦੇ ਲਈ ਜਿਹੜਾ ਉਹ ਜਾਣਾ ਆ। ਸੋ ਉਹ ਮੈਂ ਸੌਰੀ ਪਹਿਲਾਂ ਮੈਂ ਕਲੀਅਰ ਕਰਦਾ, ਇਸ ਦੇ ਹਾਂਜੀ, ਵਿੱਚ ਪਹਿਲੋਂ ਸੈਨੇਟ 'ਚ ਆਇਆ ਸੀਗਾ, ਤਾਂ ਹੀ ਐਸਬੀ ਤੋਂ ਆ ਸ਼ੁਰੂਆਤ ਹੋਇਆ, ਜੀ, ਫਿਰ ਇਹ ਅਸੈਂਬਲੀ 'ਚ ਗਿਆ, ਅਸੈਂਬਲੀ ਦੇ ਵਿੱਚ ਥੋੜ੍ਹੀਆਂ ਇਹਦੇ ਵਿੱਚ ਅਮੈਂਡਮੈਂਟਸ ਹੋਈਆਂ, ਫਿਰ ਉਹ ਪਾਸ ਹੋਇਆ, ਫਿਰ ਦੁਬਾਰਾ ਸੈਨੇਟ 'ਚ ਗਿਆ, ਤੇ ਉੱਥੇ ਵੀ ਜਿਹੜਾ ਇਹ ਪਾਸ ਜਿਹੜਾ ਹੋ ਗਿਆ। ਸੋ ਦੱਸ ਜਾਈਏ 30 ਜਾਣੇ ਹੱਕ 'ਚ ਤੇ 9 ਜਾਣੇ ਉਲਟ ਜਿਹੜੇ ਇਸ ਦੇ ਵਿੱਚ ਵੋਟ ਵਿਰੋਧ ਵਿੱਚ। ਪਈ ਆ। ਸਟੇਟ ਜਿਹੜੀ ਸੈਨੇਟ ਦੇ ਵਿੱਚ, ਅਸੈਂਬਲੀ ਦੇ ਵਿੱਚ 48 ਲੋਕਾਂ ਨੇ ਹੱਕ 'ਚ ਪਾਇਆ, 16 ਨੇ ਉਲਟ ਪਾਇਆ, ਤੇ 15 ਨੇ ਹਿੱਸਾ ਨਹੀਂ ਲਿਆ। 15 ਨੇ ਜਿਹੜੀ ਇਸ ਦੇ ਹਾਂ, ਵਿੱਚ ਵੋਟ ਨਹੀਂ ਜਿਹੜੀ ਉਹ ਪਾਈ, ਉਹ ਚੀਜ਼ ਜਿਹੜੀ ਉਹ ਵਾਪਰੀ ਆ। ਸੋ ਦੈਟਸ ਅ ਬਿਗ ਨੰਬਰ। ਵੈਸੇ ਹਰਵਿੰਦਰ, ਮੈਂ ਬੜਾ ਹੈਰਾਨ ਆ ਇਸ ਚੀਜ਼ ਦੇ ਵਿੱਚ ਵੀ ਅਗਲਿਆਂ ਨੂੰ ਫੰਡਿੰਗ ਮਿਲਦੀ ਹੋਣੀ ਨਾ ਇਧਰੋਂ ਉਧਰੋਂ ਖੱਬੇ ਸੱਜਿਓਂ ਵੀ। ਚਲੋ ਹਰ ਇੱਕ ਚੀਜ਼ ਨੈਗੇਟਿਵ ਨਹੀਂ ਹੁੰਦੀ, ਪਰ ਮੈਂ ਇਹਦੇ ਵਿੱਚ ਇਹ ਦੱਸਦਾ ਕਿ ਕਈ ਜਿਹੜੇ ਇਹ ਇਸ ਲਈ ਵੀ ਬੜਾ ਰੌਲਾ ਪੈਂਦਾ ਇਸ ਬਿੱਲ ਦਾ, ਇਹਦੇ ਵਿੱਚ ਨਾ ਇੱਕ ਪੋਲੀਟੀਕਲ ਵੀ ਆਪਾਂ ਗੱਲ ਕਰ ਲੈਂਦੇ ਹਾਂ ਹਾਂ, ਹਾਂ, ਹਾਂ। ਕਿ ਇਹਦੇ ਵਿੱਚ ਨਾ ਇੱਕ ਹੈਗੇ ਆ, ਮੈਂ ਦੱਸਦਾ ਕਿ ਵੀਨਰ ਆ ਜਿਹੜੇ ਇਸ ਬਿੱਲ ਨੂੰ ਲੈ ਕੇ, ਸਕਾਟ ਵੀਨਰ, ਹਾਂਜੀ, ਸਕਾਟ ਵੀਨਰ, ਬੇ ਏਰੀਏ ਦੇ ਜਿਹੜੇ ਸਟੇਟ ਸੈਨੇਟਰ ਨੇ। ਜੀ, ਜੀ। ਹਾਂਜੀ, ਤੇ ਸਕਾਟ ਵੀਨਰ ਆ, ਤੇ ਉਹ ਉਹਨਾਂ ਨੂੰ ਨਾ ਸਭ ਤੋਂ ਜਿਹੜੀ ਵੇਖੋ ਡਿਵਾਈਡ ਇਹਦੇ ਚ ਹੈਗਾ ਟੈਕ ਦਾ ਤੇ ਨਾਨ ਟੈਕ ਦਾ, ਮੋਟੇ ਤੌਰ ਤੇ, ਹੈ ਨਾ। ਈਵਨ ਟੈਕ ਵਿੱਚ ਵੀ ਡਿਵਾਈਡ ਆ, ਪਰ ਜਦੋਂ ਪੋਲੀਟੀਕਲ ਦੇ ਵਿੱਚ ਆਪਾਂ ਗੱਲ ਕਰਦੇ ਨਾਨ, ਜਿਹੜੇ ਤੇ ਐਲ ਏਰੀਏ ਦੇ ਲੋਕ ਹੈਗੇ ਆ, ਜਿਹੜੇ ਸੈਨੇਟਰ ਆ ਜਾਂ, ਹੈ ਨਾ, ਉਹ ਜਿਹੜੇ ਆ ਉਹ ਇਹਦੇ ਹੱਕ ਚ ਆਪੀ ਰੈਗੂਲੇਟ ਕਰੋ, ਜਦ ਕਿ ਜਿਹੜੇ ਬੇ ਏਰੀਆ ਦੇ ਰੈਪਸ ਹੈਗੇ ਆ, ਉਹ ਉਲਟ ਹੈ ਇਹਦੇ, ਤੇ ਉਹ ਹੈਗੇ ਉਲਟ, ਵੀ ਉਹ ਕਹਿੰਦੇ ਵੀ ਨਾ ਕਰੋ। ਹਾਂਜੀ। ਜਿਹੜੇ ਵੀਨਰ ਆ ਉਹ ਭਾਵੇਂ ਡੈਮੋਕ੍ਰੇਟ ਉਹ ਆਪ ਆ, ਪਰ ਉਹਨਾਂ ਨੂੰ ਸਟਰੋਂਗ ਆਪੋਜੀਸ਼ਨ ਮਿਲੀ ਆ ਕਾਂਗਰਸ ਦੇ ਵਿੱਚ ਵੀ ਇਨ ਜਨਰਲ, ਜਦੋਂ ਅਸੀਂ ਦੂਸਰੀ ਸੈਨੇਟ ਉਹਦੀ ਵੀ ਗੱਲ ਕਰਦੇ ਹਾਂ ਫੈਡਰਲ ਦੀ, ਤੇ ਉਹਦੇ ਵਿੱਚ ਵੀ ਜਿਹੜੇ, ਕਿਉਂਕਿ ਬੇ ਏਰੀਆ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ ਜ਼ੋਲ ਲਾਫਗ੍ਰੇਨ ਤੇ ਰੋ ਖੰਨਾ, ਹੈ ਨਾ, ਜੀ, ਜੀ, ਜੀ। ਉਹਨਾਂ ਨੇ ਬਹੁਤ ਜ਼ਿਆਦਾ ਡਿਸੈਂਟ ਇਹਦੇ ਖਿਲਾਫ ਕੀਤਾ, ਈਵਨ ਨੈਂਸੀ ਪੈਲੋਸੀ ਹੋਣਾ ਨੇ ਵੀ। ਉਹ ਕਹਿੰਦੇ ਆ ਵੀ ਸਟੇਟ ਲੈਵਲ ਤੇ ਕਰਨ ਦੀ ਨਹੀਂ ਲੋੜ, ਇਹ ਫੈਡਰਲ ਲੈਵਲ ਤੇ ਹੋਣਾ ਚਾਹੀਦਾ ਹਾਂਜੀ, ਹਾਂਜੀ, ਰੈਗੂਲੇਸ਼ਨ, ਕਹਿੰਦੇ ਵੀ ਜੀ, ਜੀ, ਉਹ ਹੋਵੇ ਸਟੇਟ ਦੇ ਲੈਵਲ ਤੇ ਨਾ ਹੋਵੇ। ਹਾਂਜੀ। ਹੁਣ ਉਹਦੇ ਵਿੱਚ ਹੁਣ ਵੀ ਉਹਦੀ ਵੀ ਆਪਾਂ ਹਾਂਜੀ। ਗੱਲ ਕਰਦੇ ਨਾ ਕਿ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਲੋਕ ਜਿਹੜਾ ਕਿ ਹੁਣ ਇਹਨਾਂ ਦੀ ਥੋੜੀ ਹੈਰਾਨੀ ਦੀ ਵੀ ਗੱਲ ਸੀ, ਕਿਉਂਕਿ ਜਿਹੜੇ ਵੀਨਰ ਆ ਉਹ ਇੰਟੈਂਡ ਕਰਦੇ ਸੀ ਕਿ ਮੈਂ ਜਿਹੜੇ ਜਦੋਂ ਨੈਂਸੀ ਪੈਲੋਸੀ ਰਿਟਾਇਰ ਹੋਣਗੇ ਮੈਂ ਉਹਨਾਂ ਦੀ ਜਗ੍ਹਾ ਤੇ ਆਊਂਗਾ। ਸੋ ਕਹਿੰਦਾ ਮਤਲਬ ਲੋਕਾਂ ਨੇ ਆਪਣੇ ਕੈਰੀਅਰ ਵੀ ਇਹਦੇ ਉੱਪਰ ਦਾਅ ਦੇ ਉੱਪਰ ਲੱਗੇ ਦਾਅ ਦੇ ਹੋਏ ਆ। ਉੱਤੇ ਲਾਏ ਹੁੰਦੇ ਆ। ਹਾਂਜੀ। ਯਾ ਸੋ ਉਹ ਇਸ ਤਰ੍ਹਾਂ ਜਿਹੜਾ ਸਾਰਾ ਪੋਲੀਟੀਕਲ ਕੰਮ ਚੱਲ ਰਿਹਾ, ਪਰ ਆਪਾਂ ਕੀ ਟੇਕ ਵੇ ਆਪਾਂ ਬਿੱਲ ਦੀ ਆਪਾਂ ਗੱਲ ਕਰਦੇ ਵੀ ਜਿਹੜਾ 3-4 ਅੱਖਰਾਂ ਦੇ ਵਿੱਚ ਉਹਨੂੰ ਸਮਰਾਈਜ਼ ਕਰਨਾ ਹੋਏ ਵੀ ਇਹ ਬਿੱਲ ਹੈ ਕੀ ਆ, ਕਿਉਂ ਆ, ਜੀ, ਜੀ। ਤੇ ਉਹਦੇ ਵਿੱਚ ਇਹ ਆ ਵੀ ਕੈਲੀਫੋਰਨੀਆ ਚਾਹੁੰਦਾ ਵੀ ਮੈਂ ਇਹਦੇ ਉੱਤੇ ਏਆਈ ਦੇ ਉੱਤੇ ਰੈਗੂਲੇਸ਼ਨ ਕਰਾਂ, ਨੰਬਰ 1, ਰੈਗੂਲੇਸ਼ਨ ਹੈ ਨਾ। ਕਰਨ। ਤੇ ਕਿਉਂਕਿ ਜਿਹੜੀ ਕੈਲੀਫੋਰਨੀਆ ਟੈਕਸ ਦੇ ਨਾਲ ਰਿਲੇਟਡ ਡਿਵੈਲਪਮੈਂਟ ਟੈਕ ਦੀ ਬਹੁਤ ਹੁੰਦੀ ਆ, ਉਹਨੂੰ ਪਤਾ ਵੀ ਜਿਹੜਾ ਬਾਕੀ ਅਮਰੀਕਾ ਉਹਨੂੰ ਸੂਟ ਨੂੰ ਫੋਲੋ ਕਰੂਗਾ। ਤੇ ਇਹਦੇ ਵਿੱਚ ਨਾ ਇੱਕ ਵੱਡਾ ਥ੍ਰੈਸ਼ਹੋਲਡ ਰੱਖਿਆ ਰੈਗੂਲੇਸ਼ਨ ਦੇ ਉੱਪਰ, ਇਹ ਵੀ ਚੀਜ਼ ਨੋਟ ਕਰਨੇ ਵਾਲੀ ਆ। ਤੀਜੀ ਚੀਜ਼ ਇਹ ਹੈ ਕਿ ਏਆਈ ਦੀ ਸੇਫਟੀ ਅਸੀਂ ਸਾਰੇ ਪੜ੍ਹ ਕੇ ਵੇਖੀਏ, ਇਨਕਲੂਡਿੰਗ ਫਾਈਨਸ ਐਂਡ ਐਵਰੀਥਿੰਗ, ਹੈ ਨਾ, ਵੀ ਏਆਈ ਸੇਫਟੀ ਜਿਹੜੀ ਉਹ ਮਾਈਂਡ ਦੇ ਵਿੱਚ ਆ, ਤੇ ਡਿਵੈਲਪਰਸ ਵੀ ਜਿਹੜੇ ਉਹਨਾਂ ਨੂੰ ਅਕਾਊਂਟੇਬਲ ਰੱਖਿਆ ਜਾ ਰਿਹਾ ਇਹਦੇ ਵਿੱਚ, ਹੈ ਨਾ, ਆਪਾਂ ਗੱਲ ਕੀਤੀ। ਵੀ ਕੀ ਬਣਾ ਰਹੇ ਆ ਉਹ। ਹਾਂਜੀ, ਤੇ ਅਗਲੀ ਚੀਜ਼ ਇਹ ਹੈ ਕਿ ਡਿਵੈਲਪਰ ਨੂੰ ਵੀ ਰਿਕੁਆਇਰ ਆ ਵੀ ਉਹਦੇ ਤੇ ਟੈਸਟਿੰਗ ਕੀਤੀ ਜਾਏ, ਤੇ ਇਹਦਾ ਜਿਹੜਾ ਇਨਫਰਾਸਟ੍ਰਕਚਰ ਆ ਟੈਸਟਿੰਗ ਦਾ, ਉਹਨੂੰ ਉਹਦੇ ਵਿੱਚ ਇੰਨੀ ਕਿ ਜ਼ਿਆਦਾ ਕਲੈਰਿਟੀ ਉਹਨਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਵੀ ਥਰਡ ਪਾਰਟੀਜ਼ ਵੀ ਉਹਨੂੰ ਟੈਸਟ ਕਰ ਸਕਣ। ਨਹੀਂ, ਸੋ ਇਹ ਚੀਜ਼ ਜਿਹੜੀ ਡੈਫੀਨੇਟਲੀ ਆਪਣੇ ਜਿਹੜੀ ਉਹ ਸਾਹਮਣੇ ਆ। ਇਹ ਜ਼ਿਕਰਯੋਗ ਗੱਲ ਆ ਹਰਵਿੰਦਰ, ਵੀ ਸਿਲੀਕਨ ਵੈਲੀ ਦੇ ਵਿੱਚ
ਵਰਲਡ ਦੀਆਂ ਟੌਪ ਦੀਆਂ ਜਿਹੜੀਆਂ ਇਸ ਟਾਈਮ 50 AI ਕੰਪਨੀਆਂ ਦੇ ਵਿੱਚੋਂ 35 ਜਿਹੜੀਆਂ ਹੈ ਕੈਲੀਫੋਰਨੀਆ 'ਚ ਨੇ। ਹਾਂਜੀ। ਸੋ ਸੋ ਇਹਦੇ ਵਿੱਚ ਓਬਵੀਅਸਲੀ ਇਸ ਦੀ ਵਿਰੋਧਤਾ ਹੋਣੀ ਉਹ ਸੁਭਾਵਕ ਸੀਗੀ। ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ। ਓਪਨ AI ਵਾਲਾ ਜਿਹੜਾ ਸੈਮ ਐਲਟਮੈਨ ਆ, ਉਹ ਚਾਹੁੰਦਾ ਆ ਵੀ ਇਦਾਂ ਦੀ ਚੀਜ਼ ਜਿਹੜੀ ਹੋਵੇ ਰੈਗੂਲੇਟ ਜਿਹੜੀ ਉਹ ਹੋਣੀ ਚਾਹੀਦੀ ਆ। ਜਦ ਓਪਨ AI ਐਪਲ ਨਾਲ ਹੱਥ ਮਿਲਾ ਲੈਂਦਾ ਆ ਤਾਂ ਈਲਨ ਮਸਕ ਇਸ ਚੀਜ਼ ਦੇ ਵਿਰੋਧ 'ਚ ਆ ਜਾਂਦਾ ਆ, ਪਰ ਉਹ ਵੀ ਇਸ ਦੇ ਹੱਕ ਦੇ ਵਿੱਚ ਆ ਵੀ AI ਦੀ ਜਿਹੜੀ ਆ ਰੈਗੂਲੇਸ਼ਨ ਆ ਇਹ ਹੋਣੀ ਚਾਹੀਦੀ ਆ। ਕਹਿੰਦੇ ਹੈ ਤਾਂ ਮੇਰੇ ਲਈ ਟਫ ਕਾਲ ਸੀ, ਪਰ ਮੈਂ ਇਸ ਦੇ ਹੱਕ ਦੇ ਵਿੱਚ ਜਿਹੜਾ ਉਹ ਆ ਰਿਹਾ ਆ। ਸੋ ਹੁਣ ਆਪਾਂ ਇਹ ਗੱਲ ਕਰਦੇ ਹਾਂ ਵੀ ਹੱਕ ਵਾਲੇ ਕੀ ਕਹਿ ਰਹੇ ਆ ਤੇ ਵਿਰੋਧ ਵਾਲੇ ਜਿਹੜੇ ਆ ਉਹ ਕੀ ਕਹਿ ਰਹੇ ਆ ਇਸ ਬਿੱਲ ਦੇ ਬਾਰੇ। ਸ਼ੁਰੂਆਤ ਕਰਦੇ ਜਿਹੜੇ ਪ੍ਰੋਪੋਨੈਂਟਸ ਆ, ਜੋ ਚਾਹੁੰਦੇ ਆ ਵੀ ਇਹ ਰੈਗੂਲੇਸ਼ਨ ਹੋਣੀ ਚਾਹੀਦੀ ਆ, ਉਹਨਾਂ ਦੇ ਕੀ ਤਰਕ ਨੇ ਹਰਵਿੰਦਰ? ਹਾਂਜੀ, ਉਦੋਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਈਲਨ ਮਸਕ ਦੀ ਗੱਲ ਕਰ ਲੈਂਦੇ ਹਾਂ। ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਤਕਰੀਬਨ ਪਿਛਲੇ 20 ਸਾਲ ਤੋਂ ਇਹਦੇ ਉੱਤੇ ਆ ਰਿਹਾ ਰੌਲਾ ਪਾ ਰਿਹਾ। ਹਾਂ, ਕਹਿੰਦਾ ਵੀ ਇਹਨੂੰ ਕਰਨਾ ਚਾਹੀਦਾ। ਸੋ ਕਹਿੰਦਾ ਵੀ ਇਹ ਟਫ ਕਾਲ, ਆਫ ਕੋਰਸ ਜਿਹੜੀਆਂ ਚੀਜ਼ਾਂ ਆਪਾਂ ਉਹਦੇ ਵਿੱਚ ਹੁਣੇ ਦੇਖੀਆਂ ਤੇ ਉਹਦੇ ਵਿੱਚ ਡੈਫੀਨਿਟਲੀ ਕੁਝ ਲੋਕੀ ਜਿਹੜੇ ਅਪਸੈਟ ਹੋਣਗੇ, ਪਰ ਕਹਿੰਦੇ ਮੈਨੂੰ ਲੱਗਦਾ ਕਿ ਇਹਨੂੰ ਪਾਸ ਹੋ ਜਾਣਾ ਚਾਹੀਦਾ ਹੈ ਨਾ। ਸੋ ਉਹਦਾ ਪ੍ਰਾਇਮਰੀਲੀ ਕਾਰਨ ਰਾਜਕਾਰਨ ਇਹ ਹੈ, ਸਭ ਤੋਂ ਵੱਡੀ ਇਹ ਚੀਜ਼ ਦੇਖਦੇ ਆ ਵੀ ਇਹਨੂੰ ਜਿਹੜੀ ਵੱਡੀ ਕੰਪਨੀਜ਼ ਤੇ ਜਿਹੜਾ ਬਲੈਕ ਬਾਕਸ LLMs ਨੂੰ ਨਾ ਬਣਾਇਆ ਹੋਇਆ ਪ੍ਰੋਪਰਾਈਟਰੀ, ਉਹਨੂੰ ਤੋੜਿਆ ਜਾਏ, ਉਹਦੇ ਉੱਤੇ ਜ਼ਿਆਦਾ ਵਿਜ਼ਿਬਿਲਿਟੀ ਰੱਖੀ ਜਾਏ ਹੈ ਨਾ, ਤੇ ਉਹਨੂੰ ਰੈਗੂਲੇਟ ਕੀਤਾ ਜਾਏ। ਮੋਟੇ ਤੌਰ ਦੇ ਉੱਤੇ ਗੱਲ ਇਹ ਆ ਹੈ ਨਾ, ਉਹਦੇ ਨਾਲ ਇਹਨੂੰ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਏ ਤੇ ਕੁਝ ਕੰਪਨੀਆਂ ਦੇ ਹੱਥ ਜਿਹੜੀ ਪਾਵਰ ਜਾਣ ਤੋਂ ਉਹ ਰੋਕੀ ਜਾਏ ਮੋਟੇ ਤੌਰ ਤੇ। ਗੱਲ ਇਹ ਹੈ ਕਿ ਹੁਣ ਮੋਟੇ ਤੌਰ ਦੇ ਉੱਤੇ ਅਸੀਂ ਕਹਿ ਲਈ ਓਪਨ AI ਹੋ ਗਿਆ, ਮਾਈਕਰੋਸਾਫਟ ਨੂੰ ਫੰਡ ਕਰ ਰਿਹਾ, ਐਪਲ ਦੇ ਨਾਲ ਉਹਦੀ ਡੀਲ ਬਣ ਗਈ ਆ ਹੈ ਨਾ, ਟੂ ਪੁੱਟ ਇਨ AI ਰਿਲੇਟਡ ਵਰਕ। ਮੈਟਾ ਕੋਲ ਉਹਦਾ ਆਪਣਾ ਹੈਗਾ ਲਾਮਾ LLM, ਹੋਰ ਵੀ ਛੋਟੇ ਕੰਪਨੀ, ਪਰ 5-7 ਉੱਪਰਲੇ ਕੰਪਨੀਜ਼ ਨੂੰ ਛੱਡ ਕੇ ਹੈ ਨਾ, ਜਿਨ੍ਹਾਂ ਦੇ ਮਲਟੀ ਬਿਲੀਅਨ ਡਾਲਰ, ਹੰਡਰਡਸ ਆਫ ਬਿਲੀਅਨ ਡਾਲਰ ਵਾਲੀ ਕੰਪਨੀ ਨੂੰ ਛੱਡ ਕੇ, ਟ੍ਰਿਲੀਅਨ ਡਾਲਰ ਕੰਪਨੀ ਨੂੰ ਛੱਡ ਕੇ, ਉਸ ਤੋਂ ਬਾਅਦ ਜਿਹੜੇ ਥੱਲੇ ਆ ਉਹਨਾਂ ਤੋਂ ਬਾਅਦ ਆਪਾਂ ਨੂੰ ਨਾਂ ਘੱਟ ਹੀ ਸੁਣਨ ਨੂੰ ਮਿਲਦੇ ਆ। ਸੋ ਇਹਨਾਂ ਇੱਕ ਹਿਸਾਬ ਨਾਲ ਉਹਨਾਂ ਦਾ ਕਬਜ਼ਾ ਇਹਦੇ ਉੱਪਰ, ਕਿਉਂਕਿ ਕਾਰਨ ਵੀ ਉਹਦਾ ਠੀਕ ਆ, ਇਨਫਰਾਸਟ੍ਰਕਚਰ ਬਹੁਤ ਚਾਹੀਦਾ ਡਿਵੈਲਪ ਕਰਨ ਦੇ ਲਈ, ਤੇ ਜੋ ਉਹਨਾਂ ਡਾਟਾ ਚਾਹੀਦਾ। ਡਾਟਾ ਹੁਣ ਵੱਡੀਆਂ ਕੰਪਨੀਆਂ ਕੋਲ ਈਜ਼ੀਲੀ ਹੋ ਗਿਆ। ਹਾਂਜੀ, ਡੇਟਾ ਵੀ ਹੈ ਤੇ ਡਿਵੈਲਪਮੈਂਟ ਦੇ ਰਿਸੋਰਸਿਸ ਵੀ ਨਾ। ਆਪਾਂ ਬਾਰ-ਬਾਰ ਗੱਲ ਕਰ ਰਹੇ ਕਿ ਈਲਨ ਮਸਕ, ਮਾਫੀ ਚਾਹੁੰਦਾ, ਮਾਰਕ ਜ਼ਕਰਬਰਗ ਹੁਣੀ ਜਿਹੜੇ ਮੈਟਾ ਦੇ ਹੈਗੇ ਆ, ਉਹ ਵੀ AI ਦੇ ਨਾਲ ਰਿਲੇਟਡ ਜਿਹੜਾ ਡਿਵੈਲਪਮੈਂਟ ਹੈਗੀ ਉਹਦੇ ਤੇ ਬਿਲੀਅਨਸ ਆਫ ਡਾਲਰ ਪਰ ਈਅਰ ਖਰਚਦੇ ਆ, ਖਰਚ ਰਹੇ ਆ। ਆਮ ਜਿਹੜੀ ਕੰਪਨੀਜ਼ ਉਹਨੂੰ ਛੋਟੀਆਂ ਕੰਪਨੀਜ਼ ਸਪੋਰਟ ਕਰ ਸਕਦੀਆਂ। ਇੱਕ ਇਹਦੇ ਵਿੱਚ ਨਾਲ ਡੂਮਸਡੇ ਇਫੈਕਟ ਵੀ ਆ ਜਾਂਦਾ ਨਾ। ਜਿਹੜਾ ਈਲਨ ਮਸਕ ਆ ਉਹ ਹਮੇਸ਼ਾ ਜਿਹੜਾ AI ਦੀ ਗੱਲ ਕਰਦਾ ਵੀ ਅਨਰੈਗੂਲੇਟਡ, ਵੀ ਜਿਹਨੂੰ ਆਪ ਆਪਣੀ ਸਮਝ ਆ ਜਾਏ ਜਾਂ ਉਹ ਜ਼ਿਆਦਾ ਸਮਝ ਆ ਜਾਵੇ ਤਾਂ ਉਹ AI ਦੁਨੀਆ ਦੇ ਲਈ, ਹਿਊਮਨ ਰੇਸ ਦੇ ਲਈ ਜਿਹੜੀ ਉਹ ਖਤਰਨਾਕ ਹੋ ਸਕਦੀ ਆ। ਆਪਾਂ ਇਵੈਂਚੁਅਲੀ ਗੁਲਾਮ ਹੋ ਜਾਾਂਗੇ। ਇਹ ਅਕਸਰ ਇੱਕ ਐਕਸਟ੍ਰੀਮ ਐਂਡ AI ਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਇਸ ਲਈ ਇਹਨੂੰ ਰੈਗੂਲੇਟ ਕਰਨ ਦੇ ਲਈ ਰੋਬਸਟ ਜਿਹੜੀ ਆ ਸ਼ਟ ਡਾਊਨ ਦੀ ਗੱਲ ਇਸ ਦੇ ਵਿੱਚ ਤਾਂ ਹੀ ਆ ਵੀ ਜੇ ਅਲਾਈਵ ਹੋ ਜਾਂਦੀ ਹੈ, ਜਿਹੜਾ ਅਕਸਰ ਸ਼ਬਦ ਵਰਤਿਆ ਜਾਂਦਾ ਰਵਿੰਦਰ, ਵੀ ਇਹਨੂੰ ਬੰਦ ਜਿਹੜਾ ਉਹ ਕੀਤਾ ਜਾ ਸਕੇ। ਹਾਂਜੀ, ਵੇਖੋ ਕੁਛ ਚੀਜ਼ਾਂ ਸਾਡੇ ਸਾਹਮਣੇ ਹੀ ਆ ਨਾ, ਕਿ ਦੇਖੋ ਜਿੱਦਾਂ ਇਹਦੇ ਨੇ ਟੈਸਲਾ ਦੀ ਆਪਾਂ ਗੱਲ ਕਰਦੇ ਹਾਂ, ਜਾਂ ਟਵਿੱਟਰ ਹੁਣ X ਨੂੰ ਕਹਿੰਦੇ ਆ, ਸਪੇਸ X, ਉਹਦੇ ਵਿੱਚ ਆਪਣੀ ਉਹਨਾਂ ਦੀ AI ਦੀ ਲੈਬ ਵਿੱਚ ਨਾ ਕਹਿ ਦਿੱਤਾ ਵੀ ਜਿਹੜੇ ਨਵੇਂ ਸੁਪਰ ਪਾਵਰਫੁਲ ਸਿਸਟਮਸ ਆ ਉਹਨਾਂ ਵਿੱਚ ਜਿਹੜੀ ਟ੍ਰੇਨਿੰਗ ਆ ਉਹਨੂੰ ਬੰਦ ਕਰ ਦਿੱਤਾ ਜਾਏ ਹੈ ਨਾ। ਤੇ ਉਹਦੇ ਵਿੱਚ AI ਜਿਹੜਾ ਕਾਫੀ ਸਾਡੇ ਵਿਊਅਰਸ ਸਰੋਤੇ ਸ਼ਾਇਦ ਉਹਨਾਂ ਨਾਮ ਸੁਣਾ ਹੈ, ਇੱਕ ਗ੍ਰੋਕ ਦਾ, GROK X ਦਾ ਜਿਹੜਾ, ਹਾਂਜੀ, ਜਿਹੜਾ X ਦਾ ਟਵਿੱਟਰ ਦਾ ਫਾਰਮਰ ਟਵਿੱਟਰ ਦਾ ਉਹਨਾਂ ਟੂਲ ਇੱਕ ਸ਼ੁਰੂ ਕੀਤਾ ਬੌਟ ਆ ਜਿਹੜਾ, ਜਿਹਦੇ ਵਿੱਚ ਉਹ ਯੂਜ਼ਰ ਨੂੰ ਨਾ ਕੰਪਿਊਟਰ ਜਨਰੇਟਡ ਜਿਹੜੀ ਇਮੇਜਸ ਆ ਟੈਕਸਟ ਪ੍ਰੌਂਪਟ ਦੇ ਉੱਪਰ ਜਨਰੇਟ ਕਰਕੇ ਤੁਸੀਂ ਉਹਨੂੰ ਪੋਸਟ ਕਰ ਸਕਦੇ ਆ, ਜਿਹੜਾ ਚੈਟ GPT ਤੇ ਹੋਰ ਜੈਮਨਾਈ ਵਗੈਰਾ ਜਾਂ ਚੈਟ GPT ਦਾ ਜਿਹੜਾ ਡੈਲੀ ਹੈਗਾ ਇਮੇਜ ਜਨਰੇਟਰ ਹੈ ਨਾ। ਸੋ ਉਹਦੇ ਵਿੱਚ ਉਹਨਾਂ ਆਲਰੇਡੀ ਦੇਖ ਲਿਆ ਕਿ ਕਿੰਨੀ ਜ਼ਿਆਦਾ ਮਿਸ ਇਨਫੋਰਮੇਸ਼ਨ ਦਾ ਡੀਫੇਕਸ ਆ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਦੇਖਣ ਨੂੰ ਆਪਾਂ ਨੂੰ ਮਿਲੇ ਆ ਰਹੀ ਹੈ। ਬਿਲਕੁਲ, ਖਾਸ ਕਰਕੇ ਜਦੋਂ ਇਲੈਕਸ਼ਨ ਦਾ ਦੌਰ। ਹਾਂਜੀ, ਤੇ ਖਾਸ ਤੌਰ ਤੇ ਟਵਿੱਟਰ ਦੇ ਉੱਤੇ ਤਾਂ ਅਸੀਂ ਦੇਖ ਲਿਆ ਵੀ ਉਹਨਾਂ ਕਿਹਾ ਵੀ ਅਨਕੰਟਰੋਲੇਬਲ ਹੀ ਕੰਮ ਚੱਲਦਾ ਪਿਆ। ਸਹੀ ਗੱਲ ਆ। ਸੋ ਉਹਨੇ ਆਲਰੇਡੀ ਦੇਖ ਲਿਆ ਵੀ ਇਹਦੇ ਜਿਹਨੂੰ ਡੀਰੈਗੂਲੇਟਡ ਇਹਨੂੰ ਰਹਿਣ ਦਿੱਤਾ ਜਾਏ ਤੇ ਇਹਦਾ ਆਪਾਂ ਨੂੰ ਕੀ ਨੁਕਸਾਨ ਹੋਊਗਾ ਹੈ ਨਾ। ਸੋ ਇਨਫੈਕਟ ਸੌਰੀ ਹਰਵਿੰਦਰ, ਵਿੱਚ ਤੁਹਾਡੀ ਗੱਲ ਰੋਕ ਰਿਹਾ। ਇਨਫੈਕਟ ਮੈਂ ਇਹਦੇ ਵਿੱਚ ਐਡ ਕਰਦਾ ਜਾਵਾਂ, ਇੱਕ ਇਹ ਬਿੱਲ ਤਾਂ ਹੈਗਾ ਹੀ ਹੈਗਾ, ਕੈਲੀਫੋਰਨੀਆ ਦੇ ਵਿੱਚ ਹੋਰ ਵੀ ਕਈ ਜਿਹੜੇ ਪ੍ਰਪੋਜ਼ਲ, ਕਈ ਅਜਿਹੇ ਲੈਜਿਸਲੇਸ਼ਨ ਆ ਰਹੇ ਆ ਜਾਂ ਗੱਲ ਕਰ ਰਹੇ ਆ ਜਿਹਦੇ ਵਿੱਚ ਜਿਹੜੀਆਂ ਇਲੈਕਸ਼ਨਸ ਨੂੰ ਲੈ ਕੇ ਜਾਂ ਡੀਪ ਫੇਕਸ ਨੂੰ ਲੈ ਕੇ ਵੀ ਇਹ ਨਹੀਂ ਵਰਤੀਆਂ ਜਾ ਸਕਦੀਆਂ, ਇਹ ਨਾ ਜਿਹੜੀਆਂ ਉਹ ਯੂਜ਼ ਕੀਤੀਆਂ ਜਾਣ, ਉਹ ਇਸ ਦੇ ਵਿੱਚ ਜਿਹੜੀਆਂ ਆ ਰਹੀਆਂ।
ਜੀ, ਇੱਕ ਐਂਗਲ ਹਰਵਿੰਦਰ ਇਹ ਵੀ ਆ ਵੀ ਉਹ ਤਾਂ ਜਿਹੜੀ ਟੈਕ ਇੰਡਸਟਰੀ ਆ ਮੋਸਟਲੀ ਲੈਫਟ ਲੀਨਿੰਗ ਹੀ ਆ, ਪਰ ਹਾਂਜੀ, ਲੈਫਟ ਲੀਨਰ ਹੀ ਜਿਹੜੇ ਵੀਨਰ ਆ ਸਕਾਟ ਵੀਨਰ ਆ, ਉਹੀ ਜਿਹੜਾ ਇਹ ਉਹਨਾਂ ਨੂੰ ਰੈਗੂਲੇਟ ਕਰਨ ਦੇ ਲਈ ਜਿਹੜਾ ਉਹ ਬਿੱਲ ਵੀ ਜਿਹੜਾ ਉਹ ਲੈ ਕੇ ਆ ਰਹੇ ਹਾਂਜੀ। ਆ। ਸੋ ਇਹ ਬਹੁਤ ਤਕਰਾਰ ਜਿਹੜਾ ਇਸ ਟਾਈਮ ਬਣਿਆ ਪਿਆ। ਨਹੀਂ ਰਾਜਨ, ਤਕਰਾਰ ਨਹੀਂ, ਇਹਨੂੰ ਏਦਾਂ ਦੇਖਿਆ ਜਾਏ ਨਾ, ਕਿਉਂਕਿ ਇੱਕ ਲੈਫਟ ਦੇ ਵਿੱਚ ਇਹ ਵੀ ਚੀਜ਼ ਰਹਿੰਦੀ ਹੈ ਹਮੇਸ਼ਾ ਵੀ ਵੱਧ ਤੋਂ ਵੱਧ ਜਿਹੜੀ ਲੋਕਾਂ ਦੀ ਮੋਨੋਪੋਲੀ ਭਲਾਈ। ਉੱਪਰ ਨਾ, ਲੋਕਾਂ ਦੀ ਭਲਾਈ ਚਲੋ ਹੈ ਹੀ ਆ, ਉਹ ਤਾਂ ਇੱਕ ਗੱਲ ਹੋ ਸਕਦੀ ਹੈ, ਪਰ ਗੱਲ ਇਹ ਆ ਵੀ ਕੰਸੋਲੀਡੇਸ਼ਨ ਆਫ ਪਾਵਰ ਵਿਦ ਪ੍ਰਾਈਵੇਟ ਪਲੇਅਰਸ ਉਹ ਨਾ ਹੋਵੇ। ਹਾਂਜੀ, ਸੋ ਉਹ ਵੀ ਇੱਕ ਮੈਨੂੰ ਲੱਗਦਾ ਬੈਕ ਸਾਈਡ ਤੇ ਗੱਲ ਆ, ਜਿਹੜੀ ਕਿਸੇ ਹੱਦ ਤੱਕ ਠੀਕ ਵੀ ਹੈ, ਕਿਉਂਕਿ ਆਪਾਂ ਭਾਵੇਂ ਇੰਡੀਆ ਦੇਖ ਲਓ, ਭਾਵੇਂ ਇਨ ਜਨਰਲ ਏਸ਼ੀਆ ਦੇਖ ਲਓ, ਜਾਂ ਈਵਨ US ਵਿੱਚ ਵੀ ਆਪਾਂ ਦੇਖਦੇ ਹਾਂ ਕਿ ਜਿਹੜੀ ਕੰਸੋਲੀਡੇਸ਼ਨ ਆਫ ਵੈਲਥ ਆ ਉਹ ਬਹੁਤ ਜ਼ਿਆਦਾ ਉੱਪਰ ਹੁੰਦੀ ਆ। ਉਹਦਾ ਕਾਰਨ ਹੁੰਦੀ ਜਾ ਰਹੀ ਦਿਨੋਂ ਦਿਨ ਗਰੀਬ ਅਮੀਰ ਦਾ ਪਾੜਾ ਵੱਧਦਾ ਪਿਆ, ਤੇ ਉਹਦੇ ਵਿੱਚ ਥੋੜੀ ਜਿਹੜੇ ਆਮ ਲੋਕ ਹੈਗੇ ਆ ਉਹ ਜਸਟ ਮੇਅਰ ਇੱਕ ਹੈ ਨਾ ਸਿਸਟਮ ਦੇ ਵਿੱਚ ਪੌਣ ਬਣ ਜਾਂਦੇ ਆ, ਸੋ ਸਿਸਟਮ ਕੋਲੈਪਸ ਹੁੰਦਾ ਵਾ। ਆਪਾਂ ਦੇਖਿਆ ਸਿਵਲਾਈਜੇਸ਼ਨ ਇੱਦਾਂ ਹੀ ਹੁੰਦੀ ਹੈ ਜੀ, ਤੇ ਉਹਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਆ ਉਹਨਾਂ ਦਾ ਧਿਆਨ ਰਹਿੰਦਾ ਹੀ ਆ ਵੀ ਜਿਹੜੀ ਕੰਸੋਲੀਡੇਸ਼ਨ ਆ ਪ੍ਰਾਈਵੇਟ ਪਲੇਅਰਸ ਕੋ ਨਾ ਜਾਏ, ਜ਼ਿਆਦਾ ਡੈਮੋਕ੍ਰੇਟਾਈਜ਼ ਹੋਏ। ਪਰ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਦੇਖਿਆ ਕਿ ਜਦੋਂ ਗਵਰਨਮੈਂਟਸ ਦੇ ਕੋਲ ਸੈਂਟਰਲਾਈਜੇਸ਼ਨ ਹੋਈ ਜਾਂਦੀ ਆ, ਉਹ ਵੀ ਮਾੜੀ ਆ। ਇੰਡੀਆ ਦਾ ਆਪਾਂ ਦੇਖਿਆ ਹੀ ਆ, ਰਸ਼ੀਆ ਆਪਾਂ ਦੇਖਦੇ, ਚਾਈਨਾ ਦੇਖਦੇ ਆ, ਹਨਾ। ਤੇ ਪਰ ਇਨਐਫੀਸ਼ੀਐਂਸੀਜ਼ ਬਹੁਤ ਆ ਜਾਂਦੀ ਸਿਸਟਮ, ਸੋ ਜਿਹੜੇ ਨਾ ਇੱਕ ਹਮੇਸ਼ਾ ਬੈਲੈਂਸ ਜਿਹਾ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਰੱਖਦੇ ਆ। ਐਵਰੀਬਾਡੀ ਇਜ਼ ਨਾਟ ਗੋਣਾ ਬੀ ਹੈਪੀ, ਇਹ ਗੱਲ ਤਾਂ ਹਾਂਜੀ, ਮੰਨਣੀ ਪੈਣੀ ਆਪਾਂ ਨੂੰ। ਹਾਂ, ਸੋ ਜੋ ਵੀ ਹੈ, ਸੋ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਦੇ। ਸੋ ਆਪਾਂ ਗੱਲ ਕਰਦੇ ਆ ਅਗਲੀ ਜਿਹੜੀ ਆ ਇਹ ਆਪਾਂ ਬ੍ਰੇਕ ਤੋਂ ਬਾਅਦ ਚ ਕਰਦੇ ਹਾਂ ਹਰਮਿੰਦਰ, ਇੱਕ ਹਾਂਜੀ, ਬ੍ਰੇਕ ਲੈ ਲਈਏ ਆਪਾਂ ਤੇ ਬ੍ਰੇਕ ਤੋਂ ਪ੍ਰੋਬਲਮਸ ਬਾਅਦ ਦੀ ਚ ਗੱਲ ਦੱਸਦੇ ਕਰਦੇ ਹਾਂ। ਹਾਂ ਵੀ ਜਿਹੜੀ ਆਪੋਜੀਸ਼ਨ ਆ ਇਹਦੀ, ਆਪੋਜੀਸ਼ਨ ਆ ਉਹਨਾਂ ਦਾ ਕੀ ਆ, ਉਹਨਾਂ ਦਾ ਕੀ ਕਹਿਣਾ, ਕਿਉਂ ਕਹਿੰਦੇ ਆ ਵੀ ਇਹ ਰੈਗੂਲੇਸ਼ਨ ਸਾਡੀਆਂ ਲੱਤਾਂ ਵੱਢਦੀ ਆ, ਜੜ੍ਹਾਂ ਵੱਢਦੀ ਆ, ਕਿਉਂ ਆ ਇਹ ਗੱਲ, ਇਹ ਬ੍ਰੇਕ ਤੋਂ ਬਾਅਦ ਚ ਆਪਾਂ ਚਰਚਾ ਕਰਦੇ ਹਾਂ ਜੀ। ਬ੍ਰੇਕ ਤੋਂ ਬਾਅਦ ਜੇ ਕਰੀ ਫਿਰ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਟੈਕ ਟਾਕ। ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤੇ ਤੇ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ। AI ਦੀ ਜਿਹੜੀ ਰੈਗੂਲੇਸ਼ਨ ਦੀ ਗੱਲ ਆਪਾਂ ਕਰ ਰਹੇ ਹਾਂ, ਜੋ ਕੈਲੀਫੋਰਨੀਆ ਦੇ ਦੋਨਾਂ ਸਦਨਾਂ 'ਚ ਪਾਸ ਹੋ ਚੁੱਕੀ ਆ, ਗਵਰਨਰ ਨਿਊਸਮ ਹੁਣਾਂ ਤੱਕ ਜਿਹੜੀ ਉਹ ਪਹੁੰਚਣੀ ਆ, ਦੇਖਦੇ ਹਾਂ ਉਹ ਕੀ ਫੈਸਲਾ ਲੈਂਦੇ ਆ। ਇਸ ਤੋਂ ਪਹਿਲਾਂ, ਬ੍ਰੇਕ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਵੀ ਬਿੱਲ ਦੇ ਵਿੱਚ ਕੀ ਆ, ਕਿਹੜੀਆਂ ਮੱਦਾਂ ਨੇ, ਕੌਣ ਇਸ ਦੇ ਹੱਕ ਦੇ ਵਿੱਚ ਸੀ, ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ AI ਵਾਲੀਆਂ ਕੰਪਨੀਆਂ, ਚਾਹੇ ਵੱਡੀਆਂ ਚਾਹੇ ਛੋਟੀਆਂ, ਉਹ ਇਸ ਦੀ ਵਿਰੋਧਤਾ ਵੀ ਕਰ ਰਹੀ ਆ ਵੀ ਰੈਗੂਲੇਸ਼ਨ ਦੇ ਨਾਲ ਸਾਡਾ ਕਹਿ ਲਓ ਵੀ ਰਿਸਰਚ ਦੇ ਉੱਤੇ ਜਾਂ ਟੈਕਨੋਲੋਜੀ ਦੇ ਉੱਤੇ ਇੱਕ ਪਿੰਜਰਾ ਜਿਹਾ ਪੈ ਜਾਂਦਾ, ਅਸੀਂ ਵੱਧ ਨਹੀਂ ਸਕਦੇ। ਕੀ ਗੱਲਾਂ ਕਹਿੰਦੇ ਨੇ, ਕਿਉਂ ਇਸ ਰੈਗੂਲੇਸ਼ਨਸ ਦੇ ਉਲਟ ਨੇ? ਹਰਵਿੰਦਰ, ਜੇ ਆਪਾਂ ਇਸ ਦੇ ਵਿੱਚ ਅੱਗੇ ਵਧੀਏ ਤਾਂ ਕੀ ਕੌਣ ਕੰਪਨੀਆਂ ਨੇ, ਕਿਹੜੀਆਂ ਕੰਪਨੀਆਂ ਨੇ, ਜਾਂ ਫਿਰ ਕੀ ਉਹਨਾਂ ਦੇ ਵਿਚਾਰ ਨੇ ਇਸ ਚੀਜ਼ ਦੇ ਉਲਟ? ਹਾਂਜੀ, ਸੋ ਰਾਜਕਨ, ਆਪਾਂ ਜਦੋਂ ਇਹ ਗੱਲ ਕਰਦੇ ਤੇ ਆਪਾਂ ਕੋਰ ਵਿੱਚ ਜਾਣਦੀ ਨਾ, ਜਦੋਂ ਆਪਾਂ ਰਿਸਰਚ ਕਰਦੇ ਹਾਂ ਇਸ ਗੱਲ ਦੀ ਵੀ ਆਪੋਜੀਸ਼ਨ ਕੌਣ ਦੇ ਰਿਹਾ, ਆਫ ਕੋਰਸ ਬਹੁਤ ਜ਼ਿਆਦਾ ਸਿਲੀਕਨ ਵੈਲੀ ਦੇ ਵਿੱਚ ਆਪੋਜੀਸ਼ਨ ਆ, ਭਾਵੇਂ ਕਿ ਸਿਲੀਕਨ ਵੈਲੀ ਡਿਵਾਈਡਡ ਹੈ, ਇਲਨ ਮਸਕ ਹੱਕ ਵਿੱਚ ਆ, ਹੈਨਾ। ਪਰ ਜਿਹੜੀ ਜ਼ਿਆਦਾ ਮੋਟੇ ਤੌਰ ਦੇ ਉੱਤੇ ਜਿੰਨਾ ਕੁ ਮੈਂ ਪੜ੍ਹਿਆ, ਉਹਦੇ ਵਿੱਚ ਇਹ ਆ ਕਿ ਜ਼ਿਆਦਾ ਜਿਹੜੇ ਲੋਕ ਆ ਆਪੋਜੀਸ਼ਨ ਹੀ ਦੇ ਰਹੇ ਆ। ਤੇ ਆਪਾਂ ਜਦੋਂ ਦੇਖਦੇ ਵੀ ਆਪੋਜੀਸ਼ਨ ਕਿਉਂ ਦਿੰਦੇ ਆ, ਤੇ ਮੈਨੂੰ ਨਾ AI ਦੇ ਰਿਲੇਟਡ ਇੱਕ ਸੈਂਸੀਬਲ ਜੀ ਆਵਾਜ਼ ਜਿਹੜੀ ਆ ਉਹ ਲੱਗਦੀ ਆ ਐਂਡਰੂ ਨਗ ਦੀ। ਸੋ ਐਂਡਰੂ ਦੇ ਮੈਂ ਦੱਸਦਾ ਕਿ ਚਲੋ ਮੇਰੀ ਸਟੈਨਫੋਰਡ ਯੂਨੀਵਰਸਿਟੀ ਦੇ ਨਾਲ ਹੋਣ ਕਰਕੇ, ਐਫੀਲੀਏਸ਼ਨ ਹੋਣ ਕਰਕੇ ਵੀ ਉਹਨਾਂ ਦੇ ਵਿੱਚ ਐਡਜੰਕਟ ਪ੍ਰੋਫੈਸਰ ਆ, ਪਰ ਉਹ ਬੇਸਿਕਲੀ ਉਹ ਐਂਡਰੂ ਨੈਗ, ਮੈਂ ਦੱਸ ਦੇਵਾਂ ਆਪਣੇ ਸਰੋਤਿਆਂ ਵਾਸਤੇ, YouTube ਦੇ ਉੱਤੇ ਤੁਸੀਂ ਉਹਨਾਂ ਦੇ ਲੈਕਚਰ ਸਰਚ ਕਰ ਸਕਦੇ ਹੋ। ਵਨ ਆਫ ਦਾ ਮੋਸਟ ਵਿਊਡ ਉਹਨਾਂ ਦੇ ਲੈਕਚਰਸ ਹੁੰਦੇ ਆ AI ਦੇ ਉੱਪਰ, ਤੇ ਉਹਨਾਂ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਇਹ ਮੰਨਿਆ ਜਾਂਦਾ ਕਿ ਲੋਕਾਂ ਨੂੰ AI ਦੇ ਉੱਤੇ ਜੇ ਇੱਕ ਬੰਦੇ ਨੇ ਟ੍ਰੇਨ ਕੀਤਾ ਤਾਂ ਐਂਡਰੂ ਨੈਗ ਨੇ ਕੀਤਾ। ਸੋ ਉਹ ਫਾਊਂਡਰ ਆ deeplearning.ai ਦੇ, ਤੇ ਉਹ ਮੈਨੇਜਿੰਗ ਜਨਰਲ ਪਾਰਟਨਰ ਆ ਨਾਲ ਦੀ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ AI ਫੰਡ ਦੇ, ਤੇ ਐਗਜ਼ੈਕਟਿਵ ਚੇਅਰਮੈਨ ਆ ਲੈਂਡਿੰਗ AI, ਹੈ ਨਾ, ਕੰਪਨੀ ਆ। ਤੇ ਨਾਲ ਦੀ ਨਾਲ ਕੋਰਸੇਰਾ ਦਾ ਸ਼ਾਇਦ ਕਈਆਂ ਨੇ ਨਾਂ ਸੁਣਿਆ ਹੋਏ, ਆਨਲਾਈਨ ਲਰਨਿੰਗ ਪਲੇਟਫਾਰਮ ਆ, ਉਹਨਾਂ ਦੇ ਵੀ ਚੇਅਰਮੈਨ ਤੇ ਕੋ ਫਾਊਂਡਰ ਆ। ਤੇ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਦਾ ਨਾਂ, ਤੇ ਟਾਈਮਜ਼ 100 ਦੇ ਵਿੱਚ AI ਲਿਸਟ ਆਫ ਮੋਸਟ ਇਨਫਲੂਐਂਸ਼ੀਅਲ AI ਪਰਸਨ ਆਫ ਦਾ ਵਰਲਡ ਉਹਨਾਂ ਨੂੰ ਨਾਂ ਦਿੱਤਾ ਗਿਆ। ਸੋ ਮੈਂ ਇਸ ਭੂਮਿਕਾ ਇਸ ਲਈ ਬੰਨੀ ਵੀ ਉਹਨਾਂ ਦੇ ਵਿਚਾਰ ਕੀ ਆ, ਉਹ ਤੋਂ ਆਪਾਂ ਨੂੰ ਗੱਲ ਕਾਫੀ ਸਮਝ ਆ ਜਾਂਦੀ ਹੈ। ਤੇ ਵਧੀਆ ਗੱਲ ਇਹ ਆ ਵੀ ਜਿਹੜੇ ਐਂਡਰੂ ਨੈਗ ਜਦੋਂ ਗੱਲਾਂ ਬਾਤਾਂ ਕਰਦੇ ਆ, ਤੇ ਉਹਨਾਂ ਦੇ ਵਿੱਚ ਕਲੈਰਿਟੀ ਬਹੁਤ ਹੁੰਦੀ ਆ ਵੀ ਆਮ, ਜਿੱਦਾਂ ਆਪਾਂ ਕੋਸ਼ਿਸ਼ ਕਰਦੇ ਕਿ ਆਮ ਲੋਕਾਂ ਨੂੰ ਵੀ ਸਮਝ ਆ ਸਕੇ। ਸੋ ਉਹਨਾਂ ਨੋਟ ਲਿਖਿਆ ਹੋਇਆ ਟਾਈਮਸ ਮੈਗਜ਼ੀਨ ਦੇ ਵਿੱਚ
ਵੀ ਇਹ ਜਿਹੜਾ ਹੈਗਾ ਇਹ 29 ਅਗਸਤ ਦਾ ਓਪੀਨੀਅਨ ਫਸਟ। ਆਰਟੀਕਲ ਦਾ ਜਿਹੜਾ ਉਹਨਾਂ ਦਾ। ਹਾਂਜੀ। ਜੀ। ਹੂੰ। ਸੋ ਲੈਟਰਸ ਬੇਸਿਕਲੀ ਉਹਨਾਂ ਨੂੰ ਦਿੰਦੇ ਆ ਤੇ ਉਹਦੇ ਵਿੱਚ ਉਹਨਾਂ ਨੂੰ ਥਾਂ ਦਿੱਤੀ ਹੈ। ਉਹਦੇ ਵਿੱਚ ਉਹ ਦੱਸਦੇ ਆ ਵੀ ਜਿਹੜਾ ਇਹ ਬਿੱਲ ਦੇ ਅਸੀਂ ਹੱਕ ਦੇ ਵਿੱਚ ਕਿਉਂ ਆ। ਉਹ ਕਹਿੰਦੇ ਵੀ ਇੱਕ ਵੱਡੀ ਗਲਤੀ ਹੋਏਗੀ ਜਾਂ ਭੁੱਲ ਹੋਏਗੀ ਜੇ ਅਸੀਂ ਇਹਨੂੰ ਇਹ ਪਾਸ ਹੋ ਜਾਂਦਾ ਤੇ ਇਹਦੇ ਨਾਲ ਕੀ ਆ ਕਿ ਜਿਹੜੇ AI ਇਨੋਵੇਸ਼ਨ ਤੇ ਸੇਫਟੀ ਰਿਸਰਚ ਆ ਉਹਨੂੰ ਥੋੜਾ ਜਿਹਾ ਧੱਕਾ ਲੱਗੇਗਾ, ਝਟਕਾ ਲੱਗ ਸਕਦਾ। ਠੀਕ ਹੈ। ਹਾਂਜੀ। ਸੋ ਉਹਦਾ ਕੀ ਕਾਰਨ ਕਹਿੰਦਾ ਜਿਹੜਾ ਬਿੱਲ ਹੈ ਬਹੁਤ ਜ਼ਿਆਦਾ ਇਹ 'ਚ ਸਮੱਸਿਆਵਾਂ ਬਿੱਲ ਦੇ ਵਿੱਚ ਇਨ ਜਨਰਲ ਕਿ ਉਹਨਾਂ ਨੂੰ ਕਹਿੰਦੇ ਜਿਸ ਤਰੀਕੇ ਦੇ ਨਾਲ ਇਹ ਬਿੱਲ ਬਣਾਇਆ ਗਿਆ, ਮੈਨੂੰ ਕਹਿੰਦਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੂੰ AI ਦੀ ਸਮਝ ਹੀ ਨਹੀਂ ਆ ਵੀ AI ਕਿੱਦਾਂ ਲੱਗ ਸਕਦੀ। ਸੋ ਕੰਮ ਕਰਦੀ। ਹਾਂਜੀ, ਉਹਨਾਂ ਨੇ ਇੱਕ ਬੜੀ ਵਧੀਆ ਐਗਜ਼ਾਮਪਲ ਦਿੱਤੀ, ਮੈਨੂੰ ਲੱਗਦਾ ਤੈਨੂੰ ਸਿੱਧ ਪੱਧਰੀ ਜਿਹੜੀ ਗੱਲ ਆ ਉਹ ਸਮਝ ਆ ਜਾਏਗੀ। ਕਹਿੰਦੇ ਕਿ ਦੇਖੋ ਜਿੱਦਾਂ ਕਿ ਅੱਜ ਦੇ ਸਮੇਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਆਪਾਂ ਹਰ ਜਗ੍ਹਾ ਦੇ ਵਿੱਚ ਯੂਜ਼ ਕਰਦੇ ਹਾਂ, ਮੈਡੀਕਲ ਫੀਲਡ ਦੇ ਵਿੱਚ ਹੈ ਨਾ, ਸੋਸ਼ਲ ਮੀਡੀਆ ਦੇ ਉੱਤੇ, ਚੈਟਬੋਟ ਦੇ ਰਾਹੀਂ ਹੈ ਨਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਯੂਜ਼ ਕਰਦੇ। ਪਰ ਕਹਿੰਦਾ ਵੀ ਜਿਹੜਾ ਹੁਣ AI ਦਾ ਜਿਹੜਾ ਮਾਡਲ ਆ ਜਿਹਦੇ ਉੱਤੇ ਉਹ ਬੇਸਡ ਆ ਹੈ ਨਾ, ਕਹਿੰਦਾ ਉਹਦੇ ਹੱਕ ਵਿੱਚ ਉਹਨੂੰ ਨਹੀਂ ਪਤਾ ਹੁੰਦਾ ਵੀ ਉਹਨੇ ਡਾਊਨਸਟ੍ਰੀਮ ਕਿੱਦਾਂ ਵਰਤੇ ਜਾਣਾ ਹੈ ਨਾ। ਸਹੀ ਗੱਲ ਹੈ ਨਾ। ਸੋ ਕਹਿੰਦਾ ਵੀ ਜਿਹੜੀ ਬੇਸਿਕ ਅੰਡਰਸਟੈਂਡਿੰਗ ਹੈ AI ਦੀ ਇਸ ਬਿੱਲ ਦੇ ਵਿੱਚ ਉਹੀ ਲੈਕ ਆ। ਉਹਨਾਂ ਨੂੰ ਸਮਝ ਨਹੀਂ ਆ ਵੀ AI ਦੀ ਜਿਹੜੀ ਕਿੱਦਾਂ ਕਰਨਗੇ। ਜੇ ਤੁਸੀਂ ਉਹਨੂੰ ਹੀ ਉੱਥੇ ਹੀ ਰੋਕ ਦੇਵੋਗੇ ਤੇ ਜਿਹੜੀ ਫਰਦਰ ਡਾਊਨਸਟ੍ਰੀਮ ਉਹਦੀ ਐਪਲੀਕੇਸ਼ਨਸ ਆ ਉਹ ਤੇ ਸਟਿਫਲ ਹੋਣੀਆਂ ਹੀ ਹੋਣੀਆਂ। ਉਹਨੇ ਇੱਕ ਨਾ ਐਗਜ਼ਾਮਪਲ ਦਿੱਤੀ ਬੜੀ ਸਿੰਪਲ। ਉਹ ਕਹਿੰਦੇ ਵੀ ਇੱਕ ਮੋਟਰ ਆ, ਇੱਕ ਆਪਾਂ ਇਲੈਕਟ੍ਰਿਕ ਮੋਟਰ ਲੈ ਲਈਏ। ਕਹਿੰਦੇ ਉਹ ਇਲੈਕਟ੍ਰਿਕ ਮੋਟਰ ਦੇ ਨਾਲ ਤੁਸੀਂ ਬਲੈਂਡਰ ਵੀ ਬਣਾਉਂਦੇ ਹੋ ਹੈ ਨਾ, ਘਰ ਦੀ ਜਿਹੜੀ ਮਿਕਸੀ ਹੁੰਦੀ ਆ, ਉਹਦੇ ਨਾਲ ਤੁਹਾਡੇ ਇਲੈਕਟ੍ਰਿਕ ਵਹੀਕਲ ਵੀ ਬਣਦੇ ਆ, ਉਹਦੇ ਨਾਲ ਤੁਹਾਡੀ ਡਾਇਲਸਿਸ ਦੀ ਮਸ਼ੀਨ ਵੀ ਬਣਦੀ ਆ ਤੇ ਉਹਦੇ ਨਾਲ ਤੁਹਾਡਾ ਗਾਈਡਡ ਬੰਬ ਵੀ ਬਣਦਾ ਹੈ ਨਾ। ਪਰ ਜੇ ਤੁਸੀਂ ਇਹ ਕਹੋ ਵੀ ਆਪਾਂ ਮੋਟਰ ਦੇ ਉੱਤੇ ਹੀ ਪਾਬੰਦੀਆਂ ਲਾ ਦੇਣੀਆਂ ਹੈ ਨਾ, ਜਦ ਕਿ ਜਿਹੜੀ ਪਾਬੰਦੀਆਂ ਵਾ ਉਹ ਤੇ ਚਾਹੀਦੀਆਂ ਤੁਹਾਨੂੰ ਬਲੈਂਡਰ ਉੱਤੇ, ਤੁਹਾਨੂੰ ਜਿਹੜਾ ਬੰਬ ਬਣ ਰਿਹਾ ਜਾਂ ਜਿਹੜੀ ਡਾਇਲਸਿਸ ਮਸ਼ੀਨ ਆ ਉਹਦੇ ਉੱਤੇ ਪਾਬੰਦੀ ਚਾਹੀਦੀ ਹੈ, ਨਾ ਕਿ ਮੋਟਰ ਉੱਤੇ। ਉਹ ਕਹਿੰਦਾ AI ਦੀ ਐਪਲੀਕੇਸ਼ਨ ਉੱਤੇ ਤੇ ਪਾਬੰਦੀਆਂ ਲਾਉਣੀਆਂ ਬਣਦੀਆਂ, ਜਿਹੜੀ ਕਹਿੰਦੀ ਆਲਰੇਡੀ ਬੜੀਆ ਵਧੀਆ। ਮੈਂ ਕੁਛ ਹੱਦ ਤੱਕ ਉਹਨਾਂ ਐਗਜ਼ਾਮਪਲ ਦਿੱਤੀ। ਇੱਕ ਡਿਫਾਈਨਸ ਐਕਟ ਕਰਕੇ ਪਾਸ ਹੋਇਆ ਸੀ US ਸੈਨੇਟ ਦੇ ਵਿੱਚ, ਯੂਨੈਨਿਮਸ ਹੈ ਨਾ। ਉਹਦੇ ਵਿੱਚ ਬੇਸਿਕਲੀ ਜਿਹੜਾ ਹੈਗਾ ਡੀਫੇਕ ਦੇ ਰਿਲੇਟਡ ਸੀ। ਡੀਫੇਕ ਪੋਰਨ ਦੀ ਜਿਹੜੀ ਉਸ ਦੇ ਵਿੱਚ ਜਿਹੜੀ ਉਹ ਗੱਲ ਸੀਗੀ ਵੀ ਜਦੋਂ ਕੋਈ ਕਿਸੇ ਨਾਲ ਨਾਰਾਜ਼ ਹੁੰਦਾ ਤੇ ਅੱਜ ਕੱਲ AI ਦੀ ਵਰਤੋਂ ਕਰਕੇ ਉਹ ਚੀਜ਼ਾਂ ਕਰਦਾ। ਸੋ ਉਹਨੂੰ ਉਹ ਐਕਟ ਬਣਾਉਣਾ, ਕਹਿੰਦਾ ਉਹ ਤੇ ਹੈਗੀ ਚੀਜ਼ ਵਧੀਆ ਹੈ ਨਾ। ਸੋ ਇਸੇ ਤਰ੍ਹਾਂ ਫੈਡਰਲ ਟ੍ਰੇਡ ਕਮਿਸ਼ਨ ਨੇ ਫੇਕ ਜਨਰੇਟਿਵ AI ਦੇ ਰਿਵਿਊ ਦੇ ਉੱਪਰ ਵੀ ਐਕਟ ਬਣਾਇਆ। ਸੋ ਉਹ ਸਾਰੀਆਂ ਚੀਜ਼ਾਂ ਕਹਿੰਦਾ ਬਹੁਤ, ਇਹ ਦੋ ਜਿਹੜੇ ਐਕਟ ਇਹਨਾਂ ਨੂੰ ਤਾਂ ਮੈਂ ਵੈਲਕਮ ਕਰਦਾ ਕਿ ਉਹਦੀ ਐਪਲੀਕੇਸ਼ਨ AI ਨੂੰ ਕਿੱਦਾਂ ਯੂਜ਼ ਹੋਣੀ ਆ, ਉਹਦੇ ਉੱਤੇ ਤੁਸੀਂ ਰੈਗੂਲੇਸ਼ਨ ਕਰੋ, ਉਹ ਤਾਂ ਬਹੁਤ ਵਧੀਆ। ਪਰ ਜੇ ਤੁਸੀਂ AI ਦੇ ਉੱਤੇ ਰੈਗੂਲੇਟ ਕਰਦੇ ਹੋ, ਉਹੀ ਗੱਲ ਹੋ ਗਈ ਵੀ ਤੁਸੀਂ ਮੋਟਰ ਨੂੰ ਰੈਗੂਲੇਟ ਕਰਤਾ ਹੈ ਨਾ, ਤੇ ਮੋਟਰ ਨੂੰ ਅੱਗੇ ਫਿਊਚਰ 'ਚ ਕਿੱਥੇ ਵਰਤੋਂ ਆਉਣਾ ਉਹ ਮੋਟਰ ਬਣਾਉਣ ਵਾਲੇ ਨੂੰ ਨਹੀਂ ਪਤਾ। ਕਹਿੰਦਾ ਸੋ ਇਹਦੇ ਨਾਲ ਕਹਿੰਦੇ ਸਮੱਸਿਆ ਮੋਟਰ ਨੂੰ ਖੁੱਲੇ ਛੱਡੋ, ਉਹਦੀ ਵਰਤੋਂ ਕਿੱਥੇ ਹੋ ਰਹੀ ਹੈ ਉਸ ਚੀਜ਼ ਨੂੰ ਰੈਗੂਲੇਟ ਕਰੋ। ਸੋ ਮੈਨੂੰ ਇਹ ਚੀਜ਼ ਆਪੋਜੀਸ਼ਨ ਮੈਨੂੰ ਵਧੀਆ ਲੱਗੀ ਇਸ ਗੱਲ ਦੇ ਵਿੱਚ ਹੈ ਨਾ। ਹੁਣ ਇਹਦੇ ਵਿੱਚ ਹੋਰ ਉਦਾਹਰਨ ਵੀ ਹੋ ਸਕਦਾ ਸਿੰਪਲ, ਵੀ ਜਿਹੜਾ ਮੈਡੀਕਲ ਫੀਲਡ ਦੇ ਵਿੱਚ ਆ, ਹੁਣ ਇਹ ਕਹੋ ਵੀ ਤੁਸੀਂ ਡਾਟਾ ਲੈ ਹੀ ਨਹੀਂ ਸਕਦੇ, ਯੂਜ਼ ਹੀ ਨਹੀਂ ਕਰ ਸਕਦੇ, ਤਾਂ ਫਿਰ ਉਹ ਕਿੱਦਾਂ AI ਦੇਖ ਕੇ ਦੱਸੂਗਾ ਵੀ ਭਾਈ ਇਹਨੂੰ ਆਹ ਬਿਮਾਰੀ ਹੋਣ ਦੇ ਚਾਂਸ ਆ, ਜੋ ਕਿ ਇਸ ਟਾਈਮ ਉਹ ਆਮ ਡਾਕਟਰਸ ਦੇ ਨਾਲੋਂ ਬੈਟਰ ਤਰੀਕੇ ਦੇ ਨਾਲ ਜਿਹੜਾ ਉਹ ਦੱਸ ਰਿਹਾ। ਸੋ ਜੇ ਆਪਾਂ ਉਹ ਵਾਲੇ ਮਾਡਲਸ ਹੀ ਕਹਿੰਦੇ ਵੀ ਬੈਨ ਕਰ ਦਈਏ ਤਾਂ ਫਿਰ ਉਹ ਔਖਾ ਆ। ਸੋ ਇਹ ਬੜੀ ਇੰਟਰਸਟਿੰਗ ਜਿਹੜੀ ਇਹ ਗੱਲ ਆ। ਇੱਥੇ ਨਾ ਹਰਵਿੰਦਰ ਇੱਕ AI ਦੀ ਕੰਪਨੀ ਦੇ ਨਾਲ ਹੀ ਆ, ਟੌਡ ਬੋਇਲ, ਉਹ ਟੈਕ ਪਾਲਿਸੀ ਦੇ ਡਾਇਰੈਕਟਰ ਨੇ। ਉਹ ਕਹਿੰਦੇ ਵੀ ਇਹ ਜਿਹੜਾ ਬਿੱਲ ਨਾ ਇਹ ਮੂਵੀਆਂ ਦੇਖ ਕੇ ਬਣਾਇਆ ਲੱਗਦਾ ਆ। ਉਹ ਕਹਿੰਦੇ ਵੀ ਜਿਹੜੀਆਂ ਬਲੇਡ ਰਨਰ ਜਾਂ ਟਰਮੀਨੇਟਰ ਨੂੰ ਦੇਖ ਕੇ ਉਹਨਾਂ ਨੇ ਬਣਾਤਾ, ਪਰ ਰੀਅਲ ਵਰਲਡ ਜਿਹੜਾ ਇੱਥੋਂ ਖਾਸਾ ਇਸ ਚੀਜ਼ ਤੋਂ ਫਰਕ ਆ। ਕਹਿੰਦੇ ਵੀ ਇਦਾਂ ਦੇ ਬਿੱਲ ਬਣਾਉਣ ਦੇ ਨਾਲ ਤੁਸੀਂ ਕੈਲੀਫੋਰਨੀਆ, ਜੋ ਕਿ ਜਿਹੜੀ ਸਿਲੀਕਨ ਵੈਲੀ ਇਹਨਾਂ ਦੇ ਇਕਨੋਮਿਕ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਥੰਮ ਆ, ਉਹਨੂੰ ਤੁਸੀਂ ਕਿਤੇ ਨਾ ਕਿਤੇ ਖੋਰਾ ਜਿਹੜਾ ਇਸ ਤੇ ਕਰਕੇ ਲਾ ਰਹੇ ਹੈਗੇ। ਹਾਂਜੀ। ਸੋ ਉਹ ਨਾਲ ਦੀ ਨਾਲ ਉਹਨੂੰ ਫਿਰ ਨਾ ਅੱਗੇ ਤੋਂ ਹੋਰ ਜਾਂਦੇ ਕਿ ਕਹਿੰਦੇ ਚਲੋ ਇਹ ਤਾਂ ਹੋ ਗਈ ਟੈਕਨੀਕਲ ਗੱਲ ਜੀ। ਆਪਾਂ ਹੁਣ ਕਹਿੰਦੇ ਵੀ ਆਪਰੇਸ਼ਨਸ ਦੀ ਗੱਲ ਕਰਦੇ, ਇਹਦੀ ਐਗਜ਼ੀਕਿਊਸ਼ਨ ਦੀ ਗੱਲ ਕਰਦੇ ਆ। ਹੁਣ ਕਹਿੰਦੇ ਜਿਹੜੇ ਇਹਦੇ ਵਿੱਚ ਲੈਂਗੁਏਜ ਆ ਬਿੱਲ ਦੇ ਵਿੱਚ, ਉਹ ਬੜੀ ਐਂਬੀਗੁਅਸ ਤੇ ਕਨਫਿਊਜ਼ਿੰਗ ਆ। ਠੀਕ ਹੈ ਜੀ। ਤਾਂ ਉਹਦੇ ਨਾਲ ਕੀ ਹੋਊਗਾ ਵੀ ਕੰਪਨੀਜ਼ ਜਿਹੜੀਆਂ AI ਦੇ ਉੱਤੇ ਕੰਮ ਕਰ ਰਹੀਆਂ, ਉਹਨਾਂ ਨੂੰ ਆਰਮੀ ਆਫ ਲਾਇਰਸ ਤੇ ਚਾਹੀਦੀ ਹੋਊਗੀ ਆਪਣੇ ਆਪ ਨੂੰ ਡਿਫੈਂਡ ਕਰਦੇ ਲਈ, ਤੇ ਇੱਕ ਉਹਦੇ ਨਾਲ ਬਿਊਰੋਕ੍ਰੇਸੀ ਦੀ ਹੋਰ ਲੇਅਰ ਬਣ ਜਾਏਗੀ ਹੈ ਨਾ, ਜਿਹਨੂੰ ਕੰਪਲਾਈ ਕਰਨਗੇ ਤੇ
ਲਗਾਤਾਰ ਇਹ ਕੰਮ ਜਿਹੜਾ ਚੱਲਦਾ ਪਊਗਾ। ਤੇ ਇਹਦੇ ਨਾਲ ਕੀ ਹੋਊਗਾ, ਤੇ ਜਿਹੜੀ ਖਾਸ ਤੌਰ ਦੇ ਉੱਤੇ ਕਹਿੰਦੇ ਵੱਡੀਆਂ ਜਿਹੜੀ ਕੰਪਨੀਜ਼ ਆ ਉਹ ਤਾਂ ਚੱਲ ਇਹਨੂੰ ਪਾਰ ਕਰ ਜਾਣਗੀਆਂ ਵੀ ਉਹਨਾਂ ਕੋਲ ਰਿਸੋਰਸਿਸ ਹੈਗੇ ਆ। ਜਿਹੜੇ ਛੋਟੀਆਂ ਕੰਪਨੀਜ਼ ਹੈਗੀਆਂ ਖਾਸ ਤੌਰ ਤੇ ਫ੍ਰੀ ਤੇ ਓਪਨ ਸੋਰਸ ਸੌਫਟਵੇਅਰ ਆ, ਹੈਨਾ, ਉਹ ਜਿਹੜੇ ਆ, ਹਾਂ, ਕਹਿੰਦਾ ਨਾਲ ਦੀ ਨਾਲ ਆਪਾਂ ਇਹ ਦੇਖਿਆ ਵੀ ਆਪਾਂ ਕੁਝ ਬਹੁਤ ਜ਼ਿਆਦਾ ਵੱਡੀਆਂ ਕੰਪਨੀਜ਼ ਆ ਉਹਨਾਂ ਕੋਲ ਆਪਣੇ ਪ੍ਰੋਪਰਾਈਟਰੀ ਟ੍ਰੇਨਡ ਮਾਡਲ ਹੈਗੇ ਆ, ਤੇ ਉਹ ਜਿਹੜੇ ਆ ਉਹ ਹੇਟ ਕਰਦੇ ਆ। ਅੱਜ ਦੇ ਟਾਈਮ ਦੇ ਵਿੱਚ ਵੀ ਦੇਖਿਆ ਜਾਏ ਤੇ ਅਸੀਂ ਐਪਲ ਦੀ ਨਾ ਐਗਜ਼ਾਮਪਲ ਲੈ ਲੈਂਦੇ ਆਪਣੇ ਸਰੋਤਿਆਂ ਦੇ ਵਿਊਅਰਸ ਦੇ ਵਾਸਤੇ ਸਮਝਣ ਦੇ ਵਾਸਤੇ ਵੀ ਓਪਨ ਸੋਰਸ ਦਾ ਕਨਸੈਪਟ ਕੀ ਆ। ਐਪਲ ਆ ਜਿਹੜਾ ਐਪਲ ਬਣਦਾ ਪ੍ਰੋਪਰਾਈਟਰੀ ਉਹਦੇ ਤੇ ਟੈਕਨੋਲੋਜੀ ਦੇ ਉੱਪਰ ਜਿਹੜੀ ਕਿ ਐਪਲ ਕੋਲ ਆ, ਹੈਨਾ, ਜਦ ਕਿ ਦੂਸਰੇ ਪਾਸੇ ਅਸੀਂ ਦੇਖਿਆ ਜਾਏ ਤੇ ਐਂਡਰੋਇਡ ਬੇਸਡ ਜਿਹੜੇ ਆ ਓਪਨ ਸੋਰਸ ਇਨਫਰਾਸਟ੍ਰਕਚਰ ਆ ਜਾਂ ਕੁਛ ਹੱਦ ਤੱਕ ਓਪਨ ਸੋਰਸ ਆ, ਹੈਨਾ। ਸਹੀ ਗੱਲ। ਸੋ ਉਹਦੇ ਓਪਨ ਸੋਰਸ ਇਨਫਰਾਸਟ੍ਰਕਚਰ ਦੇ ਬੇਸ ਦੇ ਉੱਤੇ ਸੋ ਜਿਹੜਾ ਐਂਡਰੋਇਡ ਆ ਐਪਲ ਨੂੰ ਟੱਕਰ ਦਿੰਦਾ, ਹੈਨਾ। ਸੋ ਉਹਦੇ ਨਾਲ ਆਪਾਂ ਦੂਸਰੀ ਐਗਜ਼ਾਮਪਲ ਲੈ ਲੈਂਦੇ ਵਿੰਡੋਜ਼ ਬੇਸਡ ਆਪਰੇਟਿੰਗ ਸਿਸਟਮ ਜਿਹੜੇ ਆ ਉਹ ਮਾਈਕਰੋਸਾਫਟ ਦੀ ਪ੍ਰੋਪਰਾਈਟਰੀ ਆ, ਜਦ ਕਿ ਜਿਹੜੇ ਲਿਨਕਸ ਬੇਸਡ ਆ ਜਿਹਦੇ ਉੱਤੇ ਕਾਫੀ ਜ਼ਿਆਦਾ ਸਰਵਰਸ ਜਿਹੜੇ ਉਹ ਚੱਲਦੇ ਆ, ਹੈਨਾ, ਜਾਂ ਹੋਰ ਵੀ ਲੋਕੀ ਵੀ ਉਹਨਾਂ ਨੂੰ ਯੂਜ਼ ਕਰਦੇ ਆ, ਉਹ ਹੈਗੀ ਆ ਫ੍ਰੀ ਓਪਨ ਸੋਰਸ। ਸੋ ਇਦਾਂ ਕਰਕੇ ਇਹਨਾਂ ਦਾ ਕੰਪੀਟੀਸ਼ਨ ਬਣ ਜਾਂਦਾ। ਸੋ ਉਹਨੂੰ ਐਗਜ਼ਾਮਪਲ ਨੂੰ ਯੂਜ਼ ਕਰਕੇ ਕਹਿੰਦੇ ਆ ਕਿ ਜਿਹੜੇ AI ਦੇ ਨਾਲ ਰਿਲੇਟਡ ਵੱਡੀਆਂ ਕੰਪਨੀਆਂ ਕੋਲ ਤਾਂ ਪ੍ਰੋਪਰਾਈਟਰੀ ਟ੍ਰੇਨਡ ਮਾਡਲ ਹੈਗੇ ਆ ਤੇ ਜਿਹੜੇ ਉਹ ਸਾਰੀ ਚੀਜ਼ਾਂ ਨਾਲ ਕੰਪਲਾਈ ਕਰ ਲੈਣਗੇ। ਸੋ ਉਹ ਕੀ ਕਰਦੇ ਆ ਕਿ ਜਿਹੜੇ ਛੋਟੇ ਫ੍ਰੀ ਓਪਨ ਸੋਰਸ ਸੌਫਟਵੇਅਰ ਆ ਉਹਨਾਂ ਨੂੰ ਉਹ ਵੱਡੀਆਂ ਕੰਪਨੀਆਂ ਦੇ ਨਾਲ ਕੰਪੀਟ ਨਾ ਕਰ ਸਕਣ, ਹੈਨਾ। ਸੋ ਉਹਦੇ ਕਰਕੇ ਉਹ ਕਹਿੰਦੇ ਉਹ ਲੌਬੀ ਕਰ ਰਹੇ ਆ ਵੀ ਇਦਾਂ ਦੇ ਜਿਹੜੇ ਬਿੱਲ ਸ਼ਾਇਦ ਉਹ ਲੌਬੀ ਕਰ ਰਹੇ ਆ ਉਹਨਾਂ ਦੇ ਅਕੋਰਡਿੰਗਲੀ ਕਿ ਜਿਹੜੇ ਉਹ ਕਿਉਂਕਿ ਉਹ ਹੇਟ ਕਰਦੇ ਆ ਵੀ ਉਹ ਸਾਨੂੰ ਕੰਪੀਟ ਨਾ ਕਰਨ ਓਪਨ ਸੋਰਸ ਲੋਕੀ ਆ ਕੇ, ਹੈਨਾ। ਸੋ ਇਹ ਉਹਦਾ ਕਾਰਨ ਇੱਕ ਉਹ ਆ ਵੀ ਉਹਨਾਂ ਕਹਿੰਦਾ ਉਹਨਾਂ ਦੀ ਲੌਬੀ ਹੈਗੀ ਆ ਵੀ ਬਿੱਲ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਜਾਏ, ਐਂਬੀਗਸ ਜਿਹਾ ਬਣਾਇਆ ਜਾਏ ਜਿਹਦੇ ਕਰਕੇ ਵੀ ਸਾਨੂੰ ਮੌਕਾ ਮਿਲ ਜਾਵੇ ਵੱਡੀਆਂ ਕੰਪਨੀਆਂ ਕਿਤੇ ਨਾ ਕਿਤੇ ਕਰਦੀਆਂ ਰਹਿਣ ਤੇ ਛੋਟੀਆਂ ਜਿਹੜੀਆਂ ਬੰਦ ਉਹ ਬੰਦ ਹੋ ਜਾਣ। ਇਹਦੇ ਵਿੱਚ ਮੈਂ ਐਗਜ਼ਾਮਪਲ ਦੇ ਦਿੰਦਾ, ਜਿਹੜੀ ਇਹ ਲੈਜਿਸਲੇਸ਼ਨ ਇਸ ਨੂੰ ਸਪੋਰਟ ਕਰ ਰਹੀ ਹੈ ਇੱਕ ਕੰਪਨੀ, ਉਹਦਾ ਨਾਮ ਆ ਐਂਥਰੋਪਿਕ। ਹਾਂਜੀ, ਉਹ AI ਦੀ ਸਟਾਰਟਅਪ ਕੰਪਨੀ ਆ। ਇਹਨੂੰ ਬੈਕਿੰਗ ਕਿਹਦੀ ਆ? ਐਮਾਜ਼ੋਨ ਤੇ ਗੂਗਲ ਦੀ। ਸੋ ਜਿਹੜੇ ਸਕਾਟ ਵਿਨਰ ਆ ਉਹਨਾਂ ਨੇ ਇਸ ਬਿੱਲ ਦੀ ਲੈਂਗੁਏਜ ਨੂੰ ਐਡਜਸਟ ਕੀਤਾ ਜੋ ਉਹਨੂੰ ਇਸ ਕੰਪਨੀ ਦੇ ਦੁਆਰਾ ਸੁਜੈਸ਼ਨਸ ਮਿਲੀਆਂ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਇੱਕ ਸਟਾਰਟਅਪ ਕੰਪਨੀ ਜਿਹਨੂੰ ਇਹ ਦੋ ਸਭ ਤੋਂ ਵੱਡੀਆਂ ਟੈਕ ਕੰਪਨੀਆਂ ਸਪੋਰਟ ਕਰ ਰਹੀਆਂ ਆ, ਉਹ ਹੁਣ ਗੱਲ ਤੇ ਐਂਟਰੋਪਿਕ ਦੀ ਸ਼ਾਇਦ ਆਪਣੀ ਨਾ ਹੋਵੇ ਇਹਨਾਂ ਦੀ, ਤੇ ਉਹਦੇ ਥਰੂ ਵੀਨਰ ਤੱਕ ਪਹੁੰਚ ਕੇ ਤੇ ਉਹਨਾਂ ਨੇ ਉਸ ਚੀਜ਼ ਦੇ ਵਿੱਚ ਉਹ ਚੀਜ਼ਾਂ ਐਡ ਜਿਹੜੀਆਂ ਕਰਵਾ ਲਈਆਂ। ਇੱਥੋਂ ਤੱਕ ਕਿ ਇਹਨਾਂ ਨੇ ਚਿੱਠੀ ਵੀ ਲਿਖੀ ਹੈ ਨਿਊਸਮ ਨੂੰ ਵੀ ਬਿੱਲ ਜਿਹੜਾ ਆ ਉਹ ਪਾਸ ਹੋਣਾ ਚਾਹੀਦਾ ਤਾਂ ਜੋ ਇਹਦੀ ਜਿਹੜੀ ਮਾੜੀ ਵਰਤੋਂ ਆ, ਕੈਟਾਸਟ੍ਰੋਫਿਕ ਮਿਸਯੂਜ਼ ਆ, ਉਹ ਨਾ ਜਿਹੜੀ ਉਹ ਹੋ ਸਕੇ। ਸੋ ਇਹ ਗੇਂਦ ਹੁਣ ਨਿਊਸਮ ਹੋਣਾ ਦੇ ਪਾਲੇ 'ਚ ਆ। ਵੇਖਦੇ ਕੀ ਫੈਸਲਾ ਜਿਹੜਾ ਇਸ ਦੇ ਉੱਤੇ ਲੈ ਲੈਂਦੇ ਆ। ਹਾਂਜੀ, ਰਾਜਕਰਨ ਇਦਾਂ ਹੀ ਹੈ ਨਾ, ਜਦੋਂ ਪੋਲਿਟਿਕਸ ਕਿਉਂਕਿ ਸਾਰੀ ਚੀਜ਼ਾਂ ਪੋਲਿਟਿਕਸ ਦੇ ਨਾਲ ਹੀ ਰਿਲੇਟਡ ਹੁੰਦੀਆਂ। ਤੁਸੀਂ ਇਹ ਦੇਖੋ ਵੀ ਡੀਪ ਗੇਮ ਕਿੰਨੀ ਚੱਲਦੀ ਹੈ ਨਾ ਨਾਲ ਦੇ। ਮੈਂ ਪੋਲਿਟਿਕਸ ਦਾ ਨਾਮ ਐਗਜ਼ਾਮਪਲ ਇਸ ਲਈ ਲਿਆਂਦਾ ਵੀ ਜਿੱਦਾਂ ਆਪਾਂ ਬਾਰ-ਬਾਰ ਆਪਣੇ ਟਾਕ ਸ਼ੋ ਦੇ ਵਿੱਚ ਗੱਲ ਕਰਦੇ ਆ ਕਿ ਬਿੱਲ ਦਾ ਨਾਂ ਇੰਡੀਆ ਦੇ ਵਿੱਚ ਤੇ ਖਾਸ ਤੌਰ ਤੇ ਜ਼ਿਆਦਾ ਚੱਲਦਾ, ਇੱਥੇ ਵੀ ਆ, ਬਿੱਲ ਦਾ ਨਾਂ ਕੁਝ ਹੋਰ ਹੁੰਦਾ, ਸੇਫਟੀ ਐਂਡ ਸਿਕਿਉਰਿਟੀ ਐਕਟ, ਹੈਨਾ, ਜਿਹੜਾ ਬਾਹਰੋਂ ਪੜਨ ਨੂੰ ਤਾਂ ਕੁਝ ਹੋਰ ਹੀ ਹੁੰਦਾ ਨਾ ਉਹਦਾ ਬੜਾ ਵਧੀਆ ਸੌਫਟ ਜਿਹਾ ਹੁੰਦਾ, ਬੈਕ ਐਂਡ ਦੇ ਉੱਤੇ ਕੀ ਚੱਲਣ ਡਿਆ ਹੁੰਦਾ ਉਹ ਵੱਖਰੀ ਗੱਲ ਹੁੰਦੀ। ਆਈ ਥਿੰਕ ਆਪਣੀ ਇਹ ਗੱਲਬਾਤ ਦੇ ਨਾਲ ਹਰਵਿੰਦਰ ਮੇਰੇ ਵੀ ਬਹੁਤ ਸਾਰੇ ਜਿਹੜੇ ਡਾਊਟ ਆ ਤੇ ਬਹੁਤ ਸਾਰੀ ਹੋਰ ਵੀ ਆਪਣੇ ਸਰੋਤਿਆਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦੋਨੋਂ ਪਾਸੇ ਦੇ ਜਿਹੜੇ ਵਿਚਾਰ ਉਹ ਸੁਣਨ ਦਾ ਜਿਹੜਾ ਉਹ ਮੌਕਾ ਮਿਲਿਆ ਹੋਊਗਾ। ਤਾਂ ਹੀ ਪਤਾ ਲੱਗਦਾ ਕੀ ਹੈ ਜਦੋਂ ਤੁਸੀਂ ਇੱਕੋ ਤਰਫ ਨੂੰ ਸੁਣਦੇ ਰਹੋਗੇ ਤਾਂ ਫਿਰ ਪਤਾ ਨਹੀਂ ਲੱਗਦਾ ਵੀ ਤੁਹਾਨੂੰ ਦੂਜਾ ਜਾਣਾ ਮਾੜਾ ਹੀ ਲੱਗਣਾ ਤੁਹਾਨੂੰ ਫਿਰ ਓਬਵੀਅਸਲੀ ਜਿਹੜੀ ਇਹ ਗੱਲ ਆ। ਸੋ ਉਹਦਾ ਕਿਉਂ ਉਹ ਦੂਜਾ ਪੁਆਇੰਟ ਆਫ ਵਿਊ ਆ ਉਹ ਜਿਹੜਾ ਉਹ ਜ਼ਰੂਰ ਸੁਣਨ ਦੀ ਜਿਹੜੀ ਜ਼ਰੂਰਤ ਆ। ਹਰਿੰਦਰ ਆਪਾਂ ਕੀ ਸੋਚਦੇ ਹਾਂ ਇਸ ਦੇ ਬਾਰੇ? ਇਹ ਬਿੱਲ ਦੇ ਨਾਲ ਫਾਇਦਾ ਆ, ਨੁਕਸਾਨ ਆ, ਕਿਵੇਂ ਇਸ ਨੂੰ ਜਿਹੜਾ ਉਹ ਦੇਖਿਆ ਜਾਵੇ? ਇੱਕ ਆਮ ਇਨਸਾਨ ਜਿਹਦੀ ਸ਼ਾਇਦ ਅਜੇ ਪਹੁੰਚ ਵੀ ਨਹੀਂ ਆ ਇੰਨੀ AI ਤੱਕ ਜਾਂ AI ਦੀ ਇਹਨਾਂ ਸਟੱਡੀਜ਼ ਨੂੰ ਲੈ ਕੇ ਜਾਂ ਰਿਸਰਚ ਨੂੰ ਲੈ ਕੇ, ਉਹ ਕਿੱਦਾਂ ਦੇਖੇ ਇਹਨਾਂ ਸਾਰੀਆਂ ਚੀਜ਼ਾਂ? ਸੋ ਵੇਖੋ ਆਪਣੀ ਅਪਰੋਚ ਦੀ ਆਪਾਂ ਗੱਲ ਕਰ ਲੈਂਦੇ ਹਾਂ। ਆਮ ਇਨਸਾਨ ਕੀ ਕਰ ਸਕਦਾ ਉਹ ਤਾਂ ਮੈਨੂੰ ਨਹੀਂ ਲੱਗਦਾ ਕਹਿ ਨਹੀਂ ਸਕਦੇ ਕਰ ਸਕਦੇ ਕੁਛ, ਹੈ ਨਾ। ਇਹ ਚੀਜ਼ ਸਾਨੂੰ ਇਹ ਪਤਾ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਨੂੰ ਸਾਰਿਆਂ ਨੂੰ ਇੰਪੈਕਟ ਕਰ ਰਹੀ ਆਉਣ ਵਾਲੇ ਟਾਈਮ ਦੇ ਵਿੱਚ, ਇਹ ਤਾਂ ਗਿਵਨ ਹੈ ਨਾ। ਹੁਣ ਉਹਦੇ ਨਾਲ ਕੀ ਆ, ਆਪਾਂ ਇਹ ਬਚਣਾ ਵੀ ਉਹਦਾ ਰਿਸਕ ਕੀ ਆ ਉਹਨੂੰ ਅੰਡਰਸਟੈਂਡ ਕਰੀਏ। ਸੋ ਰਿਸਕ ਸਭ ਤੋਂ ਵੱਡਾ ਤੇ ਰਾਜਕਰਨ ਇਹੀ ਰਹਿ ਜਾਂਦਾ ਕਿ ਬਾਏ ਦ ਐਂਡ ਆਫ ਦਾ ਡੇ ਆਪਾਂ ਚਾਹੁੰਦੇ ਕਿ ਜਿਹੜੀ ਪਾਵਰਸ ਆ ਉਹਦੀ ਸ਼ੇਅਰ ਹੋਏ ਥੱਲੇ ਤੱਕ,
ਹੈ ਹੂੰ, ਨਾ? ਹੂੰ, ਹੂੰ। ਹਰ ਇੱਕ ਜਿਹੜਾ ਬੰਦਾ ਕਿਸੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਹੈਗਾ ਵਾ, ਜਾਂ ਇਨ ਜਨਰਲ ਵੀ, ਹੈ ਨਾ, ਸਾਡਾ ਸਿੱਖਾਂ ਦਾ ਕਨਸੈਪਟ ਇਹ ਹੈ ਵੀ ਜਿਹੜੀ ਪਾਵਰ ਸ਼ੇਅਰਿੰਗ ਆ ਉਹ ਥੱਲੇ ਤੱਕ ਬੰਦੇ ਤੱਕ ਜਾਏ, ਹੂੰ, 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 ਹੈ ਹੂੰ। ਨਾ? ਸੋ ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਆਪਾਂ ਗੱਲ ਕਰੀਏ ਤੇ ਕੀ ਜਿਹੜੀ ਚੀਜ਼ ਆਪਾਂ ਨੂੰ ਖਤਰਾ ਕੀ ਹੈ? ਖਤਰਾ ਰਾਜਕਰਨ ਇਹ ਹੈ ਵੀ ਜਦੋਂ ਪਾਵਰ ਜਿਹੜੀ ਆ ਉਹ ਬਿਲਕੁਲ ਉੱਪਰ ਇੱਕ ਕੁਛ ਕਾਰਪੋਰੇਸ਼ਨਸ ਦੇ ਕੋਲ ਸੈਂਟਰਲਾਈਜ਼ ਹੋ ਜਾਏਗੀ, ਤੇ ਉਹਨਾਂ ਨੇ ਟੈਕਨੋਲੋਜੀ ਨੂੰ ਆਪਣੇ ਹੱਕ ਦੇ ਵਿੱਚ ਵਰਤਣਾ, ਹੈ ਨਾ, ਆਪਣੇ ਤਰੀਕੇ ਦੇ ਨਾਲ ਵਰਤਣਾ, ਤੇ ਉਹਦੇ ਨਾਲ ਆਮ ਲੋਕਾਂ ਦਾ ਬਹੁਤਾ ਫਾਇਦਾ ਨਹੀਂ ਹੋਣ ਵਾਲਾ। ਜਿਹੜੀ ਹੂੰ, ਮੇਰੀ ਹੂੰ, ਹੂੰ, ਹੂੰ। ਨਿੱਜੀ ਦੇ ਵਿੱਚ ਟੇਕ ਇਹ ਆ ਕਿ ਆਪਾਂ ਨੂੰ ਤੁਰਨਾ ਚਾਹੀਦਾ ਇਸ ਚੀਜ਼ ਨੂੰ ਸਮਝ ਕੇ ਕਿ ਸੈਂਟਰਲਾਈਜ਼ੇਸ਼ਨ ਦੇ ਵਿੱਚ ਰਿਸਕ ਆ, ਤੇ ਜਿਹੜੀ ਇਹ ਜਿਹੜਾ ਇਨਫਰਾਸਟ੍ਰਕਚਰ ਆ AI ਦਾ, ਇਹਨੂੰ ਡੀਸੈਂਟਰਲਾਈਜ਼ ਜਿੰਨਾ ਹੋ ਜੇ ਉਨਾ ਚੰਗਾ। ਹੂੰ, 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 ਠੀਕ ਆ? ਹੂੰ। ਡੀਸੈਂਟਰਲਾਈਜ਼ ਦੇ ਵਿੱਚ ਇਹ ਆ ਵੀ ਉਹਦੇ ਆਈਡੀਆਜ਼ ਵੀ ਨਵੇਂ ਆਉਣਗੇ, ਹੈ ਨਾ? ਤੇ ਜਿਹੜੀ ਪਾਵਰ ਸ਼ੇਅਰਿੰਗ ਆ, ਜਿਹੜੀ ਇਸ ਟੂਲ ਦੇ ਉੱਪਰ ਰਿਸਰਚ ਆ ਜਾਂ ਟੂਲ ਦੇ ਉੱਪਰ ਜਿਹੜੀ ਕੰਟਰੋਲ ਆ, ਉਹ ਵੀ ਥੱਲੜੇ ਲੈਵਲ ਤੱਕ ਜਾਊਗਾ। ਜੇ ਅੱਜ ਨਵੀਂ ਕੋਈ ਮੰਨ ਲਓ ਕਿ ਸਟਾਰਟਅਪ ਆ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਰਿਲੇਟਡ, ਤੇ ਉਹਦੇ ਕੋਲ ਇੰਨਾ ਹੋਣਾ ਚਾਹੀਦਾ ਵੀ ਉਹ ਵੱਡੀਆਂ ਕੰਪਨੀ ਦੇ ਨਾਲ ਜਿਹੜੀ ਆ ਉਹਨਾਂ ਦੇ ਨਾਲ ਡੀਲ ਕਰ ਸਕੇ। ਹੂੰ, 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 ਹੂੰ। ਠੀਕ ਆ? ਸੋ ਉਹ ਇਹ ਆ ਵੀ ਕੋਈ ਇਹਦੇ ਕਰਕੇ ਐਂਟੀ ਟਰਸਟ ਲਾਜ਼ ਵੀ ਬਣੇ ਹੋਏ ਆ ਜਾਂ ਸਭ ਕੁਛ, ਪਰ ਇਹ ਆ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਉਂਕਿ ਇੱਕ ਨਵੀਂ ਤਰ੍ਹਾਂ ਦੀ ਟੈਕਨੋਲੋਜੀ ਆ, ਇਹਨੂੰ ਸਮਝਣ ਲਈ, ਅੰਡਰਸਟੈਂਡ ਕਰਨ ਦੇ ਲਈ ਆਮ ਲੋਕਾਂ ਦੇ ਵਿੱਚ ਥੋੜਾ ਜਿਹਾ ਸਮਾਂ ਲੱਗੂਗਾ। ਪਰ ਮੈਨੂੰ ਜੋ ਲੱਗਦਾ, ਜਿਹੜੀ ਮੇਰੀ ਨਿੱਜੀ ਟੇਕ ਹੈ ਇਸ ਚੀਜ਼ ਦੇ ਉੱਪਰ, ਉਹ ਇਹ ਆ ਕਿ ਆਪਾਂ ਨੂੰ ਜਿਹੜੀ ਇਹ ਰੈਗੂਲੇਸ਼ਨ ਆ, ਇਹਦੇ ਵਿੱਚ ਇਹ ਮੇਕ ਸ਼ੋਰ ਕਰਨਾ ਚਾਹੀਦਾ ਕਿ ਇਹ ਜਿਹੜਾ ਇਹ ਡੀਸੈਂਟਰਲਾਈਜ਼ ਸਟਰਕਚਰ ਦੇ ਵੱਲ ਵੱਧ ਵਧੇ, ਤੇ ਜਿਹੜੀ ਟਰਾਂਸਪੇਰੈਂਸੀ ਆ ਉਹਦੇ ਵਿੱਚ ਜਿਹੜੇ ਕੀ ਐਲੀਮੈਂਟਸ ਹੁੰਦੇ ਆ, ਸ਼ੇਅਰਿੰਗ, ਟਰਾਂਸਪੇਰੈਂਸੀ, ਐਂਟੀ ਟਰਸਟ ਦੇ ਜਿਹੜੇ ਲਾਜ਼ ਆ ਉਹਨਾਂ ਦੀ ਸਟਰੈਂਥਨ, ਤੇ ਜਿਹੜੀ ਇਹ ਹੈ ਕਿ ਜੇ ਮੰਨ ਲਓ ਕਿ ਨਵਾਂ ਬੰਦਾ ਕੋਈ ਆਪਣੀ ਸਟਾਰਟਅਪ ਜਾਂ ਆਈਡੀਆ ਲੈ ਕੇ ਆ ਰਿਹਾ AI ਦੇ ਰਿਲੇਟਡ, ਉਹਨੂੰ ਸਕਸੈਸ ਮਿਲ ਸਕੇ, ਉਹਦੇ ਕੋਲ ਸਕਸੈਸ ਦੀ ਜਿਹੜੀ ਪੌੜੀ ਆ ਉਹ ਰਹੇ, ਜਿਹੜੀ ਪਾਵਰ ਆ ਉਹ ਕੁਝ ਕਾਰਪੋਰੇਸ਼ਨਸ ਕੋਲ ਨਾ ਰਹੇ, ਜਿਹਦੇ ਕਰਕੇ ਜਿਹੜੀ ਐਕਚੁਅਲ ਰਿਸਰਚ ਰੋਕਣ ਦਾ ਜਿਹੜਾ ਕਾਰਨ ਹੈ। ਤਾਂ ਕਰਕੇ ਮੈਂ ਐਂਡਰੂ ਨੈਗ ਦੀ ਵੀ ਜਿਹੜੀ ਗੱਲ ਆ ਉਹ ਬੜੀ ਧਿਆਨ ਦੇ ਨਾਲ ਪੜ੍ਹੀ, ਕਿਉਂਕਿ ਮੈਨੂੰ ਲੱਗਦਾ ਕਿ ਬੜੀ ਪਾਏਦਾਰ ਗੱਲ ਕਰਦੇ ਆ। ਉਹਨਾਂ ਦਾ ਜਿਹੜਾ ਹਮੇਸ਼ਾ ਧਿਆਨ ਰਿਹਾ ਕਿ ਉਹ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਗੁੱਡ ਜਿਹੜਾ ਯੂਜ਼ ਆ। ਕੰਮ ਆ, ਗੁੱਡ ਯੂਜ਼ ਆ, ਉਹ ਓਪਨ ਸੋਰਸ ਡੀਸੈਂਟਰਲਾਈਜ਼ ਇਨਫਰਾਸਟ੍ਰਕਚਰ ਦੇ ਵਿੱਚ ਹੋਣਾ ਚਾਹੀਦਾ। ਡੀਸੈਂਟਰਲਾਈਜ਼ ਤਾਂ ਨਹੀਂ ਉਹਨਾਂ ਵਰਡ ਵਰਤਿਆ, ਪਰ ਓਪਨ ਸੋਰਸ ਤੇ ਉਹ ਹਾਮੀ ਆ। ਉਹ ਚਾਹੁੰਦੇ ਆ ਕਿ ਇੱਕ ਪੀਜ਼ਾ ਸ਼ਾਪ ਦੇ ਓਨਰ ਕੋਲ ਵੀ ਇਹ ਜਿਹੜੀ ਆ ਖੁੱਲ ਸਸਤੀ ਹੋਵੇ। ਟੈਕਨੋਲੋਜੀ ਹੋਵੇ, ਤਾਂ ਕਿ ਉਹ ਆਪਣੀ ਪੀਜ਼ਾ ਸ਼ਾਪ ਦੀ ਜਿਹੜੀ ਸੇਲਸ ਆ ਵਧਾ ਸਕੇ, ਹੈ ਨਾ? ਇੱਕ ਕੋਈ ਹੂੰ। ਦਰਜੀ ਆ ਜਾਂ ਛੋਟੀ ਕੰਪਨੀ, ਗਾਰਮੈਂਟਸ ਦੀ ਕੰਪਨੀ ਆ, ਉਹਨਾਂ ਦੇ ਇੱਕ ਮੈਂ ਕੋਟ ਕਰ ਰਿਹਾ ਉਹਨਾਂ ਦੇ ਇੱਕ ਲੈਕਚਰ ਦੇ ਵਿੱਚੋਂ। ਹੂੰ, ਸੋ ਹੂੰ। ਉਹਦੇ ਵਿੱਚ ਹੈ ਕਿ ਉਹ ਵੀ ਬੜੇ ਚੀਪ, ਸਸਤੇ ਲੈਵਲ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਆਪਣੇ ਕੰਮ ਦੇ ਵਿੱਚ ਵਰਤ ਸਕੇ, ਤਾਂ ਕਿ ਉਹ ਆਪਣੀ ਬਿਜ਼ਨਸ ਦੀ ਸੇਲ ਜਿਹੜੀ ਆ ਉਹ ਆਪਣੀ ਲਾਈਫ ਨੂੰ ਸੌਖਿਆਂ ਕਰ ਸਕੇ। ਨਹੀਂ ਜੇ ਨਾ ਹੋਈ ਤੇ ਉਹਦੇ ਨਾਲ ਇਹ ਕਿ ਵੱਡੀਆਂ ਕੰਪਨੀਜ਼ ਜਿਹੜੀਆਂ ਹੈਗੀਆਂ ਜਾਂ ਵੱਡੀਆਂ ਕਾਰਪੋਰੇਸ਼ਨਸ ਆ, ਉਹਨਾਂ ਕੋਲ ਇਹਦੀ ਜਿਹੜੀ ਸਮਰੱਥਾ ਹੋਊਗੀ, ਫਿਰ ਆਪਣੀ ਮਨਮਰਜ਼ੀ ਦੇ ਨਾਲ ਸੋਲਿਊਸ਼ਨਸ ਅੱਗੇ ਵੇਚਣਗੀਆਂ। ਹੂੰ। ਸੋ ਡੀਸੈਂਟਰਲਾਈਜ਼ ਇਜ਼ ਅ ਕੀ। ਹਾਂ, ਇਹ ਚੀਜ਼ ਜਿਹੜੀ ਆ ਇਸ ਦੇ ਵਿੱਚ ਇੰਪੋਰਟੈਂਟ ਆ। ਇਹ ਦੱਸਦੇ ਜਾਈਏ, ਜਦੋਂ ਮੈਂ ਸ਼ੁਰੂਆਤ 'ਚ ਕਿਹਾ ਨਾ ਵੀ ਸੈਮ ਐਲਟਮੈਨ ਨੇ ਹਾਮੀ ਭਰੀ ਸੀ ਰੈਗੂਲੇਸ਼ਨ ਦੀ, ਉਹ ਫੈਡਰਲ ਲੈਵਲ ਦੇ ਉੱਤੇ ਭਰਦਾ ਆ। ਉਹ ਜੀ। ਇਸ ਚੀਜ਼ ਦੇ ਉਲਟ ਸੀ। ਈਲਨ ਮਸਕ ਇਸ ਦੇ ਰੈਗੂਲੇਸ਼ਨ ਦੇ ਜਿਹੜਾ ਉਹ ਹੱਕ ਸੀ। ਉਹ ਕਹਿੰਦਾ ਵੀ ਕਈਆਂ ਨੂੰ ਮੇਰੀ ਗੱਲ ਮਾੜੀ ਤਾਂ ਭਾਵੇਂ ਲੱਗੂਗੀ, ਪਰ ਮੈਂ ਫੈਡਰਲ ਲੈਵਲ ਦੇ ਉੱਤੇ ਇਸ ਦੀ ਰੈਗੂਲੇਸ਼ਨ ਦੀ ਮੰਗ ਕਰਦਾ, ਕਿਉਂਕਿ ਇਹ ਫੈਡਰਲ ਉੱਥੇ ਹੀ ਕਮੇਟੀਆਂ ਦੇ ਮੂਹਰੇ ਜਾ ਕੇ ਕਹਿੰਦਾ ਸੀਗਾ ਵੀ ਸਾਨੂੰ ਰੈਗੂਲੇਟ ਕਰੋ, ਸਾਨੂੰ ਰੈਗੂਲੇਟ ਕਰੋ। ਸੋ ਉਹਦੇ ਬਾਰੇ ਵੀ ਮੈਂ ਥੋੜਾ ਜਿਹਾ ਦੱਸ ਦਿੰਦਾ। ਮੈਂ ਵੀ ਪੜ੍ਹਿਆ ਸੀ ਉਸ ਗੱਲ ਬਾਰੇ, ਪਰ ਉਹਦੇ ਵਿੱਚ ਕਿਉਂਕਿ ਇਹ ਬਹਿਸ ਵੀ ਚੱਲੀ ਆ, ਹੈ ਨਾ, ਆਪਣੇ ਕੈਲੀਫੋਰਨੀਆ ਲੈਜਿਸਲੇਸ਼ਨ ਵਿੱਚ ਵੀ ਚੱਲੀ ਆ, ਵੀ ਇੱਥੇ ਕੀ ਲੋੜ ਆ ਵੀ ਪੂਰੇ ਸੈਂਟਰਲਾਈਜ਼ ਵੱਲ ਮੁਲਕ 'ਚ ਧਿਆਨ। ਕਰੋ। ਹਾਂ, ਤੇ ਉਹ ਜਿਹੜੇ ਕੈਲੀਫੋਰਨੀਆ ਦੇ ਸੈਨੇਟਰ ਜਾਂ ਲਾਅ ਮੇਕਰ ਆ, ਉਹ ਇਹ ਕਹਿੰਦੇ ਆ ਕਿ ਆਪਾਂ ਫੈਡਰਲ ਦੇ ਉੱਤੇ ਜਾ ਕੇ ਤੇ ਰੱਟਾ ਨਹੀਂ ਰੱਖਣਾ ਫਿਰ, ਹੈ ਨਾ? ਆਪਾਂ ਇਹਨੂੰ ਇੱਥੇ ਹੀ ਕੰਮ ਕਰਨਾ। ਉਹਨਾਂ ਨੂੰ ਇਹ ਵੀ ਪਤਾ ਨਾ ਵੀ ਜਦੋਂ ਕੈਲੀਫੋਰਨੀਆ 'ਚ ਕੋਈ ਰੂਲ ਪਾਸ ਹੋ ਜਾਣਾ, ਆਪਾਂ ਐਗਜ਼ਾਮਪਲ ਲੈ ਲਈ ਨਾ, ਏਅਰ ਸੇਫਟੀ, ਆਪਣਾ ਏਅਰ ਪਿਊਰੀਫਿਕੇਸ਼ਨ ਐਕਟ ਦਾ ਜਿਹੜਾ ਹੈਗਾ ਵੀ 2035 ਤੱਕ, ਹੈ ਨਾ, ਹਾਈਬ੍ਰਿਡ ਹੋਣੇ ਚਾਹੀਦੇ ਘੱਟੋ ਘੱਟ ਜਿਹੜੇ ਸਾਰੇ ਵਹੀਕਲ, ਕਲੀਨ ਏਅਰ ਐਕਟ ਵਾਲਾ, ਜ਼ੀਰੋ ਮਿਸ਼ਨ ਵਾਲੇ। ਹਾਂਜੀ, ਜ਼ੀਰੋ ਮਿਸ਼ਨ ਵਾਲੇ। ਉਹਦੇ ਵਿੱਚ ਵੀ ਕੈਲੀਫੋਰਨੀਆ ਨੇ ਰੂਲ ਪਾਸ ਕੀਤਾ, ਬਾਕੀ ਇਹਨਾਂ ਨੂੰ ਫੋਲੋ ਕੀਤਾ ਬਹੁਤ ਸਟੇਟਸ ਨੂੰ। ਸੋ AI ਦੇ ਨਾਲ ਵੀ ਰਿਲੇਟਡ ਜਦੋਂ ਇੱਥੋਂ ਰੂਲ ਪਾਸ ਹੋਊਗਾ, ਉਹਦੀ ਰੈਫਰੈਂਸ ਬਣੂਗੀ, ਤੇ ਇਹਨਾਂ ਨੂੰ ਇਹ ਆ ਵੀ ਸਾਡੀ ਜਿਹੜੀ ਸੇ ਆ ਅਮਰੀਕਾ ਦੇ ਵਿੱਚ ਦੀ ਪਾਲਿਸੀ, ਰੈਸਟ ਆਫ ਅਮਰੀਕਾ ਦੀ ਜਿਹੜੀ ਪਾਲਿਸੀ ਮੇਕਿੰਗ ਆ ਉਹਦੇ ਵਿੱਚ ਹੋਏਗੀ। ਸੋ ਉਹਨਾਂ ਨੂੰ ਜਿਹੜੇ ਈਲਨ ਸੋ ਡਸ ਦੈਟ ਮੀਨ, ਹਰਵਿੰਦਰ, ਇੱਕ ਇੱਥੇ ਫਿਰ ਇੱਕ ਇਹ ਵੀ ਐਂਗਲ ਆ ਜਾਂਦਾ ਆ ਵੀ ਕੀ ਇਹ ਕੰਪਨੀਆਂ ਆਪਣਾ, ਜਿਨ੍ਹਾਂ ਨੂੰ ਨਹੀਂ ਲੱਗਦਾ ਵੀ ਅਸੀਂ ਇਹ ਰੈਗੂਲੇਸ਼ਨ ਦੇ ਵਿੱਚ ਰਹਿਣਾ ਚਾਹੁੰਦੇ ਆ, ਉਹ ਮੂਵ ਵੀ ਕਰਨਗੀਆਂ ਕੈਲੀਫੋਰਨੀਆ ਤੋਂ? ਰਾਜਕਰਨ ਮੈਨੂੰ ਲੱਗਦਾ ਨਹੀਂ।
ਕਿਉਂਕਿ ਕਾਰਨ ਇਹ ਆ ਕਿ ਮੂਵ ਕਰਨਾ ਐਡਾ ਸੌਖਾ ਨਹੀਂ। ਹੂੰ ਮੈਂ ਇਕੱਲੀ ਪੈਸੇ ਦੀ ਗੱਲ ਨਹੀਂ ਕਰ ਰਿਹਾ, ਹੈ ਨਾ। ਵੀ ਚੱਲ ਪੈਸਾ ਤਾਂ ਸਾਰੀ ਕੰਪਨੀਜ਼ ਕੋਲ ਹੈਗਾ ਹੀ ਆ, ਇਹਨਾਂ ਵੱਡੀਆਂ ਕੰਪਨੀਜ਼ ਕੋਲ ਕਿਤੇ ਵੀ ਮੂਵ ਹੋ ਜਾਂਦੀਆਂ ਰਿਸਰਚ। ਪਰ ਜਿਹੜੀ ਛੋਟੀਆਂ ਕੰਪਨੀਆਂ ਵਾ, ਜਿੱਦਾਂ ਤੁਸੀਂ ਟੈਕ ਦੀ ਗੱਲ ਕੀਤੀ, ਜਾਂ ਟੈਕ ਦੇ ਰਿਸੋਰਸਿਸ ਆ, ਜਾਂ ਇੱਕ ਇਕੋਸਿਸਟਮ ਜਿਹੜਾ ਸਿਲੀਕਨ ਵੈਲੀ ਦੇ ਵਿੱਚ ਹੈਗਾ, ਉਹਨੂੰ ਦੁਨੀਆ 'ਚ ਕਿਤੇ ਰਿਪਲੇਸ ਕਰਨਾ। ਰੈਪਲੀਕਾ ਨਹੀਂ ਉੱਥੇ ਹੈਗਾ। ਹਾਂ, ਕਿਉਂਕਿ ਇੱਕ ਕੰਡਿਊਸਿਵ এনवायरमेंट ਵੀ ਤਾਂ ਚਾਹੀਦਾ ਨਾ। ਹੁਣ ਸੈਨ ਫਰਾਂਸਿਸਕੋ ਦੇ ਵਿੱਚ ਕਿੰਨੇ ਤੁਹਾਡੇ ਵੈਂਚਰ ਕੈਪੀਟਲਿਸਟ ਬੈਠੇ, ਕਿੰਨੀਆਂ ਗਲੀ-ਗਲੀ ਦੇ ਵਿੱਚ ਇੱਥੇ ਸਟਾਰਟਅਪਸ ਦਾ ਇਕੋਸਿਸਟਮ ਹੈਗਾ ਵਾ। ਵੱਡੀਆਂ ਯੂਨੀਵਰਸਿਟੀਜ਼ ਇੱਥੇ ਐਗਜ਼ਿਸਟ ਕਰਦੀਆਂ, ਜਿਹੜੇ ਲਾਅ ਮੇਕਿੰਗ ਤੋਂ ਲੈ ਕੇ ਟੈਕ ਦੇ ਪ੍ਰੋਫੈਸਰ ਤੇ ਰਿਸਰਚ ਦੀ ਬਿਲੀਅਨਸ ਆਫ ਡਾਲਰ ਦੀ ਫੰਡਿੰਗ ਸਟੈਨਫੋਰਡ, ਬਰਕਲੀ ਯੂਨੀਵਰਸਿਟੀਆਂ ਦੇ ਵਿੱਚ ਹੈਗੀ ਆ। ਇੱਦਾਂ ਥੋੜ੍ਹੇ ਜਿਹੇ ਏਰੀਆ ਦੇ ਵਿੱਚ ਜਿਹੜਾ ਇੱਦਾਂ ਦਾ ਇਕੋਸਿਸਟਮ, ਜੇ ਤੁਸੀਂ ਆਪਣੀ ਪੈਨਿਨਸੂਲਾ, ਆਪਣਾ ਏਰੀਆ ਬੇ ਏਰੀਆ ਦੇ ਪੈਨਿਨਸੂਲਾ ਦੀ ਗੱਲ ਕਰ ਲਓ, ਤੇ ਪਰ ਸਕੁਏਅਰ ਮਾਈਲ ਦੇ ਵਿੱਚ ਜਿੰਨੇ ਬਿਲੀਅਨੇਅਰ ਇੱਥੇ ਬੈਠੇ ਹੋਏ ਆ, ਉਹ ਦੁਨੀਆ ਭਰ ਵਿੱਚ ਕਿਤੇ ਨਹੀਂ ਹੈਗੇ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੈਲੀਫੋਰਨੀਆ 'ਚੋਂ ਬਾਹਰ ਮੂਵ ਹੋਣਾ, ਜੇ ਕੋਈ ਕਹੇ ਵੀ ਮੈਂ ਏਦਾਂ ਮੂਵ ਹੋ ਜਾ, ਖਾਲਾ ਜੀ ਦਾ ਵਾੜਾ ਨਹੀਂ, ਪੋਸੀਬਲ ਹੀ ਨਹੀਂ ਹੈ। ਬੜੀਆਂ ਕੋਸ਼ਿਸ਼ ਕੀਤਾ, ਫਿਰ ਵਾਪਸ ਆ ਕੇ। ਜੀ ਨਹੀਂ, ਇਹ ਟੈਸਲਾ ਵਰਗੇ ਹੀ ਆ ਜਿਹੜੇ ਤੁਰ ਜਾਂਦੇ ਆ, ਸਪੇਸ ਐਕਸ ਵਰਗੇ। ਟੈਸਲਾ ਥੋੜਾ ਹੋਰ ਆ, ਕਿਉਂਕਿ ਟੈਸਲਾ ਦੇ ਵਿੱਚ ਇਹ ਹੈ ਕਿ ਰਿਸਰਚ ਤਾਂ ਫਿਰ ਵੀ ਇੱਥੇ ਹੀ ਹੁੰਦੀ ਹੈ ਨਾ, ਜਿਹੜੀ ਡਿਵੈਲਪਮੈਂਟ ਤੇ ਡਿਪਲੋਇਮੈਂਟ ਕਰ ਲਓ, ਹੈ ਨਾ, ਰਾਕੇਟ ਦੀ ਜਾਂ ਮੈਨੂਫੈਕਚਰਿੰਗ ਆ, ਉਹ ਤੁਸੀਂ ਕਿਤੇ ਵੀ ਕਰ ਲਓ, ਭਾਵੇਂ ਤੁਸੀਂ ਕਿ ਟੈਕਸਸ ਕਰ ਲਓ। ਮੇਨ ਚੀਜ਼ ਇੱਥੇ ਰੱਖੀ ਆ, ਤੇ ਜਿਹੜੀਆਂ ਚੀਜ਼ਾਂ ਬਣਾਉਣ ਵਾਲੀ ਚੀਜ਼। ਚਲੋ ਇਹ ਤਾਂ ਇਹਦੇ ਨਾਲ ਹੀ ਜਿਹੜਾ ਚੱਲਣਾ, ਬਾਕੀ ਨਾਲੇ ਇਹਦਾ ਨਿਊਜ਼ਮ ਹੁਣ ਦੱਸਦੇ ਆ, ਵੇਂਦੇ ਆ ਵੀ ਕੀ ਜਿਹੜਾ ਉਹ ਕਰਦੇ ਆ। ਅੱਛਾ, ਹੁਣ ਗੱਲ ਕਰ ਲਈਏ ਵੀ ਜਦੋਂ AI ਦਾ ਪੂਰਾ ਦੌਰ ਆ, AI ਦਾ ਬਬਲ ਫਟ ਤਾਂ ਨਹੀਂ ਰਿਹਾ। ਆਪਾਂ 2 ਕੰਪਨੀਆਂ ਦੇਖੀਆਂ ਬਹੁਤ ਵੱਡੀਆਂ ਜਿਨ੍ਹਾਂ ਦੇ ਸਟਾਕ ਬੜੇ ਡਿੱਗੇ ਆ। ਐਨਵੀਡੀਆ ਤੋਂ ਬੜੀਆਂ ਆਸਾਂ ਸੀ, ਬਹੁਤ ਜ਼ਿਆਦਾ ਚੜਿਆ ਸੀਗਾ, ਉਹ ਡਾਊਨ ਆਇਆ ਆ। ਉਹਦੇ ਕੀ ਕਾਰਨ ਬਣ ਗਏ? ਸੋ ਨਹੀਂ ਬਬਲ ਵਾਲੀ ਤਾਂ ਨਹੀਂ ਗੱਲ, ਕਿਉਂਕਿ ਮੈਂ ਦੱਸਦਾ ਦੋਹਾਂ ਦੇ ਕਾਰਨ ਕੀ। ਐਨਵੀਡੀਆ ਦੀ ਤੇ ਚਲੋ ਆਪਾਂ ਪ੍ਰਾਇਮਰੀਲੀ ਗੱਲ ਕਰਦੇ ਹਾਂ। ਉਹਨਾਂ ਦੇ ਨਾ ਬਲੈਕਵੈਲ ਕਰਕੇ AI ਚਿਪ ਸੀ, ਠੀਕ ਹੈ ਜੀ। ਉਹ ਬੜੀ, ਉਹਨਾਂ ਬਹੁਤ ਵਧੀਆ ਐਡਵਰਟਾਈਜ਼ਮੈਂਟ ਕੀਤੀ ਸੀ ਕਿ ਇਹ ਸਾਡੀ ਚਿਪ ਜਿਹੜੀ ਉਹ ਆ ਰਹੀ ਆ, ਹੈ ਨਾ। ਤਾਂ ਉਹਦੇ ਵਿੱਚ ਇਹ ਆ ਕਿ ਉਹਨਾਂ ਕਿਹਾ ਵੀ ਜਿਹੜੀ ਸਾਡੀ ਚਿਪ ਆ, ਇਹਦੇ ਵਿੱਚ ਡਿਜ਼ਾਈਨ ਫਲॉ ਸੀ। ਉਹਨਾਂ ਆਫੀਸ਼ੀਅਲੀ ਨਹੀਂ ਲਿਖਿਆ, ਪਰ ਜਿਹੜੀ ਜਾਣਕਾਰੀ ਇਨਫੋਰਮੇਸ਼ਨ ਆਪਾਂ ਨੂੰ ਪਤਾ ਲੱਗਾ। ਹਾਂ, ਤੇ ਉਹਦੇ ਕਰਕੇ ਤਕਰੀਬਨ 3 ਮਹੀਨੇ ਡਿਲੇ ਹੋ ਜਾਏਗਾ ਬਲੈਕਵੈਲ ਚਿਪ ਜਿਹੜੀ। ਅੱਛਾ, ਉਹਦੇ ਕਰਕੇ ਅਸਰ ਪਿਆ ਹੈ। ਹਾਂਜੀ, ਸੋ ਉਹਦੇ ਵਿੱਚ ਕਿਉਂਕਿ ਇੱਕ ਨਾ ਮਾਰਕੀਟ ਵਿੱਚ ਵਾਲ ਸਟਰੀਟ ਦੀ ਆਪਾਂ ਗੱਲ ਕਰੀਏ ਤੇ ਆਲਰੇਡੀ ਅਨਸਰਟਨਟੀ ਬਣੀ ਹੈ ਵੀ ਯਾਰ ਅਮਰੀਕਨ ਇਕਨੋਮੀ ਦਾ ਕੀ ਬਣੂਗਾ, ਇਲੈਕਸ਼ਨ ਆ ਰਹੀ ਹੈ, ਲੋਕਾਂ ਐਗਜ਼ੈਕਟਲੀ, ਇਹ ਤਾਂ ਹੈ ਹੀ ਆ, ਹੈ ਨਾ। ਤੇ ਇਲੈਕਸ਼ਨ ਦੇ ਵਿੱਚ ਵੀ ਖਾਸ ਤੌਰ ਤੇ ਬੜੀ ਕੰਟੈਂਸ਼ੀਅਸ ਜੀ ਇਲੈਕਸ਼ਨ ਆ, ਹੈ ਨਾ। ਕੰਟੈਂਸ਼ੀਅਸ ਇਲੈਕਸ਼ਨ ਇਦਾਂ ਵਾ ਵੀ ਇੱਕ ਦੀ ਜਿਹੜੀ ਬਾਈਡਨ ਹੋਣਾ ਦੀ ਪਾਲਿਸੀਜ਼ ਆ ਤੇ ਟਰੰਪ ਹੋਣਾ ਦੀ ਪਾਲਿਸੀਜ਼ ਆ, ਬਿਲਕੁਲ ਹੀ ਡਿਫਰੈਂਟ, ਜ਼ਮੀਨ ਅਸਮਾਨ ਦਾ ਉਹਨਾਂ ਦਾ ਫਰਕ ਆ ਕਾਫੀ। ਇਕਨੋਮੀ ਨੂੰ ਲੈ ਕੇ ਰੈਗੂਲੇਸ਼ਨ ਕਿੱਦਾਂ ਕਰਨੀਆਂ ਵਗੈਰਾ। ਟੂ ਸਾਈਡਸ ਆਫ ਸਪੈਕਟਰਮ। ਹਾਂਜੀ, ਬਹੁਤ ਜ਼ਿਆਦਾ ਉਹਨਾਂ ਦਾ ਉਸ ਤਰੀਕੇ ਨਾਲ ਫਰਕ ਆ। ਚਲੋ ਫੋਰਨ ਪਾਲਿਸੀ ਉਹਨਾਂ ਦੀ ਸੇਮ ਹੋਏਗੀ, ਹੈ ਨਾ, ਉਹ ਸਾਰੀਆਂ ਗੱਲਾਂ। ਤੇ ਉਹਦੇ ਵਿੱਚ ਮਾਰਕੀਟ ਵਿੱਚ ਅੱਜ ਕੱਲ ਇਦਾਂ ਦੀ ਅਨਸਰਟਨਟੀ ਬਣੀ ਹੋਈ ਹੈ। 3 ਹਫ਼ਤੇ ਪਹਿਲਾਂ ਦੀ ਆਪਾਂ ਗੱਲ ਕਰਦੇ ਕਿ ਬਿਨਾਂ ਕਿਸੇ ਕਾਰਨ ਤੋਂ ਹੀ ਇੱਕ ਜੌਬ ਨੰਬਰਸ ਕੁਛ ਥੋੜੇ ਜਿਹੇ ਐਵੇਂ ਮਿਸ ਹੋਏ ਤੇ ਕਿੰਨੀ ਜੌਬ ਮਾਰਕੀਟ ਜਿਹੜੀ ਆ ਸਟਾਕ ਮਾਰਕੀਟ ਦਾ ਫਰਕ ਪੈ ਗਿਆ। ਸੋ ਮਾੜੀ ਜੀ ਵੀ ਕੋਈ ਨੈਗੇਟਿਵ ਨਿਊਜ਼ ਆਏ ਤੇ ਰਿਐਕਸ਼ਨ ਬਹੁਤ ਜ਼ਿਆਦਾ ਅੱਜ ਕੱਲ ਚੱਲ ਰਿਹਾ, ਹੈ ਨਾ। ਪਰ ਜਿਹੜਾ ਐਨਵੀਡੀਆ ਦਾ ਸਟਾਕ ਆ, ਉਹਦੇ ਕਰਕੇ ਤੁਸੀਂ ਰਿਪੋਰਟਾਂ ਵੀ ਪੜ੍ਹੀਆਂ ਹੋਣੀਆਂ ਵੀ ਐਨਵੀਡੀਆ ਦਾ ਸਟਾਕ ਡਿੱਗਣ ਕਰਕੇ ਆਮ ਤੌਰ ਤੇ ਇਕਨੋਮੀ ਨੂੰ ਜਾਂ ਓਵਰਆਲ ਵਾਲ ਸਟਰੀਟ ਨੂੰ ਕੋਈ ਫਰਕ ਨਹੀਂ ਪਿਆ, ਨਹੀਂ ਫਰਕ ਪਿਆ, ਹੈ ਨਾ। ਸੋ ਪਰ ਇਹ ਆ ਵੀ ਇਹਦੇ ਡਿਲੇ ਦੇ ਕਰਕੇ ਕੀ ਹੋਊਗਾ ਕਿ ਉਹਨਾਂ ਦੇ ਜਿਹੜੇ ਸਬਸੀਕੁਐਂਟ ਕਸਟਮਰ ਸੀ AI ਦੇ, ਐਮਾਜ਼ਨ ਹੋ ਗਿਆ, ਗੂਗਲ ਹੋ ਗਿਆ, ਮੈਟਾ, ਮਾਈਕਰੋਸਾਫਟ, ਓਪਨ AI, ਟੈਸਲਾ ਵਗੈਰਾ, ਜਿੱਥੇ AI ਚਿਪਸ ਲੱਗਣੇ ਸੀ, ਉਹਨਾਂ ਦੇ ਜਿਹੜੇ ਪ੍ਰੋਜੈਕਟਸ ਆ ਹੋਰ ਅੱਗੇ ਜਾ ਕੇ ਥੋੜੇ ਡਿਲੇ ਚੱਲਣਗੇ। ਤੇ ਆਪਾਂ ਦੂਸਰੀ ਗੱਲ ਤੁਸੀਂ ਸੁਪਰ ਮਾਈਕਰੋ ਦੀ ਕੀਤੀ, SMCI ਜਿਹੜੀ ਆ ਜੀ, SMCI ਦਾ ਸੈਨੋ ਦੇ ਬੇਸ ਕੰਪਨੀ ਹੈ। ਹਾਂਜੀ, ਉਹਨੂੰ ਤਾਂ ਫਿਰ ਜਿੱਦਾਂ ਆਪਣੇ ਇੰਡੀਆ ਵਾਲੀਆਂ ਅਡਾਨੀ ਨੂੰ ਹਿੰਡਨਬਰਗ ਲੈ ਕੇ ਬਹਿ ਗਿਆ ਸੀ, ਇਹਨਾਂ ਨੂੰ ਸ਼ਾਰਟ ਕਰਤੇ ਹੈ, ਇਹਨਾਂ ਨੂੰ ਵੀ ਹਿੰਡਨਬਰਗ ਹੀ ਲੈ ਕੇ ਬਹਿ ਗਿਆ। ਸੋ ਬੇਸਿਕਲੀ ਉਹਨਾਂ ਰਿਸਰਚ 3 ਮਹੀਨੇ ਦੀ ਕਹਿੰਦੇ ਹਿੰਡਨਬਰਗ ਦੀ ਰਿਸਰਚ ਨੇ ਦੇ ਵਿੱਚ ਇਹ ਆਇਆ ਕਿ ਉਹਨਾਂ ਨੇ ਕੁਝ ਜਿਹੜੇ ਪੁਰਾਣੇ ਉਹਨਾਂ ਦੇ ਬੰਦੇ ਸੀ, ਜਿਨ੍ਹਾਂ ਦੇ ਉੱਤੇ ਚਲੋ ਮੈਂ ਦੱਸ ਦਿੰਦਾ ਕਿ 2020 ਦੇ ਵਿੱਚ ਇਹਨਾਂ ਉੱਤੇ ਨਾ ਇੱਕ ਸਕੈਂਡਲ ਨਿਕਲਿਆ ਸੀ, ਜਿਹਦੇ ਕਰਕੇ ਇਹਨਾਂ ਨੂੰ ਫਾਈਨ ਵੀ ਹੋਇਆ ਸੀ। ਸੁਪਰ ਮਾਈਕਰੋ ਦੇ ਵਿੱਚ ਉਹਨਾਂ ਕੀ ਕੀਤਾ ਸੀ ਵੀ ਜਿਹੜੀ ਨਾ ਕੁਝ ਰਿਪੋਰਟਿੰਗ ਡੇਟਾ ਸੀ ਉਹ ਇਨਕਰੈਕਟ ਨਹੀਂ ਸੀ, ਜਾਣ ਕੇ ਗਲਤ ਉਹਨਾਂ ਡੇਟਾ ਕੀਤਾ, ਜਿਹਦੇ ਕਰਕੇ ਇਨਫਲੇਟਡ ਸੇਲਸ ਜਿਹੜੀਆਂ ਉਹਨਾਂ ਨੇ ਸ਼ੋ ਕੀਤੀਆਂ ਸੀ ਸੁਪਰ ਮਾਈਕਰੋ ਨੇ, ਠੀਕ ਆ। ਤੇ ਜਿਹੜੇ ਹਿੰਡਨਬਰਗ ਆ, ਉਹਨੇ ਸ਼ਾਰਟ ਕਰਕੇ ਤੇ ਇਹ ਜਿਹੜੀ ਚੀਜ਼ ਆ ਪਬਲਿਸ਼ ਕਰ ਦਿੱਤੀ, ਠੀਕ ਆ। ਵੀ ਜਿਹੜੇ ਪੁਰਾਣੇ ਬੰਦੇ ਆ, ਜਿਹੜੇ ਇਹਨਾਂ ਦੇ ਨਾ ਇੱਕ ਆਈਡੀਆ ਹੈਗਾ ਪ੍ਰੋਪਰਾਈਟਰੀ ਇਹਨਾਂ ਦੀ, ਉਹ ਹੈਗੀ ਲਿਕੁਇਡ ਕੂਲਿੰਗ, ਹੈ ਨਾ। ਉਹਦੇ ਨਾਲ ਰਾਜਕਰਨ ਕੀ ਹੈ ਵੀ ਜਿਹੜੇ ਤੇ ਸਰਵਰਸ ਬਣਾਉਂਦੇ ਆ, ਜਿਹੜੇ ਸਰਵਰ ਨੂੰ
ਦੇ ਵਿੱਚ ਕੂਲਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਆ ਬੜੀ, ਉਹਦੇ ਵਿੱਚ ਉਹਨਾਂ ਕੋਲ ਟੈਕਨੋਲੋਜੀ ਨਾਲ ਡਿਵੈਲਪ ਕੀਤੀ ਵੀ ਜਿਹਦੇ ਕਰਕੇ ਜਿਹੜੀ ਹੀਟ ਆ ਉਹਦੀ ਡਿਸਿਪੇਸ਼ਨ ਛੇਤੀ ਕੀਤੇ ਕਰ ਸਕਦੇ। ਗਰਮ ਜ਼ਿਆਦਾ ਉਹਨਾਂ ਦੇ ਨਹੀਂ ਜਿਹੜੇ ਹੁੰਦਾ। ਹਾਂਜੀ ਉਹਨਾਂ ਦੇ ਜਿਹੜੇ ਕੁਝ ਪ੍ਰੋਪਰਾਈਟਰੀ ਬੰਦੇ ਸੀ ਪੁਰਾਣੇ, ਜਿਹੜੇ ਕਿ ਉਸ ਟਾਈਮ ਇਸ ਸਕੈਂਡਲ ਦੇ ਵਿੱਚ ਇਨਵੋਲਵ ਸੀ। ਹਿੰਡਨਬਰਗ ਨੇ ਰਿਸਰਚ ਕਰ ਦਿੱਤੀ ਕਿ ਰਿਸਰਚ ਕੇ ਗੱਲ ਪਬਲਿਕ ਕਰ ਦਿੱਤੀ ਕਿ ਜਿਹੜੇ ਉਹ ਬੰਦੇ ਹੈਗੇ ਸੀ ਇਹਨੇ ਦੁਬਾਰਾ ਉਹ ਵਾਪਸ ਲੈ ਆਉਂਦੇ ਆ ਇਹਦੇ ਵਿੱਚ ਐਸਐਮਜੀ ਦੇ ਵਿੱਚ, ਤੇ ਫਿਰ ਉਹਦੇ ਕਰਕੇ ਜਿਹੜੇ ਗੜਬੜ ਹੋਣ ਦੇ ਖਦਸ਼ੇ ਪ੍ਰਗਟ ਆਏ। ਉਹਦੇ ਕਰਕੇ ਫਿਰ ਫਰਦਰ ਕੀ ਹੋਇਆ ਕਿ ਜਿਹੜੇ ਸੁਪਰ ਮਾਈਕਰੋ ਆ ਉਹਨਾਂ ਨੇ ਜਿਹੜੀ ਆਪਣੀ ਰਿਪੋਰਟਿੰਗ ਕਰਨੀ ਹੁੰਦੀ ਡੇਟਾ ਦੀ, ਉਹ ਡਿਲੇ ਕਰ ਦਿੱਤੀ, ਤੇ ਲੋਕਾਂ ਨੂੰ ਇਹ ਸ਼ੱਕ ਪੈ ਗਿਆ ਵੀ ਪੁਰਾਣੇ ਬੰਦੇ ਆ ਗਏ ਆ ਤੇ ਉਹਨਾਂ ਡਿਲੇ ਕਰ ਦਿੱਤੀ ਆ ਰਿਪੋਰਟਿੰਗ। ਇਹਦਾ ਮਤਲਬ ਵਾਕਈ ਕੁਝ ਘਪਲਾ ਹੈਗਾ, ਗੜਬੜ ਚੱਲਦੀ ਹੈ। ਹਾਂ, ਤੇ ਉਹਦੇ ਕਰਕੇ ਹੈ ਨਾ, ਤੇ ਕਿਉਂਕਿ ਜਿਹੜੇ ਸੁਪਰ ਮਾਈਕਰੋ ਦਾ ਪਿਛਲੇ 3-4 ਸਾਲ ਦੇ ਵਿੱਚ ਹੀ ਇਹਨਾਂ ਬਹੁਤ ਜ਼ਿਆਦਾ 10-12 ਗੁਣਾ ਇਹਨਾਂ ਦੇ ਜਿਹੜੇ ਸ਼ੇਅਰ ਆ ਵਧੇ ਆ, ਹੈ ਨਾ। ਪਰ ਹੁਣ ਫਿਰ ਵੀ ਆਈ ਥਿੰਕ 14 ਗੁਣਾ, ਜੇ ਮੈਂ ਗਲਤ ਨਾ ਹੋਵਾਂ, ਤੇ ਤਕਰੀਬਨ ਇਸ ਮੈਗਨੀਚਿਊਡ ਦੇ 3 ਸਾਲਾਂ ਦੇ ਵਿੱਚ 16 ਗੁਣਾ ਵਧੇ ਆ। 16 ਗੁਣਾ ਵਧੇ ਹਨ। 2021 ਚ $2.2 ਬਿਲੀਅਨ ਸੀ ਸ਼ੇਅਰ, ਤੇ ਉਹ ਹਾਂਜੀ। 2024 ਚ ਵੱਧ ਕੇ 35 ਬਿਲੀਅਨ ਹੋ ਗਿਆ। ਹਾਂਜੀ, ਇਹਨਾਂ ਦੀ ਬਹੁਤ ਜ਼ਿਆਦਾ ਵਧੀ ਆ, ਤੇ ਉਹਦੇ ਕਰਕੇ ਇਹ ਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਸਟਾਕਾਂ ਨੇ ਕਹਿੰਦੇ ਹੋਣੇ ਯਾਰ ਪਹਿਲਾਂ ਦੱਸ ਦਿੰਦੇ ਆਪਾਂ ਨਾ 2 ਸਾਲ ਪਹਿਲਾਂ, ਉਦੋਂ ਲਾ ਲੜੇ ਪੈ ਜੇ। ਅਕਸਰ ਇਦਾਂ ਹੀ ਹੁੰਦਾ ਆ, ਇਹ ਸਟਾਕ ਦਾ ਤਾਂ ਹਮੇਸ਼ਾ ਇਦਾਂ ਹੀ ਚੱਲਦਾ ਇਦਾਂ। ਸੋ ਇਹਨਾਂ ਦੋਹਾਂ ਕੰਪਨੀਆਂ ਦੇ ਆਪਣੇ ਪਾਰਟਿਕੂਲਰ ਰੀਜ਼ਨ ਸੀ ਉਹਨਾਂ ਦਾ ਸਟਾਕ ਡਿੱਗਣ ਤੇ ਰਾਜ ਕਰਨਾ। ਜੀ ਬਬਲ ਫਸਟ ਹੋਣ ਵਾਲੀ ਗੱਲ ਨਹੀਂ ਬਾਬਾ, ਨਹੀਂ ਇਹ ਤਾਂ ਹੀ ਮੈਂ ਸੀਗਾ ਨਾ ਵੀ ਇਹ ਪੁੱਛਣ ਦਾ ਕਾਰਨ ਵੀ ਇਹਦੇ ਵਿੱਚ ਇਹ ਆ ਵੀ ਲੋਕਾਂ ਨੂੰ ਆਈਡੀਆ ਜਿਹੜਾ ਕਈ ਵਾਰੀ ਹੋਰ ਆ ਜਾਂਦਾ। ਸੋ ਇਹ ਇੱਥੋਂ ਇਹ ਆ ਵੀ ਸਪਸ਼ਟ ਆ ਵੀ AI ਹੇਅਰ ਟੂ ਸਟੇ, ਰੈਗੂਲੇਸ਼ਨਸ ਆ ਰਹੀਆਂ ਆ, ਆਉਣੀਆਂ ਆ, ਕੀ ਹੋਣਾ, ਕਿਵੇਂ ਹੋਣਾ ਆ, ਉਹ ਤੁਹਾਨੂੰ ਅਸੀਂ ਜਿਹੜਾ ਉਹ ਦੱਸ ਰਹੇ ਆ। ਇੱਕ ਜਿਹੜੀ ਖਬਰ ਇਸ ਦੇ ਨਾਲ ਨਾ AI ਨਾਲ ਗੱਲ ਕੇ ਤੇ ਫਿਰ ਆਪਾਂ ਸਮਾਪਤੀ ਵੀ ਕਰਦੇ ਹਾਂ, ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ। ਟੌਮ ਹੈਂਕਸ ਇੱਕ ਬਹੁਤ ਪਪੂਲਰ ਹਾਲੀਵੁੱਡ ਦਾ ਐਕਟਰ ਆ, ਹਾਂਜੀ, ਉਸ ਦੀ AI ਡੀਪ ਫੇਕ ਵਰਤ ਕੇ ਕਿਸੇ ਮੈਡੀਕਲ ਪ੍ਰੋਡਕਟ ਨੂੰ ਜਿਹੜਾ ਉਹ ਪੁਸ਼ ਕੀਤਾ ਜਾ ਰਿਹਾ। ਹੁਣ ਉਹਨੂੰ ਉੱਤੇ ਬਿਆਨ ਦੇਣਾ ਪਿਆ ਵੀ ਭਾਈ ਮੈਂ ਨਹੀਂ ਆ, ਇਹ AI ਦੀ ਜਿਹੜੀ ਉਹ ਵਰਤੋਂ ਕਰਕੇ ਆ। ਹੁਣ AI ਦੇ ਜਿਹੜੇ ਰੈਗੂਲੇਸ਼ਨ ਵਾਲੇ ਹੋਣਗੇ ਉਹ ਤਾਂ ਕਹਿਣਗੇ ਇਹੀ ਚੀਜ਼ ਤਾਂ ਅਸੀਂ ਰੋਕਣਾ ਚਾਹੁੰਦੇ ਆ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਆਉਣ। ਪਰ ਇਹ ਆ ਵੀ ਡੀਪ ਫੇਕਸ ਨੂੰ ਰੋਕਣ ਵਾਲੇ ਵੱਖਰੇ ਤੌਰ ਦੇ ਉੱਤੇ ਵੀ ਜਿਹੜੇ ਰੈਗੂਲੇਸ਼ਨਸ ਆ ਉਹ ਆ ਰਹੇ ਹੈਗੇ। ਹਾਂਜੀ ਜੀ, ਲਈਏ ਜੀ ਫਿਰ ਇਜਾਜ਼ਤ, ਮਿਲਦੇ ਆ ਫਿਰ ਅਗਲੀ ਵਾਰ ਮਿਲਦੇ ਆ ਨਵਾਂ ਟੌਪਿਕ ਲੈ ਕੇ ਆਪਣੇ ਪੰਜਾਬੀ ਟੈਕ ਟਾਕ ਦੇ ਉੱਪਰ। ਅਸੀਂ ਆਸ ਉਮੀਦ ਕਰਦੇ ਹਾਂ ਕਿ ਜਿਹੜੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਰਾਜ ਕਰਨਾ, ਹੈ ਨਾ, ਜਿੱਦਾਂ ਤੁਸੀਂ ਵੀ ਬਹੁਤ ਜ਼ਿਆਦਾ ਇਹਦੇ ਉੱਤੇ ਰਿਸਰਚ ਕਰਦੇ ਹੋ ਸਿਰਫ ਆਪਣੇ ਵਿਊਅਰਸ ਤੇ ਸਰੋਤਿਆਂ ਦੇ ਵਾਸਤੇ, ਕਿਉਂਕਿ ਸਾਨੂੰ ਇਹ ਲੱਗਦਾ ਹੈ ਨਾ ਵੀ ਆਪਾਂ ਟੈਕ ਦੇ ਵਿੱਚ ਐਜ਼ ਅ ਕਮਿਊਨਿਟੀ ਥੋੜਾ ਜਿਹਾ ਪਿੱਛੇ ਆ। ਸੋ ਪੰਜਾਬੀ ਰੇਡੀਓ USA ਦਾ ਇਹ ਐਫਰਟ ਰਿਹਾ ਵਾ ਵੀ ਆਪਾਂ ਜਾਗਰੂਕ ਕਰਦੇ ਰਹੀਏ ਦੋਨੋਂ ਜਾਈਏ, ਤੇ ਟੈਕ ਦੇ ਵਿੱਚ ਅਸੀਂ ਜੇ ਪਿੱਛੇ ਆ ਤੇ ਸਿੱਧ ਸਪਸ਼ਟ ਹੈ ਨਾ ਪੰਜਾਬੀ ਪੱਧਰੀ ਭਾਸ਼ਾ ਦੇ ਵਿੱਚ ਆਪਾਂ ਜੇ ਗੱਲਬਾਤ ਕਰੀਏ ਤਾਂ ਕਿ ਲੋਕਾਂ ਨੂੰ ਗੱਲ ਸਮਝ ਆਏ, ਵੱਧ ਤੋਂ ਵੱਧ ਲੋਕ ਆਪਣੇ ਇਸ ਫੀਲਡ ਦੇ ਵਿੱਚ ਆਉਣ। ਇਹ ਫੀਲਡ ਕਾਫੀ ਲੁਕਰੇਟਿਵ ਆ, ਵਧੀਆ ਫੀਲਡ ਆ, ਇਹਨੇ ਫਿਊਚਰ ਵੀ ਸ਼ੇਪ ਕਰਨਾ। ਸੋ ਸਾਡੀ ਇਨਕਰੇਜਮੈਂਟ ਰਹਿੰਦੀ ਨਵੀਂ ਜਨਰੇਸ਼ਨ ਨੂੰ ਕਿ ਵੱਧ ਤੋਂ ਵੱਧ ਟੈਕ ਫੀਲਡ ਦੇ ਵਿੱਚ ਆਉਣ। ਬਿਲਕੁਲ, ਤੇ ਧੰਨਵਾਦ ਤੁਹਾਡਾ ਹਰਵਿੰਦਰ। ਹਰ ਵਾਰੀ ਕਿਸੇ ਨਵੇਂ ਟੌਪਿਕ ਦੇ ਉੱਤੇ ਰਿਸਰਚ ਕਰਕੇ ਤੁਸੀਂ ਲੈ ਕੇ ਆਉਂਦੇ ਆ ਤੇ ਆਪਾਂ ਗੱਲਾਂ ਸ਼ੇਅਰ ਕਰਦੇ। ਉਮੀਦ ਕਰਦੇ ਆ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਪਸੰਦ ਆਉਂਦੀਆਂ ਹੋਣਗੀਆਂ, ਤੇ ਫੀਡਬੈਕ ਜਿਹੜੀ ਉਹ ਜ਼ਰੂਰ ਤੁਸੀਂ ਦੇ ਸਕਦੇ ਜਦੋਂ ਕਿ ਅਸੀਂ ਮਿਲਦੇ ਹਾਂ, ਤੇ ਜਾਂ ਤੁਸੀਂ ਈਮੇਲ ਕਰਕੇ ਵੀ info@punjabiradiousa.com ਦੇ ਉੱਤੇ ਉਹ ਤੁਸੀਂ ਕਰ ਸਕਦੇ ਆ। ਹੁਣ ਲੈਣੇ ਇਜਾਜ਼ਤ, ਸਾਡੇ ਦੋਨਾਂ ਵੱਲੋਂ ਹੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।